अव्वल अल्लाह नूर उपाया कुदरत के सब बंदे एक नूर ते सब जग उपजिया कौन भले कौन मंदे। ਹਮੇਸ਼ਾ ਦੀ ਤਰ੍ਹਾਂ ਭਗਤ ਕਬੀਰ ਜੀ ਦੇ ਇਸ ਮਹਾਨ ਤੇ ਇੰਸਪੀਰੇਸ਼ਨਲ ਦੋਹਰੇ ਨਾਲ ਅੱਜ ਦੀ ਪੰਜਾਬੀ ਅਦਬੀ ਸੰਗਤ ਦੀ 57th ਕੜੀ ਯਾਨੀ ਕਿ 57ਵੀਂ ਕੜੀ ਲੈ ਕੇ ਹਾਜ਼ਰ ਹੋਏ ਹਾਂ ਜੀ। ਆਪ ਸਭ ਦੇਸ਼ ਪ੍ਰਦੇਸ਼ ਵਿੱਚ ਬੈਠੇ ਪੰਜਾਬੀ ਪਿਆਰਿਆਂ ਨੂੰ ਮੈਂ ਬੀਬਾ ਨਿੱਜਰ ਜੀ ਆਇਆਂ ਨੂੰ ਆਖਦੀ ਹਾਂ ਜੀ। ਪੰਜਾਬੀ ਅਦਬੀ ਸੰਗਤ ਪੰਜਾਬੀ ਮਲੂਹਾ ਯੂਨੀਵਰਸਿਟੀ ਦੀ ਛਤਰ ਛਾਵੇਂ ਚੱਲ ਰਹੀ ਹੈ। ਇਸ ਦੇ ਸਦਰ ਹਨ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਤੇ ਜਨਰਲ ਸਕੱਤਰ ਹਨ ਸਮੀਨਾ ਅਸਮਾ ਜੀ। ਸਮੀਨਾ ਜੀ ਨੂੰ ਕੁਝ ਮਸਰੂਫੀਅਤ ਹੋਣ ਕਰਕੇ ਸੰਗਤ ਦੀ ਜ਼ਿੰਮੇਦਾਰੀ ਕੁਝ ਦਿਨਾਂ ਲਈ ਉਹਨਾਂ ਨੇ ਮੈਨੂੰ ਸੌਂਪੀ ਹੈ ਜੀ। ਉਮੀਦ ਕਰਦੀ ਹਾਂ ਕਿ ਆਪ ਸਭ ਮੇਰਾ ਸਾਥ ਦਿਓਗੇ ਤੇ ਜੇ ਕੋਈ ਗਲਤੀ ਹੋ ਜਾਵੇ ਤੇ ਉਸ ਲਈ ਮੈਂ ਪਹਿਲਾਂ ਤੋਂ ਹੀ ਆਪ ਸਭ ਤੋਂ ਮਾਫੀ ਮੰਗ ਲੈਂਦੀ ਹਾਂ ਜੀ। ਸੋ ਅੱਜ ਦੀ ਸੰਗਤ ਸ਼ੁਰੂ ਕਰਨ ਜਾ ਰਹੇ ਹਾਂ ਜੀ। ਅੱਜ ਦਾ ਆਰਟੀਕਲ ਹੈ ਸੂਫੀ ਮਤ ਸਿਧਾਂਤ ਅਤੇ ਸਾਧਨਾ ਯਾਨੀ ਕਿ ਸੂਫੀਜ਼ਮ ਥਿਊਰੀ ਐਂਡ ਪ੍ਰੈਕਟਿਸ, ਜਿਸ ਨੂੰ ਲਿਖਿਆ ਹੈ ਡਾਕਟਰ ਲਖਵੀਰ ਲੇਜ਼ੀਆ ਜੀ ਨੇ, ਜੋ ਕਿ MA MBA MPhil ਅਤੇ PhD ਹਨ। ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈ ਜੀ ਪੰਜਾਬੀ ਮਿਡੀਵੀਅਲ ਪੋਇਟਰੀ ਯਾਨੀ ਕਿ ਮੱਧਕਾਲ ਦੀ ਕਵਿਤਾ, ਰਿਲੀਜੀਅਸ ਸਟੱਡੀ ਯਾਨੀ ਕਿ ਧਾਰਮਿਕ ਅਧਿਐਨ ਐਂਡ ਕ੍ਰਿਟਿਸਿਜ਼ਮ। ਇਸ ਵਕਤ ਇਹ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ ਜੀ। ਇਹਨਾਂ ਨੂੰ ਕਈ ਅਵਾਰਡਸ ਮਿਲੇ ਹਨ, ਇਨਕਲੂਡਿੰਗ ਦ ਇੰਡੀਅਨ ਆਈਕਨ ਅਵਾਰਡ ਬਾਈ ਗਿਆਨ ਉਦੇ ਫਾਊਂਡੇਸ਼ਨ ਇਨ 2023। ਇਹ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵਿੱਚ ਐਜ਼ ਅ ਮੈਂਬਰ ਐਡੀਟੋਰੀਅਲ ਬੋਰਡ ਐਂਡ ਐਡੀਟਰ ਅਪਾਇੰਟਡ ਹਨ। ਇਹਨਾਂ ਦੀਆਂ 23 ਕਿਤਾਬਾਂ 23 ਕਿਤਾਬਾਂ ਅਤੇ 34 ਪੇਪਰ ਪਬਲਿਸ਼ ਹੋ ਚੁੱਕੇ ਹਨ, both national and international। ਹੁਣ ਡਾਕਟਰ ਲੇਜ਼ੀਆ ਸਾਨੂੰ ਆਪਣਾ ਆਰਟੀਕਲ ਪੜ੍ਹ ਕੇ ਸੁਣਾਉਣਗੇ। ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਦੀ ਫਾਰਮੈਟ ਦੱਸਦੀ ਚੱਲਾਂ। ਸਭ ਤੋਂ ਪਹਿਲਾਂ ਡਾਕਟਰ ਲੇਜ਼ੀਆ ਜੀ ਮਜ਼ਮੂਨ ਪੜ੍ਹਨਗੇ, ਉਸ ਮਗਰੋਂ ਉਹ ਡਿਸਕਸ਼ਨ ਵਿੱਚ ਸ਼ਾਮਿਲ ਨਹੀਂ ਹੋਣਗੇ। ਉਸ ਤੋਂ ਬਾਅਦ ਸੰਗਤੀ ਇੱਕ ਇੱਕ ਕਰਕੇ ਆਪਣਾ ਵਿਊ ਪੁਆਇੰਟ ਦੱਸਣਗੇ। ਜਦ ਕੋਈ ਸੰਗਤੀ ਬੋਲ ਰਿਹਾ ਹੋਵੇ ਤੇ ਬਾਕੀ ਸਭ ਆਪਣੇ ਆਪ ਨੂੰ ਮਿਊਟ ਕਰ ਲੈਣ ਜੀ। ਸਾਰੇ ਸੰਗਤੀਆਂ ਤੋਂ ਬਾਅਦ ਅਸੀਂ ਫਿਰ ਡਾਕਟਰ ਲੇਜ਼ੀਆ ਨੂੰ ਆਪਣੇ ਆਰਟੀਕਲ ਦੇ ਬਾਰੇ ਕੁਝ ਹੋਰ ਦੱਸਣ ਦਾ ਮੌਕਾ ਦੇਵਾਂਗੇ। ਆਓ ਜੀ ਡਾਕਟਰ ਲੇਜ਼ੀਆ ਜੀ, ਸਾਨੂੰ ਚਾਨਣ ਪਾਓ ਇਸ ਸਬਜੈਕਟ ਦੇ ਉੱਤੇ। ਸ਼ੁਕਰੀਆ ਜੀ ਮੈਮ, ਬਹੁਤ ਬਹੁਤ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੀ ਆਵਾਜ਼ ਆ ਰਹੀ ਹੈ ਜੀ? ਬਹੁਤ ਅੱਛੀ ਆ ਰਹੀ ਹੈ ਜੀ, ਬਿਲਕੁਲ ਸਾਫ਼ ਆ ਰਹੀ ਹੈ। ਮੈਂ ਸ਼ੁਰੂ ਕਰਨ ਜਾ ਰਹੀ ਹਾਂ ਜੀ। ਸੂਫੀ ਮਤ ਸਿਧਾਂਤ ਤੇ ਸਾਧਨਾ। ਖੁਦਾ ਦੀ ਖੁਦਾਈ, ਬੰਦਗੀ ਤੇ ਇਬਾਦਤ ਵਿੱਚ ਲੀਨ ਰਹਿਣ ਵਾਲੇ ਉਹ ਲੋਕ ਜਿਨ੍ਹਾਂ ਆਪਣਾ ਆਪਾ ਉਸ ਅੱਗੇ ਸਮਰਪਿਤ ਕਰ ਦਿੱਤਾ, ਵਾਸਤਵ ਵਿੱਚ ਉਹੀ ਲੋਕ ਸੂਫੀ ਅਖਵਾਏ। ਉਹਨਾਂ ਦੀ ਇਬਾਦਤ ਦਾ ਇਹ ਆਜ਼ਾਦ ਅਨੁਸ਼ਾਸਨ ਹੀ ਉਹਨਾਂ ਦਾ ਪ੍ਰਮੁੱਖ ਅਸੂਲ ਬਣ ਗਿਆ। ਬਿਨਾਂ ਸ਼ੰਕਾ ਤੇ ਸੰਕੋਚ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਅਮਲੀ ਪੱਧਰ ਉੱਤੇ ਸੂਫੀ ਮਤ ਦਾ ਦਾਰਸ਼ਨਿਕ ਆਧਾਰ ਇਸਲਾਮੀ ਧਰਮ ਸ਼ਾਸਤਰ ਅਤੇ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਹੀ ਹਨ। ਹਜ਼ਰਤ ਸਾਹਿਬ ਦੇ ਪ੍ਰੇਮ, ਮੁਹੱਬਤ ਅਤੇ ਇਸ਼ਕ ਦਾ ਦਰਸਾਇਆ ਮਾਰਗ ਹੀ ਵਾਸਤਵ ਵਿੱਚ ਅਸਲ ਜੀਵਨ ਵਿੱਚ ਸੂਫੀ ਸਾਲਿਕ ਜਾਂ ਇੱਕ ਸੱਚੇ ਸਿਰੜੀ ਦਾ ਮਾਰਗ ਹੈ। ਸੂਫੀ ਸਕੂਲ ਦੀ ਇਸ ਮਾਰਗ ਨੂੰ ਅਨੁਸ਼ਾਸਿਤ ਕਰਨ ਵਿੱਚ ਪ੍ਰਮੁੱਖ ਦੇਣ ਰਹੀ ਹੈ। ਇੱਕ ਸ਼ਬਦ ਅਸੀਂ ਯੂਜ਼ ਕਰਦੇ ਹਾਂ ਜੀ, ਰਹੱਸਵਾਦ। ਤਸੱਵੁਫ, ਉਹਦਾ ਅਰਥ ਅਗਰ ਸਿੰਪਲ ਕਰਨਾ ਹੋਵੇ ਤਾਂ ਉਹ ਰਹੱਸਵਾਦ ਹੀ ਹੈ। ਰੱਬ ਦੀ ਇਸਲਾਮੀ ਸਿੱਧੀ ਦਾ ਹੀ ਦੂਸਰਾ ਨਾਮ ਹੈ। ਰਹੱਸਵਾਦ ਬੰਦਗੀ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ। ਸੂਫੀਆਂ ਨੇ ਹਕੀਕਤ ਵਿੱਚ ਇਹ ਮੰਨਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਅਤੇ ਉਸ ਦੇ ਸਾਥੀਆਂ ਦੇ ਸਮੇਂ ਵਿੱਚ ਬੰਦਗੀ ਅਕਸ ਭਾਵ ਰਿਫਲੈਕਸ਼ਨ, ਚਿੰਤਨ, ਕੰਟੈਂਪਲੇਸ਼ਨ ਅਤੇ ਧਿਆਨ ਮਗਨ ਹੋਣ, ਪੌਂਡਰਿੰਗ ਵਿੱਚ ਮੰਨੀ ਗਈ ਹੈ। ਪਰੰਤੂ ਸੂਫੀਆਂ ਨੇ ਇਸ ਨੂੰ ਇੱਕ ਅਨੁਸ਼ਾਸਿਤ ਭਾਵ ਨੇਮ ਨਿਰਧਾਰਿਤ ਸਕੂਲ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ। ਇਸਲਾਮੀ ਸੂਫੀਵਾਦ ਵਿੱਚ ਵਿਸ਼ਵਾਸ ਅਤੇ ਸਿਧਾਂਤ ਦੀਆਂ ਸਾਰੀਆਂ ਰੇਖਾਵਾਂ ਦਾ ਕੇਂਦਰ ਅਤੇ ਆਧਾਰ
ਕੁਰਾਨ ਹੈ। ਸੂਫੀਵਾਦ ਇੱਕ ਲੋਕਵਾਦੀ, ਲੋਕ-ਪੱਖੀ ਅਤੇ ਲੋਕ-ਉਪਕਾਰੀ ਇਨਕਲਾਬੀ ਅੰਦੋਲਨ ਸੀ, ਜਿਸ ਦੇ ਆਗੂਆਂ ਨੇ ਧਾਰਮਿਕ ਵਿਸ਼ਵਾਸ ਅਤੇ ਸਦਾਚਾਰਕ ਅਨੁਸ਼ਾਸਨ ਦੇ ਅੰਦਰ ਰਹਿ ਕੇ ਲੋਕ ਸਮੂਹ ਦੀ ਸੇਵਾ ਅਡੋਲ ਦ੍ਰਿੜਤਾ ਦੇ ਨਾਲ ਨਿਭਾਈ। ਸੂਫੀਆਂ ਨੇ ਪ੍ਰਚਲਿਤ ਵਿਧੀ ਵਿਧਾਨ ਵਿੱਚ ਜਦੋਂ ਲੋਕ ਵਿਰੋਧੀ ਅਸੰਤੁਲਨ ਭਾਵ ਐਕਸਟੋਰਸ਼ਨ ਨੂੰ ਵੇਖਿਆ ਤਾਂ ਵਿਰੋਧ ਕੀਤਾ। ਮਤਲਬ ਜਿੱਥੇ ਉਹਨਾਂ ਨੂੰ ਸਮਾਜ ਦੇ ਵਿੱਚ ਊਚ ਨੀਚ ਭੇਦ ਭਾਵ ਨਜ਼ਰ ਆਇਆ, ਉਦੋਂ ਉਸ ਦਾ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਸੂਫੀਵਾਦ ਇੱਕ ਪੁਰਖੀ ਰਾਜ ਅਧਿਕਾਰ ਦਾ ਵਿਰੋਧੀ ਸੀ। ਸੂਫੀ ਖਾਨਕਾ ਸਾਂਝੀ, ਸਮਾਨ ਅਤੇ ਮਿਲਵੀ ਜੀਵਨ ਜਾਚ ਦਾ ਇੱਕ ਕੇਂਦਰ ਸੀ, ਜਿੱਥੇ ਸਾਰੇ ਵਿਅਕਤੀ ਮਿਲ ਕੇ ਬਿਨਾਂ ਕਿਸੇ ਭੇਦਭਾਵ ਜਾਂ ਵਿਤਕਰੇ ਦੇ ਰਹਿੰਦੇ ਸਨ। ਇਸ ਤਰ੍ਹਾਂ ਖਾਨਕਾ ਜਿੱਥੇ ਤੌਹੀਦ ਮਤਲਬ ਵਨ ਗॉड ਇੱਕ ਈਸ਼ਵਰਵਾਦ ਦਾ ਪ੍ਰਤੀਕ ਸੀ, ਉੱਥੇ ਇਹ ਬਰਾਬਰੀ ਅਤੇ ਸਾਂਝੀਵਾਲਤਾ ਦੀ ਸਮਾਜਿਕਤਾ ਦਾ ਅਨੁਭਵ ਮਾਡਲ ਵੀ ਪੇਸ਼ ਕਰਦੀ ਸੀ। ਸੂਫੀ ਸ਼ਬਦ ਦੇ ਨਿਕਾਸ ਬਾਰੇ ਪ੍ਰਾਚੀਨ ਵਿਦਵਾਨਾਂ ਵਿੱਚ ਕਾਫੀ ਵਾਦ ਵਿਵਾਦ ਹੁੰਦਾ ਰਿਹਾ। 11ਵੀਂ ਸਦੀ ਤੱਕ ਇਸ ਵਿਸ਼ੇ ਉੱਤੇ ਬਹੁਤ ਸਾਰਾ ਸਾਹਿਤ ਪ੍ਰਕਾਸ਼ਿਤ ਹੋ ਚੁੱਕਾ ਸੀ। ਇਸ ਸ਼ਬਦ ਦੀ ਉਤਪਤੀ ਬਾਰੇ ਇਸ ਨਾਲ ਸਫਾ, ਸਫਾ, ਸਫਵੀ, ਸਫਾ, ਸੂਫ ਆਦਿ ਨੂੰ ਜੋੜਿਆ ਜਾਂਦਾ ਹੈ, ਪਰ ਇਹਨਾਂ ਸ਼ਬਦਾਂ ਨਾਲ ਸੂਫੀ ਸ਼ਬਦ ਨਾਲ ਕੋਈ ਢੁਕਵਾਂ ਸੰਬੰਧ ਸਥਾਪਿਤ ਨਹੀਂ ਹੁੰਦਾ। ਕਸ਼ਫੁਲ ਮਹਿਜ਼ੂਬ ਦੇ ਰਚਨਾਕਾਰ ਮਖਦੂਮ ਅਲੀ ਹੁਜ਼ਵੇਰੀ ਨੇ ਇਸ ਵਿਚਾਰ ਦਾ ਖੰਡਨ ਕੀਤਾ ਹੈ ਕਿ ਸੂਫੀ ਸ਼ਬਦ ਦੀ ਉਤਪਤੀ ਸੂਫ ਭਾਵ ਉੱਨ, ਸਫਾ ਭਾਵ ਸ਼ੁੱਧਤਾ ਜਾਂ ਸਫ ਏ ਅਵਲ ਨਾਲ ਹੋਈ ਹੈ। ਉਹਨਾਂ ਅਨੁਸਾਰ ਸੂਫੀ ਇੱਕ ਬਹੁਤ ਵਿਆਪਕ ਸ਼ਬਦ ਹੈ, ਮਤਲਬ ਬਹੁਤ ਵੱਡਾ, ਇਸ ਨੂੰ ਸੀਮਤ ਅਰਥਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਉਹਨਾਂ ਨੇ ਰਹੱਸਵਾਦ ਸ਼ਬਦ ਨੂੰ ਤਫਊਲ ਨਾਲ ਸੰਬੰਧਿਤ ਮੰਨਿਆ ਹੈ, ਜਿਸ ਦਾ ਅਰਥ ਹੈ ਤਕੱਲੁਫ, ਤਕਲੀਫ ਉਠਾਉਣਾ ਹੁੰਦਾ ਹੈ। ਜੋ ਵਿਅਕਤੀ ਆਤਮ ਸੰਜਮ ਦਾ ਪਾਲਣ ਕਰਦਾ ਹੈ, ਉਹੀ ਸੱਚੇ ਅਰਥਾਂ ਵਿੱਚ ਸੂਫੀ ਹੈ। ਸੂਫੀ ਸ਼ਬਦ ਸਾਫਾ ਭਾਵ ਪਿਓਰਿਟੀ, ਪਾਕ ਸਾਫ, ਸਫ ਰੈਂਕ ਰੁਤਬਾ, ਸੂਫ ਵੂਲ ਵੇਅਰਿੰਗ ਉੱਨ ਦੇ ਵਸਤਰ, ਸੁਫਾਵ ਬੈਂਚ ਅਰਥਾਤ ਪਹਿਲੀ ਕਤਾਰ ਵਿੱਚ, ਇਹ ਚਾਰੇ ਸ਼ਬਦ ਸੂਫੀਆਂ ਦੇ ਆਂਤਰਿਕ ਅਤੇ ਬਾਹਰੀ ਭੇਦ ਨਾਲ ਜਾ ਜੁੜਦੇ ਹਨ। ਪਹਿਲੇ ਦੋ ਪੱਖ ਉਹਨਾਂ ਦੇ ਸਦਾਚਾਰਕ ਪਵਿੱਤਰਤਾ ਨਾਲ ਜੁੜਦੇ ਹਨ ਅਤੇ ਦੂਸਰੇ ਦੋ ਪੱਖ ਫਕੀਰੀ ਤੇ ਸਾਦਗੀ ਵਾਲੇ ਬਾਹਰੀ ਸੁਭਾਅ ਦੀ ਪੇਸ਼ਕਾਰੀ ਕਰਦੇ ਹਨ। ਇਸ ਤਰ੍ਹਾਂ ਮੁਹੰਮਦ ਸਾਹਿਬ ਦੇ ਰੂਹਾਨੀ ਗਿਆਨ ਨੂੰ ਦੋ ਭਾਗਾਂ ਵਿੱਚ ਤਕਸੀਮ ਕੀਤਾ ਗਿਆ, ਨੂੰ ਵੰਡਿਆ ਗਿਆ, ਜਿਸ ਨੂੰ ਇਲਮੇ ਸੀਨਾ ਅਤੇ ਇਲਮੇ ਸਫੀਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਮੈਂ ਦੱਸਣਾ ਚਾਹੁੰਦੀ ਸੀ ਕਿ ਇਲਮੇ ਸੀਨਾ ਮਤਲਬ ਦਿਲ ਤੋਂ ਦਿਲ ਤੱਕ ਦਾ ਗਿਆਨ, ਔਰ ਇਲਮ ਏ ਸਫੀਨਾ ਜਿਹੜਾ ਕਿ ਸਾਨੂੰ ਕੁਰਾਨ ਦੁਆਰਾ ਦਿੱਤਾ ਗਿਆ ਗਿਆਨ। ਵਕਤੀ ਤਬਦੀਲੀ ਨੇ ਪਦਾਰਥਕਤਾ ਦੇ ਲੋਭ, ਲਲਕ ਤੇ ਲਾਲਚ ਕਾਰਨ ਸੂਫੀਆਂ ਦੀ ਦੂਸਰੀ ਸ਼੍ਰੇਣੀ ਨੂੰ ਜਨਮ ਦਿੱਤਾ, ਜਿਹੜੇ ਅਸਲ ਸੂਫੀਆਂ ਦੀ ਨਕਲ ਕਰਕੇ ਲੋਕਾਂ ਨਾਲ ਠੱਗੀ ਮਾਰਦੇ ਸਨ ਤੇ ਉਹਨਾਂ ਪਾਸੋਂ ਪਦਾਰਥਕ ਵਸਤਾਂ ਇਕੱਤਰ ਕਰਦੇ ਸਨ। ਉਹਨਾਂ ਦੇ ਅਜਿਹੇ ਕਿਰਦਾਰ ਕਾਰਨ ਇਸਲਾਮ ਤੋਂ ਸੱਚੇ ਸੂਫੀ ਵਿੱਤ ਸਥਾਪਿਤ ਕਰਦੇ ਗਏ, ਭਾਵ ਦੂਰ ਹੁੰਦੇ ਗਏ। ਇਸ ਦੇ ਫਲਸਰੂਪ ਸੂਫੀਆਂ ਨੇ ਆਪਣੀ ਹੋਂਦ ਦੀ ਰੱਖਿਆ ਲਈ, ਆਪਣੀ ਬੰਦਗੀ ਤੇ ਇਬਾਦਤ ਲਈ ਸ਼ਰੀਅਤ ਵਿਰੋਧੀ ਨੇਮ ਨਿਰਧਾਰਿਤ ਕੀਤੇ। ਗੁਲਵੰਤ ਸਿੰਘ ਦੇ ਅਨੁਸਾਰ ਸੂਫੀਵਾਦ ਕਿਰਿਆਤਮਕ ਜੀਵਨ ਦਾ ਇੱਕ ਐਸਾ ਮਾਰਗ ਹੈ ਜਿਸ ਵਿੱਚ ਸਿੱਧਕ, ਆਤਮ ਸਮਰਪਣ, ਪ੍ਰੇਮ, ਸੰਜਮ ਅਤੇ ਵਿਵੇਕ ਮੂਲਕ ਸਾਧਨਾ ਦੁਆਰਾ ਅੰਤਮ ਮਨੋਰਥ ਦੀ ਪ੍ਰਾਪਤੀ ਦਾ ਯਤਨ ਕੀਤਾ ਜਾਂਦਾ ਹੈ। ਹਰ ਸੱਚਾ ਇਨਕਲਾਬ ਪਹਿਲਾਂ ਇਨਸਾਨ ਦੇ ਦਿਲ ਅਤੇ ਦਿਮਾਗ ਵਿੱਚ ਪੈਦਾ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਉਹ ਸਮਾਜਿਕ ਜੀਵਨ ਵਿੱਚ ਪ੍ਰਤੱਖ ਰੂਪ ਧਾਰਨ ਕਰਦਾ ਹੈ। ਸੂਫੀਵਾਦ ਦਾ ਇਤਿਹਾਸ ਇਨਸਾਨ ਦੇ ਦਿਲ ਅਤੇ ਦਿਮਾਗ ਵਿੱਚ ਇਨਕਲਾਬ ਦਾ ਇਤਿਹਾਸ ਹੈ। ਸੂਫੀ ਸਾਧਕਾਂ ਨੇ ਆਪਣੇ ਮਨ ਨੂੰ ਇਕਾਗਰ ਕਰਨ ਲਈ ਬਹੁਤ ਸਾਰੀਆਂ ਵਿਧੀਆਂ ਦੀ ਵਰਤੋਂ ਕੀਤੀ। ਇਹਨਾਂ ਸਾਧਕਾਂ ਨੇ ਆਰੰਭ ਵਿੱਚ ਆਪਣੇ ਮਨ ਨੂੰ ਸਾਧਣ ਅਤੇ ਸੋਧਣ ਲਈ ਯੋਗ ਅਭਿਆਸ ਅਤੇ ਧਿਆਨ ਅਭਿਆਸ ਦੀ ਵਿਧੀ ਨਿਰਧਾਰਿਤ ਕੀਤੀ। ਸੂਫੀ ਸਾਧਨਾ ਵਿੱਚ ਇਸ ਨੂੰ ਅਸ਼ਰਾਲ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਮਾਨਸਿਕ ਆਨੰਦ। ਇਸ ਤਰ੍ਹਾਂ ਹੀ ਮਨ ਉੱਤੇ ਕਾਬੂ ਪਾਇਆ ਜਾਂਦਾ ਹੈ। ਇਸ ਦੇ ਲਈ ਸਾਧਕ ਨੂੰ ਦ੍ਰਿਸ਼ਟੀ ਨਿਰੋਧ, ਸ਼ਗਲੇ ਸਮਾਹ ਸੰਗੀਤ ਸੁਣਨਾ,
ਸ਼ਕਲੇ ਇਸਮੇ ਜ਼ਾਤ, ਨਾਮ ਅਭਿਆਸ, ਜ਼ਿਕਰ ਜ਼ਲੀ, ਜਾਪ ਅਭਿਆਸ ਅਤੇ ਸਗਲੇ ਹਵਸੇ ਦਮ, ਸਵਾਸ ਕੇਂਦਰਤ ਆਦਿ ਸਾਧਨਾ ਕਰਨੀ ਪੈਂਦੀ ਸੀ। ਸੂਫੀ ਸਾਧਕਾਂ ਨੇ ਆਪਣੀ ਸਾਧਨਾ ਲਈ ਜਿਹੜਾ ਪ੍ਰੇਮ, ਮੁਹੱਬਤ ਅਤੇ ਇਸ਼ਕ ਦਾ ਮਾਰਗ ਅਖਤਿਆਰ ਕੀਤਾ, ਉਹ ਸਭ ਤੋਂ ਵੱਡਾ ਜਿਹਾਦ ਉਹਨਾਂ ਦਾ ਆਪਣੇ ਆਪੇ ਨਾਲ ਸੀ। ਉਸ ਨੂੰ ਓਨੀ ਦੇਰ ਤੱਕ ਮੁਕੰਮਲ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਮਨ ਇਕਾਗਰ ਨਾ ਹੋਵੇ। ਇਸ ਲਈ ਸੂਫੀ ਸੰਤ ਅਬਦੁਲ ਕਾਦਰ ਨੇ ਕਿਹਾ ਸੀ, ਹਥਿਆਰਾਂ ਨਾਲ ਯੁੱਧ ਲੜਨ ਤੋਂ ਪਹਿਲਾਂ ਆਪਣੇ ਆਪੇ ਨਾਲ ਜਿਹਾਦ ਛੇੜਨਾ ਚਾਹੀਦਾ ਹੈ। ਵਾਸਨਾਵਾਂ, ਫਰਟਾਈਲ ਡਿਜ਼ਾਇਰਸ ਨੂੰ ਵਸ ਕਰਨ ਲਈ, ਇੰਦਰੀਆਂ ਉੱਤੇ ਕਾਬੂ ਪਾਉਣ ਲਈ। ਇਸ ਤੋਂ ਗਿਆਤ ਹੁੰਦਾ ਹੈ ਕਿ ਵਿਅਕਤੀ ਆਪਣੇ ਆਚਰਣ ਨੂੰ ਉੱਚਾ ਸੁੱਚਾ ਅਤੇ ਸ਼ੁੱਧ ਕਿਸ ਤਰ੍ਹਾਂ ਕਰੇ ਤਾਂ ਜੋ ਉਹ ਖੁਦਾ ਦੀ ਬੰਦਗੀ ਵੱਲ ਪ੍ਰੇਰਿਆ ਜਾਏ। ਇਸ ਦੇ ਲਈ ਸਭ ਤੋਂ ਜ਼ਰੂਰੀ ਸੀ ਆਤਮ ਸੰਜਮ। ਇਸ ਤਰ੍ਹਾਂ ਹੀ ਮਨ ਅਤੇ ਤਨ ਦੀ ਸੁਧਾਈ ਹੁੰਦੀ ਜਾਂਦੀ ਹੈ। ਆਪਣੇ ਮਨ ਅਤੇ ਤਨ ਨੂੰ ਸੋਧਣਾ ਹੀ ਮੁਹੰਮਦ ਸਾਹਿਬ ਵੱਲੋਂ ਚਲਾਈ ਗਈ ਇਸਲਾਮੀ ਸਿੱਖਿਆ ਦਾ ਰਸਤਾ ਹੈ। ਇਹ ਮਾਨਵਵਾਦੀ ਅਤੇ ਮਾਨਵ ਪੱਖੀ ਸ਼ਰੀਅਤ ਹੈ। ਇਸ ਦੀ ਪਾਲਣਾ ਪ੍ਰੇਮ ਸਹਿਤ ਕਰਨੀ ਸੂਫੀ ਸਾਧਕ ਦੀ ਸਾਧਨਾ ਦੀ ਪਹਿਲੀ ਮੰਜ਼ਿਲ ਹੈ, ਜਿਸ ਵਿੱਚ ਉਹਨਾਂ ਨੇ ਮਾਨਵਤਾ ਨਾਲ ਪ੍ਰੇਮ ਤੇ ਮੁਹੱਬਤ ਦਾ ਰਾਬਤਾ ਕਾਇਮ ਕਰਨਾ ਹੈ। ਇਹ ਸੂਫੀ ਸਾਧਕਾਂ ਦੀ ਸ਼ਰੀਅਤ ਸੀ, ਜਿਸ ਨੂੰ ਮੁਹੰਮਦ ਸਾਹਿਬ ਦੀ ਵਫਾਤ ਤੋਂ ਬਾਅਦ ਸ਼ਾਸਕ ਵਰਗ ਅਤੇ ਉਲਮਾ ਲੋਕਾਂ ਆਪਣੇ ਨਿੱਜੀ ਹਿੱਤਾਂ ਦੇ ਲਾਭ ਲਈ ਇਸ ਵਿੱਚ ਲੋੜੀਂਦੇ ਪਰਿਵਰਤਨ ਕਰਕੇ ਇਸ ਨੂੰ ਕਰਮਕਾਂਡੀ ਬਣਾਉਣ ਲੱਗੇ। ਇਸਲਾਮੀ ਸ਼ਾਸਕ ਅਤੇ ਉਲਮਾ ਲੋਕਾਂ ਵੱਲੋਂ ਸਥਾਪਿਤ ਕੀਤੀ ਇਹੋ ਜਿਹੀ ਸ਼ਰੀਅਤ ਦੀ ਸੂਫੀ ਸੰਤਾਂ ਜਾਂ ਸਾਧਕਾਂ ਨੇ ਵਿਰੋਧ ਕੀਤਾ, ਜਿਸ ਵਿੱਚ ਕਰਮ ਕਾਂਡ ਭਾਵ ਫਜ਼ੂਲ ਦੇ ਕੰਮ, ਅਨੇਕਵਾਦ, ਬਹੁਤ ਸਾਰੇ ਰੱਬ, ਬੁੱਤ ਪ੍ਰਸਤੀ, ਪੂਜਾ, ਭੇਖ ਆਦਿ ਕੁਰੀਤੀਆਂ ਮੌਜੂਦ ਸਨ। ਇਸ ਲਈ ਸੂਫੀ ਸਾਧਕ ਸ਼ਰੀਅਤ ਦਾ ਵਿਰੋਧ ਕਰਦੇ ਸਨ। ਸੂਫੀ ਮੁਹੰਮਦ ਸਾਹਿਬ ਵੱਲੋਂ ਪ੍ਰੇਮ, ਮੁਹੱਬਤ ਤੇ ਇਸ਼ਕ ਦੀ ਸ਼ਰੀਅਤ ਤੇ ਰੱਖੀ ਗਈ ਨੀਂਹ ਦੀ ਪਾਲਣਾ ਕਰਦੇ ਸਨ। ਸ਼ਰੀਅਤ ਦੀ ਇਸ ਪ੍ਰਾਪਤੀ ਤੋਂ ਬਾਅਦ ਸੂਫੀ ਸਾਧਕ ਤਰੀਕਤ ਦੇ ਪੜਾਅ ਤੇ ਅਪੜਦਾ ਹੈ। ਇੱਥੇ ਆ ਕੇ ਉਸਦਾ ਹਿਰਦਾ ਸ਼ੁੱਧ ਹੋਣ ਲੱਗਦਾ ਹੈ। ਇਸ ਸੰਬੰਧੀ ਵਿਮਲ ਕੁਮਾਰ ਜੈਨ ਦੀ ਰਾਏ ਹੈ, ਤਰੀਕਤ ਦੀ ਸਥਿਤੀ ਵਿੱਚ ਯਾਤਰੀ ਪਛਤਾਵਾ, ਸੰਜਮ, ਤਿਆਗ, ਧੀਰਜ, ਈਸ਼ਵਰ ਵਿੱਚ ਵਿਸ਼ਵਾਸ, ਸੀਮਤ ਭੋਜਨ, ਸੀਮਤ ਬੋਲਣਾ ਆਦਿ ਗੁਣਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਲੈਂਦਾ ਹੈ। ਫਾਰਸੀ ਦੇ ਪ੍ਰਸਿੱਧ ਸੂਫੀ ਕਵੀ ਅਤਾਰ ਨੇ ਆਪਣੀ ਪੁਸਤਕ ਮੰਤਿਕ ਤੈਰ ਪੰਛੀਆਂ ਦੀ ਬੋਲੀ ਵਿੱਚ ਸੂਫੀਆਂ ਦੀ ਆਤਮਿਕ ਯਾਤਰਾ ਦੀ ਬਹੁਤ ਅੱਛੀ ਵਿਆਖਿਆ ਕੀਤੀ ਹੈ। ਉਹਨਾਂ ਅਨੁਸਾਰ ਸੂਫੀ ਆਤਮਿਕ ਯਾਤਰਾ ਦੀਆਂ 7 ਵਾਦੀਆਂ ਤੈਅ ਕਰਦਾ ਹੈ, ਜੋ ਉਸ ਨੂੰ ਗੁਪਤ ਮਹਿਲ ਤੱਕ ਪਹੁੰਚਾਉਂਦੀਆਂ ਹਨ। ਵਾਦੀਏ ਤਲਾਸ਼, ਇਸ ਵਾਦੀ ਵਿੱਚ ਸਾਧਕ ਨੂੰ ਸਭ ਦੁਨਿਆਵੀ ਵਸਤਾਂ ਦਾ ਤਿਆਗ ਕਰਕੇ ਗਰੀਬੀ ਧਾਰਨ ਕਰ ਲੈਣੀ ਚਾਹੀਦੀ ਹੈ। ਵਾਦੀਏ ਇਸ਼ਕ, ਇਹ ਰੱਬੀ ਪਿਆਰ ਹੈ ਜੋ ਇਸ਼ਕ ਹਕੀਕੀ ਹੈ। ਵਾਦੀਏ ਮਾਰਫਤ, ਇਸ ਵਾਦੀ ਵਿੱਚ ਅੱਪੜ ਕੇ ਸਾਧਕ ਨੂੰ ਗਿਆਨ ਦੀ ਰੌਸ਼ਨੀ ਜਾਂ ਪ੍ਰਕਾਸ਼ ਹੋ ਜਾਂਦਾ ਹੈ। ਵਾਦੀਏ ਮਹਿਵੀਅਤ, ਸੂਫੀ ਸਾਧਕ ਇੱਥੇ ਪਹੁੰਚ ਕੇ ਰੱਬ ਨਾਲ ਲਿਵ ਜੋੜ ਲੈਂਦਾ ਹੈ ਤੇ ਸੂਫੀ ਦਾ ਫੁਰਨਾ ਬੰਦ ਹੋ ਜਾਂਦਾ ਹੈ। ਵਾਦੀਏ ਵਹਿਦਤ, ਇੱਥੇ ਪਹੁੰਚ ਕੇ ਨਾਨਾ ਪ੍ਰਕਾਰ ਦੀ ਭਿੰਨ ਭਿੰਨਤਾ ਮਿਟ ਜਾਂਦੀ ਹੈ। ਇਸ ਨੂੰ ਵਜਦ ਦੀ ਅਵਸਥਾ ਕਿਹਾ ਜਾਂਦਾ ਹੈ। ਵਾਦੀਏ ਹੈਰਤ, ਇੱਥੇ ਪਹੁੰਚ ਕੇ ਸੂਫੀ ਤਸਲੀ ਭਾਵ ਦਰਸ਼ਨ ਦੀ ਤਾਬ ਨਹੀਂ ਲਿਆ ਸਕਦਾ ਤੇ ਹੈਰਾਨੀ ਦੇ ਹਨੇਰੇ ਵਿੱਚ ਗੁੰਮ ਹੋ ਜਾਂਦਾ ਹੈ। ਵਾਦੀਏ ਫਨਾ, ਸੂਫੀ ਦੀ ਆਖਰੀ ਅਵਸਥਾ, ਜਿੱਥੇ ਆ ਕੇ ਉਸ ਦੀ ਮੈਂ ਮਿਟ ਜਾਂਦੀ ਹੈ ਤੇ ਇਹ ਉਸ ਦੀ ਪਰਮਾਤਮਾ ਵਿੱਚ ਲੀਨ ਹੋਣ ਦੀ ਅਵਸਥਾ ਹੈ। ਇਹਨਾਂ ਅਵਸਥਾ ਰਾਹੀਂ ਸੂਫੀ ਪਰਮ ਸੱਤ ਨਾਲ ਅਭੇਦ ਹੁੰਦੇ ਹਨ। ਸੂਫੀ ਲੋਕ ਆਤਮਾ ਨੂੰ ਪਰਮਾਤਮਾ ਦਾ ਹਿੱਸਾ ਸਮਝਦੇ ਸਨ। ਇਸ ਕਰਕੇ ਉਸ ਤੱਕ ਪਹੁੰਚਣ ਲਈ ਸੂਫੀ ਸਾਧਕ ਉਪਰੋਕਤ ਸਾਧਨਾ ਨੂੰ ਅਪਣਾਉਂਦੇ ਸਨ। ਇਹਨਾਂ ਸਾਰੇ ਪ੍ਰਭਾਵਾਂ ਦੇ ਅਧੀਨ ਹੀ ਸੂਫੀ ਮਤ ਨੇ ਵਿਕਾਸ ਕੀਤਾ। ਸਮੇਂ ਅਤੇ ਸਥਾਨ ਦੇ ਪਰਿਵਰਤਨ ਭੇਦ ਦੇ ਕਾਰਨ ਇਹਨਾਂ ਸੂਫੀ ਫਕੀਰਾਂ ਦੇ ਬਹੁਤ ਸਾਰੇ ਟੋਲੇ ਬਣ ਗਏ, ਜੋ ਇੱਧਰ ਉੱਧਰ
ਜੰਗਲਾਂ ਵਿੱਚ ਰਹਿੰਦੇ ਸਨ। ਪਰ ਹੌਲੀ ਹੌਲੀ ਇਹਨਾਂ ਸੂਫੀ ਸਾਧਕਾਂ ਨੇ ਆਪਣੀ ਸਾਧਨਾ ਅਤੇ ਸਿਧਾਂਤਾਂ ਰਾਹੀਂ ਇਸਲਾਮ ਦੇ ਪ੍ਰਚਾਰ ਲਈ ਆਪਣੇ ਆਪਣੇ ਸੰਪਰਦਾਇ ਸਿਲਸਿਲੇ ਸਥਾਪਿਤ ਕੀਤੇ। ਸੂਫੀ ਸਾਧਕਾਂ ਨੇ ਇਸਲਾਮ ਧਰਮ ਦਾ ਪ੍ਰਚਾਰ ਵੱਖ-ਵੱਖ ਦੇਸ਼ਾਂ ਵਿੱਚ ਕੀਤਾ, ਜਿਸ ਵਿੱਚ ਪ੍ਰਮੁੱਖ ਰੂਪ ਵਿੱਚ ਟਰਕੀ, ਈਰਾਨ, ਅਫਗਾਨਿਸਤਾਨ, ਇਰਾਕ, ਮਿਸਰ, ਭਾਰਤ ਆਦਿ। ਸੂਫੀਆਂ ਦਾ ਦਰਸ਼ਨ ਮਾਰਗ ਕੁਰਾਨ ਦੀਆਂ ਸਿੱਖਿਆਵਾਂ ਤੇ ਆਧਾਰਿਤ ਸੀ ਅਤੇ ਉਹਨਾਂ ਦਾ ਸਾਧਨਾ ਮਾਰਗ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਉੱਤੇ ਆਧਾਰਿਤ ਸੀ। ਇਸ ਲਈ ਹਰ ਸਿਲਸਿਲੇ ਦਾ ਸ਼ੇਖ ਜਾਂ ਖਲੀਫਾ ਇਹ ਸਿੱਧ ਕਰਨ ਦਾ ਯਤਨ ਕਰਦਾ ਸੀ ਕਿ ਉਸ ਦੇ ਸਿਲਸਿਲੇ ਦਾ ਸੰਬੰਧ ਹਜ਼ਰਤ ਮੁਹੰਮਦ ਜਾਂ ਉਹਨਾਂ ਦੇ ਕਿਸੇ ਖਲੀਫੇ ਨਾਲ ਹੈ। ਇਸ ਦਾ ਦੂਸਰਾ ਕਾਰਨ ਇਹ ਵੀ ਸੀ ਕਿ ਇਹ ਸੂਫੀ ਆਪਣੇ ਆਪ ਨੂੰ ਇਸਲਾਮ ਧਰਮ ਤੋਂ ਵੱਖ ਵੀ ਨਹੀਂ ਸੀ ਕਰਨਾ ਚਾਹੁੰਦੇ। ਇਹਨਾਂ ਨੇ ਆਪਣਾ ਸੰਬੰਧ ਮੁਹੰਮਦ ਸਾਹਿਬ ਨਾਲ ਜੋੜੀ ਰੱਖਿਆ, ਪਰ ਇਹ ਸੂਫੀ ਸਾਧਕ ਜਿੱਥੇ ਵੀ ਇਸਲਾਮ ਜਾਂ ਸੂਫੀ ਮਤ ਦਾ ਪ੍ਰਚਾਰ ਕਰਨ ਲਈ ਗਏ, ਇਹਨਾਂ ਨੇ ਉੱਥੋਂ ਦੇ ਪ੍ਰਭਾਵ ਗ੍ਰਹਿਣ ਕੀਤੇ ਅਤੇ ਉਹਨਾਂ ਪ੍ਰਭਾਵਾਂ ਦੇ ਕਾਰਨ ਹੀ ਇਹਨਾਂ ਨੇ ਆਪਣੇ ਆਪਣੇ ਸਿਲਸਿਲੇ ਦੀ ਰੂਪ-ਰੇਖਾ ਸਪਸ਼ਟ ਕੀਤੀ। ਇਸ ਸੰਬੰਧ ਵਿੱਚ ਸੈਯਦ ਅਤਹਰ ਅਵਾਸ ਰਿਜ਼ਵੀ ਲਿਖਦਾ ਹੈ, ਇਹਨਾਂ ਸੰਪਰਦਾਇਆਂ ਨੇ ਬੁੱਧ, ਈਸਾਈ, ਵੇਦਾਂਤ ਅਤੇ ਯੋਗ ਸਿਧਾਂਤਾਂ ਦਾ ਇਸਲਾਮੀਕਰਨ ਕਰਕੇ ਇਹਨਾਂ ਨੂੰ ਇਸ ਪ੍ਰਕਾਰ ਆਪਣੇ ਅੰਦਰ ਰਚਾ ਲਿਆ ਕਿ ਇਹਨਾਂ ਪ੍ਰਭਾਵਾਂ ਨੂੰ ਸੂਫੀ ਮਤ ਤੋਂ ਵੱਖ ਕਰਨਾ ਔਖਾ ਹੋ ਗਿਆ। ਸੂਫੀ ਸਾਧਕ ਜਿਸ ਸਥਾਨ ਜਾਂ ਖੇਤਰ ਵਿੱਚ ਗਏ, ਉਹ ਉੱਥੋਂ ਦੇ ਸਮਾਜ, ਸੱਭਿਅਤਾ ਅਤੇ ਸੱਭਿਆਚਾਰ ਦਾ ਪ੍ਰਭਾਵ ਗ੍ਰਹਿਣ ਕਰਦੇ ਗਏ ਅਤੇ ਉਹਨਾਂ ਦਾ ਇਸਲਾਮੀਕਰਨ ਵੀ ਕਰਦੇ ਗਏ। ਇਸ ਲਈ ਉਹਨਾਂ ਨੂੰ ਸੂਫੀ ਮਤ ਤੋਂ ਅਲੱਗ ਨਹੀਂ ਸਮਝਿਆ ਜਾਂਦਾ। ਸੂਫੀਆਂ ਦੇ ਪ੍ਰਮੁੱਖ ਸਿਲਸਿਲੇ ਕਾਦਰੀ, ਚਿਸ਼ਤੀ, ਸੋਹਰਵਰਦੀ, ਨਕਸ਼ਬੰਦੀ, ਮੌਲਵੀਆ, ਮਲਾਮਤੀ ਅਤੇ ਸ਼ਾਹਜਲਾਂ ਹਨ। ਭਾਰਤ ਵਿੱਚ ਸੂਫੀ ਸੰਤਾਂ, ਸਾਧਕਾਂ, ਫਕੀਰਾਂ ਦੀ ਆਮਦ 9ਵੀਂ ਸਦੀ ਤੋਂ ਆਰੰਭ ਹੋ ਗਈ ਸੀ। 9ਵੀਂ ਸਦੀ ਵਿੱਚ ਅਬੂ ਹਾਫਿਜ਼ ਸਿੰਧ ਦੇ ਇਲਾਕੇ ਵਿੱਚ ਆਇਆ ਅਤੇ ਕੁਝ ਸਮਾਂ ਉਹ ਰਹਿ ਕੇ ਇੱਥੇ ਹੀ ਵਫਾਤ ਪਾ ਗਏ, ਅਰਥਾਤ ਉਹ ਦੁਨੀਆ ਤੋਂ ਵਿਦਾ ਹੋ ਗਏ। 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਪੁੱਤਰ ਮਸੂਦ ਨਾਲ ਸ਼ੇਖ ਅਲੀ ਹੁਜ਼ਵੇਰੀ ਭਾਰਤ ਆਏ ਸਨ ਤੇ ਉਹ ਲਾਹੌਰ ਵਿੱਚ ਠਹਿਰੇ। ਪਾਕਿਸਤਾਨ ਵਿੱਚ ਆਪ ਨੂੰ ਸਤਿਕਾਰ ਨਾਲ ਹਜ਼ਰਤ ਦਾਤਾ ਗੰਜ ਬਖਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਗਜ਼ਨਵੀ ਦੇ ਰਹਿਣ ਵਾਲੇ ਸਨ। ਆਪ ਦੇ ਪੀਰੋ ਮੁਰਸ਼ਦ ਸ਼ੇਖ ਅਬੁਲ ਫਜ਼ਲ ਗਜ਼ਨਵੀ ਨੇ ਆਪ ਨੂੰ ਆਦੇਸ਼ ਦਿੱਤਾ ਕਿ ਹਿੰਦੁਸਤਾਨ ਵਿੱਚ ਜਾ ਕੇ ਸੂਫੀ ਮਤ ਦਾ ਪ੍ਰਚਾਰ ਕੀਤਾ ਜਾਏ। ਇਸ ਲਈ ਆਪ ਸੂਫੀ ਮਤ ਦੇ ਪ੍ਰਚਾਰ ਅਤੇ ਪਸਾਰ ਲਈ ਭਾਰਤ ਆਏ। 12ਵੀਂ ਸਦੀ ਦੇ ਅੰਤ ਵਿੱਚ ਪੰਜਾਬ ਵਿੱਚ ਪਹਿਲਾ ਸਿਲਸਿਲਾ ਇਰਾਨੀ ਸੂਫੀਆਂ ਦਾ ਗਜ਼ਰੂਨੀਆ ਸਿਲਸਿਲਾ ਮੰਨਿਆ ਜਾਂਦਾ ਹੈ। ਸ਼ੇਖ ਸਫੀਉ ਉਦ ਦੀਨ ਗਜ਼ਰਾਨੀ ਉੱਚ ਵਿੱਚ ਆਇਆ ਤੇ ਆਪਣੀ ਖਾਨਕਾ ਬਣਾਈ। ਸ਼ੇਖ ਬਹਾਉਉੱਦੀਨ ਜ਼ਕਾਰੀਆ ਪੰਜਾਬ ਵਿੱਚ ਹੀ ਪੈਦਾ ਹੋਇਆ ਸੂਫੀ ਸੀ, ਜਿਸ ਨੇ ਸੋਹਰਵਰਦੀ ਸਿਲਸਿਲਾ ਆਰੰਭ ਕੀਤਾ। ਭਾਰਤ ਵਿਚਲੇ ਸਾਰੇ ਸੂਫੀਆਂ ਵਿੱਚੋਂ ਸ਼ੇਖ ਬਹਾਉਦੀਨ ਜ਼ਕਾਰੀਆ ਸਭ ਤੋਂ ਅਮੀਰ ਸੀ, ਪਰੰਤੂ ਉਸਨੇ ਆਪਣਾ ਸਾਰਾ ਧਨ ਦੌਲਤ ਨਿੱਜੀ ਐਸ਼ੋ ਆਰਾਮ ਲਈ ਵਰਤਣ ਦੀ ਥਾਂ ਲੋਕ ਭਲਾਈ ਅਤੇ ਸਿੱਖਿਆ ਆਦਿ ਪ੍ਰਦਾਨ ਕਰਨ ਉੱਤੇ ਖਰਚ ਕੀਤਾ। 15ਵੀਂ ਸਦੀ ਤੱਕ ਚਿਸ਼ਤੀ ਅਤੇ ਸੋਹਰਵਰਦੀ ਸਿਲਸਿਲਿਆਂ ਦੇ ਮੁਕਾਬਲੇ ਕਾਦਰੀ ਸਿਲਸਿਲੇ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਲੱਗੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੱਧਕਾਲੀ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਵਿੱਚ ਸੂਫੀ ਮਤ ਦਾ ਬਹੁਤ ਪ੍ਰਭਾਵ ਰਿਹਾ ਅਤੇ ਇਹਨਾਂ ਨੇ ਇਸ ਸਮੇਂ ਦੌਰਾਨ ਪੰਜਾਬੀ ਜਨ ਜੀਵਨ ਨੂੰ ਰੂਹਾਨੀਅਤ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸੂਫੀਆਂ ਨੇ ਬਿਨਾਂ ਭੇਦਭਾਵ ਵਾਲੇ ਸਮਾਜ ਅਤੇ ਸਾਂਝੀ ਸੰਸਕ੍ਰਿਤੀ ਦੀ ਸਿਰਜਣਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਪੰਜਾਬੀ ਸ਼ਬਦ ਸੱਭਿਆਚਾਰ ਵਿੱਚ ਵੀ ਸੂਫੀ ਕਾਵਿ ਪਰੰਪਰਾ ਇੱਕ ਗੌਰਵਮਈ ਪ੍ਰਾਪਤੀ ਹੈ। ਸ਼ੁਕਰੀਆ ਜੀ, ਬਹੁਤ ਬਹੁਤ। ਹਾਂਜੀ ਮੈਮ।
बहुत बहुत ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਅੱਛਾ, ਮੈਂ ਤੁਹਾਨੂੰ वाह ਮੁਬਾਰਕ वाह, क्या ਦਿੰਦੀ बात ਆ। है। ਤੁਸੀਂ ਬਹੁਤ ਅੱਛਾ ਪੜਿਆ ਔਰ ਬੜੀ ਕੋਸ਼ਿਸ਼ ਕੀਤੀ ਕਿ ਸਾਨੂੰ ਸਾਰਿਆਂ ਨੂੰ ਜਿਹੜੇ ਅਲਫਾਜ਼ ਨਹੀਂ ਆਉਂਦੇ ਤੁਸੀਂ ਉਹਨਾਂ ਦਾ ਮਤਲਬ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਬਹੁਤ ਬਹੁਤ ਮੁਬਾਰਕ, ਥੈਂਕ ਯੂ ਵੈਰੀ ਮਚ, ਬਹੁਤ ਪਿਆਰਾ ਪੜਿਆ ਤੁਸੀਂ। ਹਾਂਜੀ ਸੰਗਤਿਓ, ਸਭ ਤਿਆਰ ਹੋ? ਹਾਂਜੀ, ਕੌਣ ਆਣਗੇ ਜੀ ਪਹਿਲਾਂ? ਸ਼ੁਰੂ ਜੀ ਕਰ ਪਹਿਲਾਂ ਦਿਓ। ਮੈਂ ਹੀ ਆ ਜਾਣੀ। ਚਲ ਹਾਂਜੀ, ਪਹਿਲੇ ਤੁਸੀਂ ਆਓ। ਨਹੀਂ ਤੁਸੀਂ ਤਲਤ ਆਓ ਜੀ, ਤਲਤ ਆਓ। ਗੁਰਦਾਸ ਜੀ ਤੁਸੀਂ ਕੁਝ ਕਹਿਣਾ ਹੈ ਤੇ ਕਹਿ ਲਓ, ਕੋਈ ਨਹੀਂ। नहीं पहले तुसी कहो, हम तुसी मैं फिर ਪਹਿਲੇ बाद ਆਪ, ਪਹਿਲੇ ਆਪ। पहले आप। ਤਲਤ, ਤਲਤ ਜੀ ਪਹਿਲਾਂ। ਹਾਂਜੀ ਜੀ, ਸਭ ਤੋਂ ਪਹਿਲਾਂ ਤੇ ਮੈਂ ਲਖਵੀਰ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸੂਫੀ ਮਤ ਤੇ ਤਸਵੁਫ ਦੀ ਪਰਖ ਪੜਚੋਲ ਕੀਤੀ ਤੇ ਇਸਲਾਮ ਤੇ ਕੁਰਾਨ ਦੇ ਆਦਰਸ਼ ਨੂੰ ਵੀ ਸਾਹਮਣੇ ਰੱਖਦੇ ਹੋਇਆ ਗੋਇਆ। ਇੱਕ ਮੁਸਲਮਾਨ ਹੋਣ ਦੀ ਹਸੀਅਤ ਨਾਲ ਮੈਂ ਇਹਨੂੰ ਬਹੁਤ ਕਦਰ ਦੀ ਨਿਗਾਹ ਨਾਲ ਵੇਖਦੀ। ਰੱਬ ਸਭ ਦਾ ਹੈ, ਇੱਕ ਹੈ ਤੇ ਸਾਰੇ ਮਜ਼ਾਹਿਬ ਦੇ ਆਦਰਸ਼ ਵੀ ਇੱਕ ਨੇ। ਸਾਰੇ ਮਜ਼ਾਹਿਬ ਸਾਨੂੰ ਇਖਲਾਕੀ, ਦੀਨੀ ਤੇ ਦੁਨਿਆਵੀ ਰਹਿਸ ਦਾ ਦਰਸ ਦਿੰਦੇ ਨੇ। ਕੁਰਾਨ ਇੱਕ ਇਲਹਾਮੀ ਕਿਤਾਬ ਹੈ, ਯਾਨੀ ਕਿ ਉਤਾਰੀ ਗਈ। ਇਹ ਇੱਕ ਇਲਹਾਮੀ ਕਿਤਾਬ ਤੇ ਹੈ ਹੀ ਹੈ, ਲੇਕਿਨ ਅਗਰ ਇਹਨੂੰ ਸਹੀ ਤਰੀਕੇ ਨਾਲ ਪੜ੍ਹਿਆ ਜਾਏ ਤੇ ਇੱਕ ਮੁਕੰਮਲ ਕੋਡ ਆਫ ਕੰਡਕਟ ਹੈ, ਇੱਕ ਮੁਕੰਮਲ ਜ਼ਾਬਤਾ ਇਖਲਾਕ ਹੈ। ਯਾਨੀ ਕਿ ਸਾਨੂੰ ਇਹ ਦੱਸਿਆ ਗਿਆ ਹੈ ਕੁਰਾਨ ਰਾਹੀਂ ਕਿ ਜ਼ਿੰਦਗੀ ਕਿੰਜ ਗੁਜ਼ਾਰਨੀ ਹੈ। ਇਹ ਸਾਨੂੰ ਦੱਸਦਾ ਹੈ ਕਿ ਰੱਬ ਦਾ ਤੇ ਬੰਦੇ ਦਾ ਕੀ ਰਿਸ਼ਤਾ ਹੈ, ਔਰ ਇਹ ਸਾਨੂੰ ਇਹ ਦੱਸਦਾ ਹੈ ਕਿ ਇਹ ਸਿੱਧਾ ਰਸਤਾ ਹੈ। ਤੁਸੀਂ ਰੱਬ ਕੋਲ ਡਾਇਰੈਕਟ ਮੰਗੋ, ਉਹ ਤੁਹਾਡੀ ਸੁਣੇਗਾ। ਰੱਬ ਤੇ ਬੰਦੇ ਦਾ ਰਿਸ਼ਤਾ ਜਿਹੜਾ ਹੈ, ਉਹਦੇ ਹਕੂਕ, ਉਹਦੇ ਫਰਾਈਜ਼, ਇਹ ਰੱਬ ਜਾਣੇ ਤੇ ਬੰਦਾ। ਪਰ ਕੁਰਾਨ ਆਖਦਾ ਹੈ ਕਿ ਬੰਦੇ ਦੇ ਨਾਲ ਬੰਦੇ ਦਾ ਪਿਆਰ ਤੇ ਉਹਦੇ ਹਕੂਕ ਤੇ ਉਹਦੇ ਫਰਾਈਜ਼ ਜ਼ਿਆਦਾ ਅਹਿਮ ਨੇ। ਬੰਦਾ ਬੰਦੇ ਨੂੰ ਮਾਫ ਕਰੇਗਾ ਤੇ ਰੱਬ ਵੀ ਮਾਫ ਕਰੇਗਾ। ਇਸ ਲਈ ਕੁਰਾਨ ਵੀ ਜ਼ੋਰ ਦਿੰਦਾ ਹੈ ਕਿ ਲੋਕਾਂ ਦਾ ਖਿਆਲ ਕਰੋ, ਉਹਨਾਂ ਨਾਲ ਇਨਸਾਫ ਕਰੋ, ਛੋਟੇ ਵੱਡੇ ਦਾ ਫਰਕ ਮੁਕਾਓ ਤੇ ਇੱਕ ਤਕੜੀ ਵਿੱਚ ਹਰ ਚੀਜ਼ ਨੂੰ ਤੋਲੋ। ਕੁਰਾਨ ਨੇ ਤੇ ਸਿੱਧਾ ਰਸਤਾ ਵਿਖਾਇਆ ਹੈ। ਪਰ ਇੱਥੇ ਕੀ ਹੋਇਆ ਕਿ ਜਦੋਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜਾਣ ਤੋਂ ਬਾਅਦ ਉਹੀ ਕਹਾਣੀ ਸ਼ੁਰੂ ਹੋ ਗਈ। ਜ਼ੋਰਾਵਰ ਤੇ ਕੁਰਸੀ ਦੀ ਲੜਾਈ, ਹਾਕਮ ਤੇ ਮਹਿਕੂਮ ਦੀ ਜੰਗ, ਤੇ ਫਿਰ ਫਿਰਕੇ ਬਣਾਏ ਗਏ, 72 ਫਿਰਕੇ ਬਣਾਏ। ਉੱਥੋਂ ਹੀ ਇਹ ਸਿਲਸਿਲਾ ਚੱਲਿਆ। ਸਹਾਬਾ ਇਕਰਾਮ ਆਏ, ਯਾਨੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਫਿਰ ਅੱਗੇ ਸੂਫੀਇਜ਼ਮ ਸ਼ੁਰੂ ਹੋ ਗਿਆ, ਤਾਂ ਕਿ ਪੂਰੀ ਇਹਦਾ ਇੱਕ ਮਕਸਦ ਇਹ ਸੀ ਕਿ ਇਸਲਾਮ ਫੈਲੇ, ਲੇਕਿਨ ਜ਼ਿਆਦਾਤਰ ਵੰਡ ਦੀ ਲੜਾਈ ਸ਼ੁਰੂ ਹੋ ਗਈ, ਮੁਸਲਮਾਨ ਵੰਡੇ ਗਏ। ਅੱਛਾ, ਲਖਵਿੰਦਰ ਜੀ ਨੇ ਸੂਫੀ ਦੀ ਬੜੀ ਅੱਛੀ ਇੰਟਰਪ੍ਰੀਟੇਸ਼ਨ ਕੀਤੀ ਔਰ ਬੜੀ ਡਿਟੇਲ ਨਾਲ ਕੀਤੀ ਹੈ। ਮੈਂ ਉਸ ਇੰਨੀ ਡਿਟੇਲ ਦੇ ਵਿੱਚ ਨਹੀਂ ਜਾਵਾਂਗੀ। ਉਹਨਾਂ ਨੇ ਬੜਾ ਜ਼ਬਰਦਸਤ ਉਹਦੀ ਹਿਸਟਰੀ ਨਾਲ ਸਾਰਿਆਂ ਨਾਲ ਜੁੜਤ ਜੜੀ ਉਹ ਦੱਸੀ ਹੈ। ਮੇਰੇ ਮੁਤਾਬਿਕ ਸੂਫੀ ਦਾ ਮਤਲਬ ਇਹ ਹੈ ਕਿ ਸੋਫਪੋਸ਼, ਦਿਲ ਦੀ ਸਫਾਈ, ਸਾਦਾ ਲਿਬਾਸ, ਨਫਸਾਨੀ ਖਾਹਿਸ਼ਾਤ ਨੂੰ ਖਤਮ ਕਰਨਾ, ਸ਼ਰੀਅਤ ਮੁਹੰਮਦੀ ਦਾ ਪੈਰੋਕਾਰ ਹੋਣਾ, ਦੁਨੀਆ ਨੂੰ ਪਸੇ ਪੁਸ਼ਤ ਪਾ ਦੇਣਾ ਤੇ ਅੱਲਾ ਦੀ ਰਜ਼ਾ ਨੂੰ ਤਰਜੀਹ ਦੇਣਾ। ਇਹ ਜਿਹੜਾ ਨਾ, ਇਸ ਨੂੰ ਸੂਫੀ ਸਮਝਿਆ ਗਿਆ। ਇੱਥੇ ਮੈਂ ਕਹਾਂ ਕਿ ਇਸ ਨੂੰ ਸੂਫੀ ਸਮਝਿਆ ਗਿਆ ਕਿ ਇਹ ਸਭ ਕੁਝ ਹੋਏ ਤੇ ਉਹ ਸੂਫੀ। ਤੇ ਇਲਮੇ ਤਸੱਵੁਫ ਜਿਹੜਾ ਹੈ, ਉਹਦੇ ਵੀ 4 ਤਰੀਕੇ ਨੇ। ਸ਼ਰੀਅਤ ਦਾ ਮਤਲਬ ਹੈ ਰੱਬ ਨੂੰ ਮੰਨਣਾ। ਤਰੀਕਤ ਯਾਨੀ ਕਿ ਕਿਸ ਤਰੀਕੇ ਥਾਈ ਅਸੀਂ ਰੱਬ ਤੱਕ ਪਹੁੰਚ ਪਾਵਾਂਗੇ। ਹਕੀਕਤ ਯਾਨੀ ਰੱਬ ਤੇ ਬੰਦੇ ਦਾ ਰਿਸ਼ਤਾ। ਤੇ ਮਾਰਫਤ ਯਾਨੀ ਰੱਬ ਨੂੰ ਜਾਣਨਾ। ਹੁਣ ਸੂਫੀ ਦਾ ਕੀ ਕੰਮ? ਸੂਫੀ ਦਾ ਕੰਮ ਹੈ ਕਿ ਉਹ ਯਕੀਨ ਤੇ ਇਖਲਾਸ ਨਾਲ ਰੱਬ ਨੂੰ ਜਾਣਦਿਆਂ ਹੋਇਆਂ ਬੰਦਿਆਂ ਤੱਕ ਅਪੜੇ, ਬੰਦਿਆਂ ਤੱਕ ਪਹੁੰਚੇ। ਇਹ ਨਹੀਂ ਕਿ ਉਹ ਦੁਨੀਆ ਤਿਆਗ ਦੇ, ਬਲਕਿ ਲੋਕਾਂ ਵਿੱਚ ਬਹਿ ਕੇ ਰੱਬ ਦੀ ਖੁਸ਼ਨੂਦੀ ਨਾਲ ਬੰਦਿਆਂ ਨੂੰ ਖੁਸ਼ ਕਰੇ। ਸੂਫੀ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਤਜ਼ਕੀਆ ਨਫਸ ਕਰੇ। ਤਜ਼ਕੀਆ ਨਫਸ ਦਾ ਇਹ ਮਤਲਬ ਨਹੀਂ ਹੈ ਕਿ ਨਫਸ ਨੂੰ ਤਿਆਗ ਦੇ, ਆਪਣੇ ਅੰਦਰ ਨੂੰ, ਬਾਤਨ ਨੂੰ ਖਤਮ ਕਰ ਦੇ। ਉਹਦਾ ਮਤਲਬ ਹੈ ਕਿ ਉਹਦੀ ਸਫਾਈ ਕਰੇ, ਆਪਣੇ ਦਿਲ ਨੂੰ ਸਾਫ਼ ਕਰਕੇ, ਲੋਕਾਂ ਦੀ ਮਲਾਮਤ ਬਰਦਾਸ਼ਤ ਕਰਕੇ ਫਿਰ ਵੀ ਲੋਕਾਂ ਦੀ ਭਲਾਈ ਦਾ ਸੋਚੇ ਔਰ ਭਲਾਈ ਕਰੇ। ਜਿਨ੍ਹਾਂ ਤੋਂ ਸਾਨੂੰ ਮਲਾਮਤੀ ਸੂਫੀ ਦੀ ਵੀ ਟਰਮ ਜਿਹੜੀ ਹੈ ਹਾਸਲ ਹੁੰਦੀ ਹੈ। ਅੱਛਾ, ਸ਼ਰੀਅਤ ਵਿੱਚ ਮੁਰਸ਼ਦ ਤੇ ਜ਼ੋਰ ਨਹੀਂ ਦਿੱਤਾ ਗਿਆ। ਸ਼ਰੀਅਤ ਵਿੱਚ ਮੁਰਸ਼ਦ ਨਹੀਂ ਹੁੰਦਾ, ਤਰੀਕਤ ਵਿੱਚ ਉਸਤਾਦ ਤੇ ਮੁਰਸ਼ਦ ਨੂੰ ਅਹਿਮੀਅਤ ਹਾਸਲ।
ਤਸੱਵੁਫ ਵਿੱਚ ਬਾਤਨ ਦੀ ਇਸਲਾਹ ਕਰਦਿਆਂ ਹੋਇਆਂ ਦੁਨੀਆ ਨੂੰ ਛੱਡਣਾ ਜ਼ਰੂਰੀ ਨਹੀਂ। ਸਿਰਫ ਜਾਹਿਲ ਸੂਫੀ ਕਹਿੰਦੇ ਨੇ ਕਿ ਦੁਨੀਆ ਤਿਆਗ ਦੋ ਤੇ ਨਫਸ ਨੂੰ ਮੁਕੰਮਲ ਮਾਰ ਦੋ। ਨਫਸ ਦੀ ਸਫਾਈ ਜ਼ਰੂਰੀ ਹੈ। ਨਫਸ ਨੂੰ ਉਹਨੂੰ ਦੁਨੀਆ ਤਿਆਗਣ ਤੋਂ ਇਹਦਾ ਕੋਈ ਮਕਸਦ ਨਹੀਂ। ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਤਾਰੀਖ ਦੇ ਹਵਾਲੇ ਦਿੱਤੇ ਨੇ ਲਿਖਵੀਰ ਜੀ ਨੇ, ਔਰ ਬੜੀ ਜ਼ਬਰਦਸਤ ਇਹਨਾਂ ਨੇ ਤਿਆਰੀ ਦੇ ਬਾਅਦ ਇਹ ਆਰਟੀਕਲ ਲਿਖਿਆ। ਸਾਡੀ ਧਰਤੀ ਜਿਹੜੀ ਹੈ ਨਾ ਉਹ ਸੂਫੀਆਂ ਦੀ ਤੇ ਔਲੀਆ ਕਰਾਮ ਦੀ ਧਰਤੀ ਹੈ। ਇੱਥੇ ਇੰਨੇ ਸੂਫੀਆ ਤੇ ਔਲੀਆ ਕਰਾਮ ਕਿਉਂ ਆਏ? ਇਹਦੇ ਪਿੱਛੇ ਤਾਰੀਖੀ ਤੇ ਸਿਆਸੀ ਮਾਸ਼ੀ ਹਾਲਾਤ ਮੌਜਬ ਸੀ। ਪਰ ਕੁਝ ਇਨਕਲਾਬੀਆਂ ਤੇ ਜ਼ਬਰਦਸਤੀ ਸੂਫੀ ਦੀ ਉਛਾੜ ਪਾਈ ਗਈ ਤੇ ਸੂਫੀ ਨੂੰ ਇਸਟੈਬਲਿਸ਼ਮੈਂਟ ਦਾ ਹਥਿਆਰ ਵੀ ਬਣਨਾ ਪਿਆ। ਇਹ ਵੀ ਇੱਕ ਬਹੁਤ ਵੱਡੀ ਹਕੀਕਤ ਹੈ। ਲੇਕਿਨ ਬਹੁਤ ਸਾਰੇ ਸੂਫੀ ਤੇ ਔਲੀਆ ਕਰਾਮ ਨੇ ਆਪਣੀ ਦਰਗਾਹਾਂ ਤੇ ਖਾਨਕਾਹਾਂ ਨੂੰ ਲੋਕਾਂ ਲਈ ਬਣਾਇਆ ਤੇ ਅੱਜ ਵੀ ਉਹ ਜ਼ਿੰਦਾ ਨੇ, ਕਿਉਂਕਿ ਉਹ ਲੁਕਾਈ ਦੇ ਅੰਦਰ ਰਹਿ ਕੇ ਲੁਕਾਈ ਦੀ ਗੱਲ ਕਰਦੇ ਰਹੇ ਤੇ ਸਮਾਜੀ ਨਾਇਨਸਾਫੀ ਤੇ ਤਰੋਈ ਨਿਜ਼ਾਮ ਨੂੰ ਧੁਤਕਾਰਦੇ ਰਹੇ। ਲੋਕਾਂ ਨੂੰ ਅਵੇਅਰਨੈਸ ਦਿੰਦੇ ਰਹੇ ਅੱਛਾਈ ਦੀ, ਭਲਾਈ ਦੀ, ਔਰ ਲੋਕਾਂ ਦੇ ਕੰਮ ਆਉਣ ਦੀ ਹੀ ਉਹਨਾਂ ਨੇ ਇਹ ਕਿਹਾ। ਔਰ ਹਮੇਸ਼ਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਬੁਰਾਈ ਹੈ ਉਹਦੇ ਅੱਗੇ ਸਟੈਂਡ ਕਰੋ। ਜਿਹੜਾ ਤੁਹਾਡਾ ਮਤਲਬ ਨਾਇਨਸਾਫੀ ਹੈ ਉਹ ਭਾਵੇਂ ਤੁਹਾਨੂੰ ਹਕੂਮਤ ਵੱਲੋਂ ਆਏ, ਐਸਟੈਬਲਿਸ਼ਮੈਂਟ ਵੱਲੋਂ, ਜਾਂ ਜੋ ਵੀ ਤੁਸੀਂ ਕਹਿ ਸਕਦੇ ਹੋ, ਉਹਦੇ ਖਿਲਾਫ ਲੜਨ ਦੀ ਉਹਨਾਂ ਨੂੰ ਇਹ ਅਵੇਅਰਨੈਸ ਦਿੱਤੀ। ਫਿਰ ਇਹਨਾਂ ਨੇ ਅੱਗੇ ਚੱਲ ਕੇ ਕਸ਼ਫੁਲ ਮਾਜੂਬ ਦਾ ਵੀ ਜ਼ਿਕਰ ਕੀਤਾ ਹੈ, ਔਰ ਕਸ਼ਫੁਲ ਮਾਜੂਬ ਜਿਹੜੀ ਹੈ ਉਹ ਅੱਜ ਤੱਕ ਸੂਫੀ ਇਸਲਾਮ ਦੀ ਇੱਕ ਨੁਮਾਇੰਦਾ ਕਿਤਾਬ ਗਰਦਾਨੀ ਜਾਂਦੀ ਹੈ। ਤੇ ਹਜ਼ਰਤ ਅਲੀ ਹਜਵੀਰੀ ਨੇ ਵੀ ਇਹੋ ਦਰਸ ਦਿੱਤਾ ਕਿ ਜਿਹੜੇ ਸੂਫੀ ਨੇ ਜਾਂ ਅਸੀਂ ਜਿਹੜੇ ਆ ਜਾਂ ਸੂਫੀ, ਉਹ ਆਜਿਜ਼ ਲੋਕ ਹੁੰਦੇ ਨੇ, ਉਹ ਆਮ ਬੰਦੇ ਹੁੰਦੇ ਨੇ। ਉਹਨਾਂ ਦਾ ਮਕਸਦ ਦੂਜਿਆਂ ਤੋਂ ਅਲੱਗ ਹੋਣਾ ਨਹੀਂ, ਬਲਕਿ ਉਹਨਾਂ ਦਾ ਮਕਸਦ ਲੋਕਾਂ ਨਾਲ ਜੁੜਨਾ ਹੈ। ਬੰਦਾ ਹੀ ਬੰਦੇ ਦਾ ਦਾਰੂ ਹੈ, ਬੰਦੇ ਦੀ ਖਿਦਮਤ ਕਰਨਾ ਹੀ ਅਸਲ ਮਜ਼ਹਬ ਹੈ। ਤੇ ਮੈਂ ਬੜੇ ਆਸਾਨ ਲਫ਼ਜ਼ਾਂ ਨਾਲ ਥੋੜੀ ਜਿਹੀ ਇਹਦੀ ਇੰਟਰਪ੍ਰੀਟੇਸ਼ਨ ਕੀਤੀ ਹੈ। ਇਹਨਾਂ ਦਾ ਆਰਟੀਕਲ ਜਿਹੜਾ ਹੈ ਉਹ ਬੜਾ ਜ਼ਬਰਦਸਤ ਆਰਟੀਕਲ ਹੈ, ਔਰ ਇਹਨਾਂ ਨੇ ਇੱਕ ਬੜਾ ਮੁਸ਼ਕਲ ਟੌਪਿਕ ਚੁਣਿਆ, ਔਰ ਲੇਕਿਨ ਇਹਦੇ ਤੇ ਬੜੀ ਡਿਟੇਲ ਗੁਫ਼ਤਗੂ ਹੋ ਸਕਦੀ ਹੈ। ਮੈਂ ਇਹਨਾਂ ਨੂੰ ਇੰਨੀ ਅੱਛੀ ਕੋਸ਼ਿਸ਼ ਤੇ ਮੁਬਾਰਕਬਾਦ ਪੇਸ਼ ਕਰਨੀ ਹੈ। ਲਖਵੀਰ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਥੈਂਕ ਯੂ ਵੈਰੀ ਮਚ। ਤੁਹਾਡੀ ਇਨਪੁਟ ਆਲਵੇਜ਼ ਇਜ਼ ਵੰਡਰਫੁਲ। ਹਾਂਜੀ ਗੁਰਦਾਸ ਜੀ, ਤੁਸੀਂ ਲਾਈਨ 'ਚ ਖੜੇ ਹੋ, ਤੁਸੀਂ ਫਰਮਾਓ ਕੁਛ। ਹਾਂਜੀ ਮੈਂ ਵੀ ਕਹਿੰਦਾ, ਅੱਛਾ ਮੇਰੀ ਵਿਚਾਰੇ ਇੰਨੀ ਡੂੰਘੀ ਨਹੀਂ ਹੋਣੀ ਜਿੰਨੀ ਤਲਤ ਨੇ ਕਹੀ ਹੈ, ਪਰ ਮੈਂ ਵੀ ਇਹ ਕਹਿਣਾ ਚਾਹੁੰਦਾ ਜਿਹੜੇ ਸੂਫੀ ਮਤ ਆ ਨਾ, ਜਿੱਥੋਂ ਸ਼ੁਰੂ ਹੋਇਆ, ਇਹ ਆਪਣੇ ਪੰਜਾਬ ਦਾ ਇੱਕ ਗੂੜਾ ਹਿੱਸਾ ਆ। ਹੁਣ 1000 ਸਾਲ ਤੋਂ ਵੀ ਉੱਤੇ ਹੋ ਗਏ ਹਨਾ ਪੰਜਾਬ, ਇਹ ਪੰਜਾਬੀਕਰਨ ਹੋ ਗਿਆ ਸੂਫੀ ਮਤ ਦਾ ਵੀ ਤੇ ਸੂਫੀ ਦਰਗਾਹਾਂ ਦਾ ਵੀ, ਕਣਕਾਂ ਦਾ ਵੀ। ਪਰ ਇਹ ਜਿੱਥੋਂ ਸ਼ੁਰੂ ਹੋਇਆ ਇਹ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ, ਤੇ ਇਸ ਲੇਖ 'ਚ ਇਹਨੇ ਇਤਿਹਾਸ ਦਿੱਤਾ ਕਿੱਥੋਂ ਸ਼ੁਰੂ ਹੋਇਆ, ਕਿੱਥੋਂ ਆਇਆ। ਆਪਣਾ ਸੰਬੰਧ ਇਰਾਨ ਦੇ ਨਾਲ ਵੀ ਹੈਗਾ, ਆਪਣਾ ਅਫਗਾਨਿਸਤਾਨ ਦੇ ਨਾਲ ਵੀ ਹੈਗਾ। ਜਿਹੜੀ ਮੁਲਤਾਨ ਦਰਗਾਹ ਹੈਗੇ ਆ ਉੱਥੇ ਇਹਨਾਂ ਸਾਰਿਆਂ ਦੇ ਨਾਲ ਸ਼ੁਰੂ ਹੁੰਦੇ ਆ ਇਹਨਾਂ ਇਲਾਕਿਆਂ ਦੇ, ਹਨਾ। ਤੇ ਜਿਹੜੇ ਕਨਸੈਪਟਸ ਇਹ ਨਹੀਂ ਦੱਸੇ ਆ ਉਹ ਹੈਗੇ ਕਾਫੀ ਔਖੇ ਸਮਝਣੇ। ਮੈਂ ਵੀ ਕੋਸ਼ਿਸ਼ ਕੀਤੀ ਆ, ਮੇਰੇ ਕੋਲ ਸੂਫੀ ਮਤ ਤੇ ਜਿੱਦਾਂ ਹੈਗੇ ਆ ਕਿਤਾਬਾਂ ਹੈਗੀਆਂ ਮੇਰੇ ਕੋਲ, ਹਨਾ, ਪਰ ਉਹ ਡਿਸਾਈਫਰ ਕਰਨਾ, ਸਮਝਣਾ ਕਾਫੀ ਔਖਾ ਆ ਇੰਗਲਿਸ਼ 'ਚ। ਤੇ ਇਹਨੇ ਪੰਜਾਬੀ 'ਚ ਕੋਸ਼ਿਸ਼ ਕੀਤੀ ਸਾਰੇ ਸਮਝਾਉਣ ਦੀ, ਤੇ ਨਾਲ ਹਟ ਕੇ ਸਮਝਾਇਆ ਵੀ ਆ। ਪਰ ਕਈ ਆਮ ਕਹਿ ਦਿੰਦੇ ਆ ਕਿ ਸੂਫੀ ਮਤ ਤੇ 4 ਡਿਵੀਜ਼ਨਸ ਆ, ਪਰ 4 ਨਹੀਂ ਕਈ ਹੈਗੇ ਆ। ਕਈ 17 ਚੋਂ ਕਈ ਸਬ ਡਿਵੀਜ਼ਨਸ ਇਹਨਾਂ ਦੀ ਹੈਗੀਆਂ ਨੇ। ਸਾਰਿਆਂ 'ਚ ਕੋਸ਼ਿਸ਼ ਕੀਤੀ ਸਮਝਾਉਣ ਦੀ, ਹਨਾ। ਤਾਂ ਮੈਂ ਇਹ ਕਹੂੰਗਾ ਕਿ ਇਹ ਬੜੀ ਔਖਾ ਟੌਪਿਕ ਇਹਨੇ ਚੁਣਿਆ, ਪਰ ਇਹ ਇੱਕ ਵਾਰੀ ਫੇਰ ਆ ਕੇ, ਹਨਾ, ਲੈਕਚਰ ਜਾਂ ਪ੍ਰੈਜੈਂਟੇਸ਼ਨ ਦੇ ਸਕਦੀ ਆ, ਕਰਕੇ ਇੰਨਾ ਵਾਈਡ ਆ, ਇੰਨਾ ਇਹ ਟੌਪਿਕ ਜਿਹੜਾ ਹੈਗਾ ਆ, ਹਨਾ। ਤੇ ਬਸ ਬਹੁਤ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕੀਤਾ। ਹਾਂਜੀ ਬਸ ਤੁਸੀਂ ਇਹੀ ਸਹੀ ਕਹਿਣਾ। ਤੁਸੀਂ ਸਹੀ ਕਹਿ ਰਹੇ ਹੋ। ਇੱਕ ਵਾਰ ਇਸ ਟੌਪਿਕ ਦੇ ਉੱਤੇ ਆਪਾਂ ਫਿਰ ਇੱਕ ਓਪਨ ਡਿਸਕਸ਼ਨ ਰੱਖਾਂਗੇ, ਜਿਹਦੇ 'ਚ ਸਾਰੇ ਆ ਕੇ ਆਪਣਾ ਆਪਣਾ ਯੋਗਦਾਨ ਦੇਣ, ਤਾਂ ਕਿ ਵੀ ਕੈਨ ਗੋ, ਅਸੀਂ ਇਹਦੇ 'ਚ ਜ਼ਿਆਦਾ ਗਹਿਰਾਈ ਦੇ ਵਿੱਚ ਇਹ ਸੂਫੀਜ਼ਮ ਨੂੰ ਸਮਝ ਸਕੀਏ। ਕਿਉਂਕਿ ਸੂਫੀਜ਼ਮ ਬੜੀ ਇੱਕ ਪੇਚੀਦਾ ਜਿਹਾ ਕੰਮ ਹੈਗਾ, ਇਹ ਸਿੰਪਲੀਫਾਈਡ ਨਹੀਂ ਹੈਗਾ। ਤੁਸੀਂ ਇਹਨੂੰ ਕਈ ਤਰੀਕਿਆਂ ਨਾਲ ਦੇਖ ਸਕਦੇ ਹੋ। ਔਰ ਦੇਖੋ ਇਹਦੇ ਤੇ ਸਿੰਪਲ ਤੇ ਹੀ ਹੈ ਕਿ 2 ਭਾਗ ਸੀ,
ਪੋਲੀਟੀਕਲ ਭਾਗ ਵੀ ਸੀ ਤੇ ਨਾਨ ਪੋਲੀਟੀਕਲ ਭਾਗ ਵੀ ਸੀ। ਜਿੱਦਾਂ ਜਿਹੜਾ ਚਿਸ਼ਤੀਆ ਫਿਰਕਾ ਹੈਗਾ ਉਹੀ ਇੱਕ ਐਸਾ ਸੀ ਕਿ ਜਿਹੜਾ ਬਿਲਕੁਲ ਹੀ ਟੋਟਲੀ ਨਾਨ ਪੋਲੀਟੀਕਲ ਸੀਗਾ। ਬਾਕੀਆਂ ਲੋਕਾਂ ਨੇ ਤੇ ਲੜਾਈਆਂ ਝਗੜੇ ਮਤਲਬ ਵਾਰਸ ਦੇ ਵਿੱਚ ਵੀ ਉਹਨਾਂ ਨੇ ਸ਼ਿਰਕਤ ਕੀਤੀ ਹੈਗੀ ਹੈ। ਸੋ ਅੱਜ ਕੱਲ੍ਹ ਵੀ ਜਿੱਦਾਂ ਔਰ ਪੋਲੀਟਿਕਸ ਦੇ ਵਿੱਚ ਕਾਫੀ ਇਹਨਾਂ ਦਾ ਯੋਗਦਾਨ ਰਿਹਾ ਹੈਗਾ ਹੁਣ ਵੀ। ਈਵਨ ਜਿਹੜਾ ਅਫਰੀਕਨ ਕੰਟਰੀਜ਼ ਦੀ ਆਪਾਂ ਗੱਲ ਨਹੀਂ ਕੀਤੀ, ਉੱਥੇ ਹਾਲੇ ਵੀ ਜਿਹੜੇ ਸੂਫੀ ਫਿਰਕੇ ਦੇ ਲੋਕ ਨੇ ਉਹ ਇਨ ਪੋਲੀਟੀਕਲੀ ਪਾਵਰ 'ਚ ਹੈਗੇ ਨੇ। ਸੋ ਨਹੀਂ, ਅਸੀਂ ਇਹ ਵਾਪਸ ਆ ਕੇ, ਯੂ ਰਾਈਟ, ਅਸੀਂ ਵਾਪਸ ਆ ਕੇ ਫਿਰ ਅਸੀਂ ਇਹਨਾਂ ਦੇ ਬਾਰੇ ਗੱਲ ਕਰਾਂਗੇ। ਹਾਂਜੀ, ਹੋਰ ਕੌਣ ਬੋਲਣਗੇ? ਬੀਬਾ ਜੀ, ਸ਼ੇਖ ਆਫਤਾਬ ਜੀ ਵੀ ਆ ਗਏ ਹੋਏ ਨੇ, ਉਹਨਾਂ ਨੂੰ ਵੀ ਹਾਂਜੀ, ਤੁਸੀਂ ਆਨੇ ਉਹ ਕਹਿਣਗੇ ਕਿ ਹਾਂਜੀ, ਮੈਂ ਉਹਨਾਂ ਨੂੰ ਮੌਕਾ ਦੇ ਰਹੀ ਹਾਂ ਕਿ ਆਪ ਹਾਂਜੀ ਸ਼ੇਖ ਆਫਤਾਬ ਜੀ आओ प्लीज। जी जी, आवाज आ रही है मेरी? बिल्कुल सही, हाँ एब्सोल्युटली जी, सही आ रही। हाँ जी, एक्चुअली मेरा नेट ਜਿਹੜਾ ਨਾ ਪ੍ਰੋਬਲਮ ਕਰ ਰਿਹਾ ਹੈ। नहीं आ ਬहरहाल रही ਜੀ है ਮੈਂ, ਹਾਂ ਜੀ, ਮੈਂ ਆਰਟੀਕਲ ਸੁਣਿਆ जी। ਤੇ ਆਪਣਾ ਤਲਤ ਜੀ ਨੇ ਬਹੁਤ ਢੇਰ ਇਹਦੇ ਤੇ ਗੱਲ ਕੀਤੀ ਤੇ ਮੈਂ ਸਮਝਣਾ ਹੈ ਕਿ ਸੂਫੀ ਤਹਿਰੀਕ ਦਾ ਇਸਲਾਮ ਮਜ਼ਹਬ ਅੰਦਰ ਜਿਹੜੀ ਮਟੀਰੀਅਲਿਸਟਿਕ ਅਪਰੋਚ ਹੈ ਜਾਂ ਥਾਟਸ ਨੇ ਉਹਦੇ ਉਭਾਰ ਨੂੰ ਰੋਕਣਾ ਸੀ। ਸੂਫੀ ਤਹਿਰੀਕ ਨੂੰ ਕਿਸੇ ਇੱਕ ਮਜ਼ਹਬ ਨਾਲ ਨਹੀਂ ਜੋੜਿਆ ਜਾ ਸਕਦਾ। ਇਹਦੀ ਐਸੋਸੀਏਸ਼ਨ तमाम ਅਬਰਾਹਮਿਕ ਜਿਹੜੇ ਮਜ਼ਹਬ ਯਾਨੀ ਕਿ ਯਹੂਦੀਅਤ, ਈਸਾਈਅਤ, ਇਸਲਾਮ ਨਾਲ ਹੈ, ਬਲਕਿ ਹਿੰਦੂਇਜ਼ਮ ਤੇ ਬੁੱਧ ਮਤ ਵਿੱਚ ਵੀ ਮੌਜੂਦ ਹੈ। ਭਗਵਤ ਗੀਤਾ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਸਿੱਧੇ ਲਫ਼ਜ਼ਾਂ ਦੇ ਵਿੱਚ ਇਹਨੂੰ ਅਸੀਂ ਇਸ ਤਰ੍ਹਾਂ ਬਿਆਨ ਕਰ ਸਕਦੇ ਹਾਂ ਭਈ ਇਸ ਫਿਲਾਸਫੀ ਦਾ ਮਤਲਬ ਥੀਸਿਸ ਆਫ ਡਿਵਾਈਨਾਈਜੇਸ਼ਨ ਜਾਂ ਖੁਦਾ ਦਾ ਮਾਲਕ ਕੁਲ ਹੋਣਾ ਹੀ ਹੈ। ਸਾਡੇ ਖਿੱਤੇ ਵਿੱਚ ਇਹਨਾਂ ਦੀ ਆਮਦ ਜਿਹੜੀ ਹੈ ਮੁਹੰਮਦ ਬਿਨ ਕਾਸਿਮ ਤੋਂ ਬਾਅਦੋਂ ਨਜ਼ਰ ਆਉਂਦੀ ਹੈ, ਜਦੋਂ ਮੁਸਲਮਾਨ ਧਾੜਵੀ ਦਿੱਲੀ ਵੱਲ ਚੜਾਈ ਕਰਦੇ ਸਨ। ਬਹੁਤੇ ਸੂਫੀ ਇਹਨਾਂ ਦੇ ਛਤਰ ਛਾਵਾਂ ਇੱਥੇ ਤਬਲੀਗ ਕਰਦੇ ਨਜ਼ਰ ਆਏ। ਉਸ ਵੇਲੇ ਦੇ ਸਮਾਜੀ ਮਾਸ਼ੀ ਹਾਲਾਤ, ਪੁਰਾਣੇ ਵਿਹਾਰਾਂ, ਜ਼ਾਤ ਪਾਤ ਦੇ ਤਫਰੀਕ ਵੀ ਇੱਕ ਕਾਰਨ ਰਹੀ। ਖਾਸ ਕਰ ਮੁਲਤਾਨ ਦੇ ਸੂਫੀ ਮਜ਼ਹਬੀ ਆਲਮ ਬਹਾਉਦੀਨ ਜ਼ਿਕਰੀਆ ਦਾ ਵੀ ਜ਼ਿਕਰ ਕੀਤਾ ਇਹਨਾਂ ਨੇ। ਸ਼ਾਹ ਰੁਕਨ ਆਲਮ ਹਾਕਮਾਂ ਦੇ ਪਾਖੀ ਪੂਰੇ ਕਰਦੇ ਸਨ। ਉਹਨਾਂ ਲੁਕਾਈ ਉੱਤੇ ਮਜ਼ਹਬੀ ਉਛਾੜ ਪਾ ਕੇ ਤਾਕਤਵਰਾਂ ਦੀ ਹਾਕਮੀਅਤ ਨੂੰ ਹੀ ਮਜ਼ਬੂਤ ਕੀਤਾ। ਮੁਲਤਾਨ ਦੇ ਇੱਕ ਸੂਫੀ ਸ਼ਾਹ ਸ਼ਮਸ ਤਬਰੇਜ਼ ਤੋਂ ਆਏ ਸਨ, ਈਰਾਨ ਦੇ। ਉਹ ਆਪਣਾ ਰੂਮੀ ਦੇ ਹਮਸਰ ਸੀ ਔਰ ਖਾਸ ਕਰ ਈਰਾਨ ਦੇ ਵਿੱਚ ਉਹਨਾਂ ਦਾ ਕਾਫੀ ਉਹਨਾਂ ਦੇ ਨਾਲ ਮੁਨਾਜ਼ਰਾ ਵੀ ਰਿਹਾ ਔਰ ਉਹਦੀ ਜਿਹੜੀਆਂ ਥਾਟ ਸੀ ਨਾ ਰੂਮੀ ਦੀਆਂ, ਉਹਦੇ ਉਹ ਮੁਖਾਲਫ ਵੀ ਸਨ। ਇਹਨਾਂ ਜਿਹੜੇ ਉਸ ਵਕਤ ਦੇ ਹਾਕਮ ਸੀ ਜਿਹੜੇ ਬਹਾਉਦੀਨ ਜ਼ਿਕਰੀਆ ਤੇ ਸ਼ਾਹ ਰੁਕਨ ਆਲਮ, ਕਿਉਂਕਿ ਉਹ ਜਿਹੜੇ ਦਰਬਾਰੀ ਸਾਰੇ ਇਹ ਸਨ, ਸਾਰੇ ਬਜ਼ੁਰਗ, ਉਹ ਜਦੋਂ ਸ਼ਾਹ ਸ਼ਮਸ ਤਬਰੇਜ਼ ਮੁਲਤਾਨ ਚ ਆ ਕੇ ਲੁਕਾਈ ਦੀ ਤੇ ਸੱਚ ਦੀ ਗੱਲ ਕਰਦੇ ਸੀ, ਹੀਣੀਆਂ ਨਮਾਣੀਆਂ ਦੀ ਗੱਲ ਕਰਦੇ ਸੀ, ਤੇ ਰੱਬ ਦਾ ਉਹ ਜਿਹੜੀ ਪਰਤ ਸੀ ਜਿਹੜੀ ਕਿ ਬੰਦੇ ਅੰਦਰ ਰਹਿੰਦੀ ਸੀ, ਜਿਹੜੀ ਕਿ ਲੁਕਾਈ ਚ ਰਹਿੰਦੀ ਸੀ, ਉਹਨਾਂ ਦਾ ਪ੍ਰਚਾਰ ਕਰਦੇ ਸੀ। ਇਹ ਗੱਲਾਂ ਇਹਨਾਂ ਨੂੰ ਵਾਰੇ ਨਹੀਂ ਸੀ। ਦਰਬਾਰ ਦੇ ਹੁਕਮ ਤੇ ਹੀ ਇਹਨਾਂ ਨੂੰ ਉਹਨਾਂ ਤੇ ਫਤਵਾ ਲਾਉਣ ਦਾ ਕਿਹਾ ਗਿਆ ਔਰ ਉਹਨਾਂ ਨੇ ਫਤਵਾ ਲਾਇਆ ਔਰ ਉਹਦੀ ਪੁੱਠੀ ਖੱਲ ਲਹਾਈ। ਦੂਸਰੀ ਗੱਲ ਇਹਨਾਂ ਨੇ ਕੀਤੀ ਕਿ ਪ੍ਰੋਫਟ ਮੁਹੰਮਦ ਤੋਂ ਇਹ ਸ਼ੁਰੂ ਹੋਇਆ, ਲੇਕਿਨ ਇਸ ਤਰ੍ਹਾਂ ਨਹੀਂ ਸੀ। ਕਿਤੇ ਵੀ ਪ੍ਰੋਫਟ ਮੁਹੰਮਦ ਨੇ ਇਹ ਨਹੀਂ ਆਖਿਆ ਕਿ ਤੁਸੀਂ ਦੁਨੀਆ ਨੂੰ ਤਿਆਗ ਦਿਓ ਤੇ ਲੋਕਾਂ ਤੋਂ ਵੱਖ ਹੋ ਜਾਓ। ਉਹਨਾਂ ਦਾ ਆਖਰੀ ਖੁਤਬਾ ਜਿਹੜਾ ਕਾਬਿਲ ਗੌਰ ਹੈ ਔਰ ਸਾਨੂੰ ਉਹਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਸਿੱਧੇ ਰਸਤੇ ਤੇ ਟੁਰਦੇ ਰਹਿਣਾ, ਇੱਕ ਅੱਲਾ ਤੇ ਮੇਰਾ ਕਹਿਣਾ ਤੇ ਅਮਲ ਤੁਹਾਡੇ ਲਈ ਕਾਫੀ ਹੈ। ਸੂਫੀ ਫਿਰਕਾ ਉਹਨਾਂ ਦੇ ਮਰਨ ਤੋਂ ਬਾਅਦ ਇਮਾਮ ਹਨੀਫਾ, ਜਿਹੜੇ 12 ਇਮਾਮ ਨੇ ਨਾ, ਉਹਨਾਂ ਵਿੱਚ ਇਮਾਮ ਹਨੀਫਾ ਜਿਹਨੂੰ ਸੁੰਨੀ ਮੰਨਦੇ ਨੇ, ਉਹਦੇ ਪੈਰੋਕਾਰਾਂ ਸ਼ੁਰੂ ਕੀਤਾ। ਦੂਸਰਾ ਇਹ ਤੇ ਸਭ ਤੋਂ ਵੱਡਾ ਜਿਹੜਾ ਧਰੋ ਕੀਤਾ ਨਾ ਸੂਫੀਆਂ ਨੇ, ਉਹ ਸਾਡੇ ਮਜ਼ਹਬ ਨਾਲ ਹੀ ਕੀਤਾ। ਇਹਨਾਂ ਮਜ਼ਹਬ ਦੀ ਆੜ ਦੇ ਵਿੱਚ ਆਪਣੀ ਦੁਕਾਨਦਾਰੀਆਂ ਚਮਕਾਈਆਂ, ਬਾਜ਼ਾਰ ਬਣਾਏ, ਖਾਨਕਾਵਾਂ ਬਣਾਈਆਂ। ਉੱਥੇ ਲੋਕੀ ਆ ਕੇ ਕੀ ਕਰਦੇ ਨੇ ਕਿ ਇਹਨਾਂ ਕੋਲ ਮੰਗਦੇ ਨੇ, ਮੰਨਤਾਂ ਮੰਗਦੇ ਨੇ। ਇਹਨਾਂ ਨੂੰ ਕਹਿੰਦੇ ਨੇ ਦੇ ਦਾਤਾ
ਤੇ ਸਾਨੂੰ ਇਹ ਕਰ ਉਹ ਕਰ ਤੇ ਰੱਬ ਨੂੰ ਭੁੱਲ ਜਾਂਦੇ ਨੇ। ਇਹ ਸਭ ਤੋਂ ਵੱਡਾ ਸ਼ਿਰਕ ਹੈ ਜਿਹੜਾ ਕਿ ਐਂਟੀ ਇਸਲਾਮ ਹੈ, ਇਹਦੇ ਚ ਮਾਫੀ ਨਹੀਂ ਹੈ। ਦੂਸਰਾ ਸਭ ਤੋਂ ਵੱਡਾ ਧਰੋ ਜਿਹੜਾ ਨਾ, ਉਹ ਸਾਡੇ ਖਿੱਤੇ ਦੇ ਉੱਤੇ ਸਾਡੇ ਸ਼ਾਇਰਾਂ ਬਜ਼ੁਰਗਾਂ ਤੇ ਇਨਕਲਾਬੀ ਉੱਤਾ ਵੀ ਇਹਨਾਂ ਨੇ ਹਰੀ ਚਾਦਰ ਜਿਹੜੀ ਕਿ ਤਲਤ ਜੀ ਨੇ ਖੁੱਲ ਕੇ ਬਿਆਨ ਕੀਤੀ, ਉਹ ਪਾਉਣ ਦੀ ਕੋਸ਼ਿਸ਼ ਕੀਤੀ, ਬਲਕਿ ਪਾ ਦਿੱਤੀ, ਤਾਂ ਜੇ ਉਹਨਾਂ ਦੀ ਜਿਹੜੀ ਸ਼ਾਇਰੀ ਹੈ ਜਾਂ ਜੋ ਉਹਨਾਂ ਨੇ ਕਿਹਾ ਜਾਂ ਜੋ ਉਹਨਾਂ ਦਾ ਇਲਮ ਹੈ, ਉਹਨੂੰ ਜਿਹੜਾ ਵੀ ਕਾਰੀ ਪੜ੍ਹੇ ਨਾ, ਇਸ ਛਤਰ ਛਾਵੇਂ ਹੀ ਪੜ੍ਹੇ, ਉਹਦੇ ਚੋਂ ਕੋਈ ਮਤਲਬ ਨਾ ਕੱਢ ਸਕੇ। ਉਹਨਾਂ ਨੇ ਜੋ ਕਿਹਾ ਉਹਨਾਂ ਦੇ ਵਕਤ ਵਿੱਚ, ਉਸ ਵਾਰੇ ਚੋਂ, ਉਸ ਤਾਰੀਖ ਵਿੱਚੋਂ ਸਾਡੇ ਬਾਬਾ ਫਰੀਦ ਤੋਂ ਲੈ ਕੇ ਵਿੱਚ ਬਾਬਾ ਗੁਰੂ ਨਾਨਕ ਤੋਂ ਲੱਗ ਖਵਾਜਾ ਫਰੀਦ ਤੱਕ ਇਹਨਾਂ ਨੂੰ ਕੱਢ ਹੀ ਦਿੱਤਾ। ਸਾਨੂੰ ਉਹ ਅਕਲ ਉਹ ਨਜ਼ਰ ਸਾਡੇ ਕੋਲ ਖੋਲ ਲਈ ਕਿ ਜਿਹਦੇ ਰਾਹੀਂ ਅਸੀਂ ਇਹਨਾਂ ਦੀ ਸ਼ਾਇਰੀ ਤੇ ਇਹਨਾਂ ਦੀ ਹਿਕਮਤ, ਇਹਨਾਂ ਦੇ ਇਲਮ ਨੂੰ ਜਾਣਨਾ ਸੀ। ਦੂਸਰਾ ਹੈ ਕਿ ਇਹ ਜਿਹੜੇ ਸੂਫੀ ਮਤ ਨੇ, ਇਹ ਲੋਕ ਦਰਬਾਰਾਂ ਵਿੱਚ ਹੀ ਪਲਦੇ ਰਹੇ। ਇਹਨਾਂ ਨੂੰ ਦਰਸਾਂ ਵਿੱਚ ਤੇ ਮਦਰਸਿਆਂ ਵਿੱਚ ਜਾਗੀਰਾਂ ਤੇ ਬਾਦਸ਼ਾਹਾਂ ਦੀ ਸਰਪ੍ਰਸਤੀ ਰਹੀ। ਉਹਨਾਂ ਦੀ ਹਾਕਮੀਅਤ ਨੂੰ ਤਾਕਤ ਦਿੰਦੇ ਰਹੇ। ਸੂਫੀ ਮਤ ਦੀ ਤਾਲੀਮ ਤੁਰ ਕੇ ਦੁਨੀਆ ਹੈ, ਦੁਨੀਆਦਾਰੀ ਗਲਤ ਹੈ, ਦੁਨੀਆ ਨਾਲ ਮਨ ਨਹੀਂ ਲਾਣਾ। ਹਾਲਾਂਕਿ ਦੁਨੀਆ ਤੇ ਵੇਲਾ ਹੈ, ਨਿਜ਼ਾਮ ਹੈ, ਵਿਹਾਰ ਹੈ, ਰਿਜ਼ਕ ਦੀ ਵੰਡ ਹੈ, ਦੁਨੀਆ ਨਾਲ ਤਲਕ ਨਹੀਂ ਹੋਣਾ ਤੇ ਕੀ ਸਮਝ ਆਣੀ ਹੈ। ਇੱਥੇ ਮੁਲਾਣਿਆਂ ਤੇ ਕਾਜ਼ੀਆਂ ਦਾ ਰੱਬ ਉਹੀ ਹੈ ਜਿਹੜਾ ਸ਼ਾਹ ਹੁਸੈਨ ਜਾਂ ਬੁੱਲੇ ਸ਼ਾਹ ਦਾ ਹੈ। ਸਾਰਿਆਂ ਨੇ ਆਪਣੇ ਆਪਣੇ ਵਿਚਾਰਾਂ ਮੁਜਬ ਰੱਬ ਦੇ ਤਸੱਵਰ ਨੂੰ ਬਣਾਇਆ ਤੇ ਪੜ੍ਹਿਆ ਹੈ। ਤੇ ਜੇ ਰੱਬ ਦੀ ਗੱਲ ਨੂੰ ਬੰਦੇ ਦੀ ਹੋਂਦ ਨਾਲ ਜੋੜ ਕੇ ਕੀਤੀ ਜਾਵੇ ਜਾਂ ਲੋਕਾਂ ਦੀ ਜਿਉਣ ਮਰਨ ਨਾਲ ਜੋੜ ਕੇ ਕੀਤੀ ਜਾਵੇ, ਤੇ ਮੁੜ ਸੂਫੀ ਮਤ ਵਾਲੇ ਇਸ ਨੂੰ ਮੰਨਣ ਤੋਂ ਇਨਕਾਰੀ ਨੇ। ਤੇ ਸੋ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਸੂਫੀ ਮਤ ਆਏ, ਜਿੰਨੇ ਵੀ ਮਜ਼ਹਬੀ ਜਿਹੜੇ ਨੇ ਉਹ ਨਜ਼ਰੀਆਤ ਆਏ, ਉਹਨਾਂ ਨੇ ਹਮੇਸ਼ਾ ਹੀ ਉੱਚਿਆਂ ਦੀ ਤੇ ਬਾਦਸ਼ਾਹਾਂ ਦੀ ਤੇ ਗੱਲ ਕੀਤੀ ਏ, ਹੀਣੇ ਨਿਮਾਣਿਆਂ ਦੀ ਤੇ ਗੱਲ ਕੋਈ ਨਹੀਂ ਕੀਤੀ। ਤੇ ਨਾ ਹੀ ਉਹਨਾਂ ਨੂੰ ਸਾਰ ਦਿੱਤੀ ਏ। ਸਾਰ ਤੇ ਸਾਡੇ ਲੋਕਾਂ ਦਿੱਤੀ, ਇਨਕਲਾਬੀਆਂ ਦਿੱਤੀ, ਬਾਬਿਆਂ ਨੇ ਦਿੱਤੀ। ਸਾਰ ਤੇ ਦਿੱਤੀ ਆਪਣਾ ਬਾਬਾ ਗੁਰੂ ਨਾਨਕ ਨੇ, ਸ਼ਾਹ ਹੁਸੈਨ ਨੇ, ਬਾਬਾ ਬੁੱਲੇ ਸ਼ਾਹ ਨੇ। ਸੋ ਇਹਨਾਂ ਕਿੱਸਾ ਮੁਖਤਸਰ ਇਹਨਾਂ ਦਾ ਬੜਾ ਇਨਫੋਰਮੇਟਿਵ ਆਰਟੀਕਲ ਹੈ, ਔਰ ਇਹੋ ਜਿਹੇ ਲਿਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਨੂੰ ਵੀ ਸਾਰਿਆਂ ਨੂੰ, ਸਾਰੇ ਲਿਖਾਰੀਆਂ ਨੂੰ, ਸੂਝਵਾਨਾਂ ਨੂੰ ਸਮਝ ਆਵੇ ਕਿ ਫਲਸਫਾ ਕੀ ਹੈ, ਤੇ ਅਸੀਂ ਫਲਸਫੇ ਨੂੰ ਦੇ ਉੱਤੇ ਗੌਰ ਫਿਕਰ ਪਾ ਕੇ ਇੱਕ ਇਹੋ ਜਿਹੇ ਟੀਚੇ ਤੱਕ ਪਹੁੰਚਣਾ ਹੈ ਜਿਹੜਾ ਕਿ ਸਾਡੇ ਆਪਣੇ ਬੰਦੇ ਦੀ ਗੱਲ ਕਰੇ, ਉਹਦੇ ਆਲ ਦੁਆਲ ਦੀ ਗੱਲ ਕਰੇ, ਉਹਦੀ ਜ਼ਿੰਦਗੀ ਨੂੰ ਬਦਲਣ ਦੀ ਗੱਲ ਕਰੇ, ਉਹਦੇ 'ਚ ਖੁਸ਼ੀਆਂ ਪੈਦਾ ਕਰਨ ਦੀ ਗੱਲ ਕਰੇ, ਕਿ ਨਾ ਸਿਰਫ ਹੀ ਹੁਕਮਰਾਨਾਂ ਤੇ ਬਾਦਸ਼ਾਹਾਂ ਦੀ ਜਿਹੜੀ ਹੈ ਨਾ ਉਹ ਤਰਫਦਾਰੀ ਕੀਤੀ ਜਾਏ। ਸ਼ੁਕਰੀਆ। शुक्रिया, बहुत शुक्रिया आफ्ताब साहब, बड़ी मेहरबानी। हाँ जी, हाँ जी, हाँ जी, गौर साहब प्लीज फरमाओ। ਅੱਛਾ, ਇੱਕ ਤੇ ਮੈਂ ਨਾ ਲੀਜ਼ਾ ਜੀ ਨੂੰ ਕਹਾਂਗਾ ਕਿ ਉਹਨਾਂ ਨੇ ਬੜਾ ਜ਼ਬਰਦਸਤ ਟੌਪਿਕ ਲਿਆ, ਬੜੇ ਅੱਛੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਐਕੈਡੈਮਿਕ ਐਕਸਪਲੇਨੇਸ਼ਨ ਹੈ ਨਾ, ਬਹੁਤ ਖੂਬਸੂਰਤ ਹੈ, ਬੜੇ ਅੱਛੇ ਤਰੀਕੇ ਨਾਲ ਉਹਨਾਂ ਕੀਤੀ ਹੈ, ਔਰ ਮਤਲਬ ਅਮੇਜ਼ਿੰਗ, ਬਹੁਤ ਅੱਛੀ, ਇਹ ਬਹੁਤ ਅੱਛੀ ਹੈ। ਲੇਕਿਨ ਇਹ ਜਿਹੜੀ ਡਿਸਕਸ਼ਨ ਅੱਗੇ ਅਸੀਂ ਕਰ ਰਹੇ ਹਾਂ ਕਿ ਉਹ ਸੂਫੀ ਕੌਣ ਔਰ ਕੌਣ ਨਹੀਂ ਹੈ, ਇੰਜੀ ਹੈ ਕਿ ਜੇ ਕੋਈ ਬੰਦਾ ਕਿਸੇ ਨੂੰ ਕਹੇ ਤੂੰ ਆਜਿਜ਼ ਹਾਂ ਤੇ ਉਹ ਕਿ ਹਾਂ ਮੈਂ ਆਜਿਜ਼ ਹਾਂ, ਤੇ ਸੂਫੀ ਤੇ ਕੋਈ ਚੀਜ਼ ਨਹੀਂ ਹੈ, ਕੋਈ ਅਹੁਦਾ ਨਹੀਂ ਹੈ, ਇੱਕ ਗੱਲ। ਪਰ ਉਹਨਾਂ ਦਾ ਆਰਟੀਕਲ ਤੇ ਬਹੁਤ ਅੱਛਾ ਸੀ, ਔਰ ਐਸਾ ਆਰਟੀਕਲ ਸੀ ਕਿ ਜਿਹਨੇ ਥਾਟ ਪ੍ਰਵੋਕ ਕੀਤੀ ਹੈ। ਉਹ ਹਜ਼ਰਤ ਅਲੀ ਨੂੰ ਕਿਸੇ ਨੇ ਪੁੱਛਿਆ ਸੀ ਕਿ ਤਦਬੀਰ ਔਰ ਤਕਦੀਰ 'ਚ ਕੀ ਫਰਕ ਹੈ, ਉਹਨਾਂ ਕਿ ਇੱਕ ਲੱਤ ਚੁੱਕ ਲਓ ਤੇ ਦੂਸਰੀ ਤੁਸੀਂ ਨਹੀਂ ਚੁੱਕ ਸਕਦੇ, ਤੁਸੀਂ ਸਭ ਕੁਝ ਨਹੀਂ ਸਮਝ ਸਕਦੇ। ਸੂਫੀਜ਼ਮ ਬੇਸਿਕਲੀ ਇਹੀ ਹੈ ਕਿ ਜਿਹੜਾ ਤੁਸੀਂ ਆਪਣੇ ਆਪ ਮੈਂ ਮਾਰ ਲੈਣਾ, ਜਦੋਂ ਤੁਸੀਂ ਆਪਣੇ ਆਪ ਨੂੰ ਕੁਝ ਨਹੀਂ ਸਮਝਦੇ ਤੇ ਦੈਟ ਸੂਫੀਜ਼ਮ। ਉਹ ਤੁਸੀਂ ਕਿਸੇ ਮਜ਼ਹਬ ਨਾਲ ਹੀ ਹੋ, ਕਿਸੇ ਨਾਲ ਵੀ ਹੋ। ਲੇਕਿਨ ਇੱਕ ਚੀਜ਼ ਹੈ ਕਿ ਜਿਹੜੀ ਲੀਜ਼ਾ ਜੀ ਨੇ ਇਹਨੂੰ ਸ਼ੁਰੂ ਉੱਥੋਂ ਕੀਤਾ ਨਾ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ, ਔਰ ਇਹਨੂੰ ਇੱਕ ਮਜ਼ਹਬੀ ਕੰਟੈਕਸਟ ਵਿੱਚ ਲਿਆ,
ਮੇਰਾ ਲੇਕਿਨ ਉਹ ਇੱਕ ਐਕਡੈਮਿਕਲੀ ਤੇ ਦਰੁਸਤ ਹੈ ਕਿ ਉਹਨੂੰ ਇਹ ਕਿਹਾ ਜਾ ਸਕਦਾ ਕਿ ਇਸਲਾਮ ਵਿੱਚ ਜਿਹੜਾ ਸੂਫੀਜ਼ਮ ਹੈ ਕਿਸ ਤਰ੍ਹਾਂ ਆਇਆ, ਲੇਕਿਨ ਇਹ ਸਿਰਫ ਇਹ ਸੂਫੀਜ਼ਮ ਨਹੀਂ ਹੈ। ਸੂਫੀਜ਼ਮ ਤੇ ਉਸ ਤੋਂ ਪਹਿਲੇ ਵੀ ਸੀ ਔਰ ਦੂਸਰੇ ਮਜ਼ਾਹਿਬ ਚ ਔਰ ਦੂਸਰੇ ਕਲਚਰਾਂ ਚ ਵੀ ਹਮੇਸ਼ਾ ਹੀ ਚੱਲਦਾ ਹੈ। ਤੇ ਉਹ ਇਹ ਇੱਕ ਗੱਲ ਉਹਦੇ ਚ ਹੈ ਕਿ ਉਹਨਾਂ ਨੇ ਇਸਲਾਮ ਦੇ ਕੰਟੈਕਸਟ ਜਿਹੜਾ ਸੂਫੀਜ਼ਮ ਸੀ ਉਹਨੂੰ ਜ਼ਿਆਦਾ ਬਿਆਨ ਕੀਤਾ। ਬਾਕੀ ਜਿਹੜੀ ਜਿਸ ਤਰ੍ਹਾਂ ਉਹ ਇਹਨਾਂ ਇੱਕ ਚੀਜ਼ਾਂ ਉਹਨਾਂ ਬੜੀਆਂ ਅੱਛੀਆਂ ਗਈਆਂ ਕਿ ਜਿਸ ਤਰ੍ਹਾਂ ਉਹ ਜਦੋਂ ਸੂਫੀਜ਼ਮ ਇੱਥੇ ਆਇਆ ਸਬ ਕੰਟੀਨੈਂਟ ਤੇ ਉਹ ਇੱਥੇ ਦੇ ਕਲਚਰ ਚ ਅਡਾਪਟ ਹੋ ਗਿਆ। ਜਿਸ ਤਰ੍ਹਾਂ ਸਾਡਾ ਇੱਕ ਉਰਦੂ ਰਾਈਟਰ ਹੈ ਮੁਮਤਾਜ਼ ਮੁਫਤੀ, ਤੋਂ ਇੱਕ ਇਲਾਕੇ 'ਚ ਗਿਆ ਤੇ ਉਹਨੇ ਕਿਹਾ ਮੈਂ ਕਿਸੇ ਮੁਸਲਮਾਨ ਕੋਲੋਂ ਪਾਣੀ ਪੀਣਾ ਤਾਂ ਕਿ ਉਹ ਮੇਰਾ ਭਰਛੜ ਨਾ ਹੋ ਜਾਏ। ਤੇ ਉਹ ਕਿਸੇ ਨੇ ਦੱਸਿਆ ਕਿ ਫਲਾਹ ਮੁਹੱਲੇ 'ਚ ਇੱਕ ਬੰਦਾ ਰਹਿੰਦਾ, ਉਹਨੇ ਜਾ ਕੇ ਪੁੱਛਿਆ ਉਹਨੂੰ ਕਿ ਤੂੰ ਕੌਣ ਹੈ? ਉਹਨੇ ਕਿਹਾ ਜੀ ਮੈਂ ਭਗਵਾਨ ਕੀ ਕਿਰਪਾ ਸੇ ਮੁਸਲਮਾਨ ਹੂੰ। ਤੇ ਉਹਨੇ ਕਿਹਾ ਤੇਰਾ ਨਾਂ ਕੀ ਹੈ? ਉਹਨੇ ਕਿਹਾ ਮੇਰਾ ਨਾਂ ਹੈ ਦੀਨ ਮੁਹੰਮਦ। ਤੇ ਇਹ ਮਿਕਸ ਅਪ ਤੇ ਹੋਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਬਹਰਹਾਲ ਜਿਹੜੀ ਸੂਫੀਜ਼ਮ ਰਿਲੀਜੀਅਸ ਕੰਟੈਕਸਟ ਵਿੱਚ ਹੋਈ ਹੈ ਕਿਸੇ ਹੋਰ ਕੰਟੈਕਸਟ ਵਿੱਚ ਹੋਏ, ਉਹਦੇ ਚ ਬੇਸਿਕ ਤੇ ਚੀਜ਼ ਹੈ ਕਿ ਉਹਦੀ ਮੈਂ ਖਤਮ ਹੋ ਜਾਏ ਔਰ ਉਹਦੀ ਜਿਹੜੀਆਂ ਨਾ ਕਾਇਨਾਤ ਨਾਲ ਔਰ ਰੱਬ ਨਾਲ ਸਾਰਿਆਂ ਨਾਲ, ਜਿਹੜਾ ਬੰਦਾ ਰੱਬ ਨਾਲ ਮੁਹੱਬਤ ਕਰਦਾ ਮਖਲੂਕ ਨਾਲ ਵੀ ਕਰਦਾ, ਜਦੋਂ ਮਖਲੂਕ ਨਾਲ ਕਰਦਾ ਤੇ ਫਿਰ ਉਹ ਸਾਰੇ ਇਨਸਾਨਾਂ ਨਾਲ ਮੁਹੱਬਤ ਕਰਦਾ। ਤੇ ਉਹ ਸੂਫੀ ਉਹ ਹੁੰਦਾ ਜਿਸ ਤਰ੍ਹਾਂ ਉਹ ਇੱਕ ਕਿਸੇ ਨੇ ਕਿਹਾ ਨਾ ਇਲਮੋ ਬਸ ਕਰੀਓ ਯਾਰ, ਤੇ ਉਹ ਇੱਕ ਲਮਹੇ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਤੇ ਬੜੀ ਨੈਗੇਟਿਵ ਚੀਜ਼ ਹੈ, ਫਿਰ ਇੱਕ ਲਮਹੇ ਤੇ ਜਾ ਕੇ ਲੱਗਦਾ ਕਿ ਵਾਕਈ ਉਹ ਗੱਲ ਉਹਦੀ ਮਾਰਫਤ ਦੀ ਗੱਲ ਸੀ, ਉਹਦੇ ਚ ਕੋਈ ਵੱਡੀ ਚੀਜ਼ ਸੀ। ਤੇ ਇੱਕ ਦੋ ਚੀਜ਼ਾਂ ਸਨ ਜਿਸ ਤਰ੍ਹਾਂ ਉਹ ਮਤਲਬ ਸੂਫੀਜ਼ਮ ਉਸ ਤਰ੍ਹਾਂ ਨੇ ਡੂੰਗੀ ਤਿੱਲਾ ਪੁਰਾਣਾ ਕਿਸ ਕਰ ਕਲੰਕ ਸਾਂ ਪਾਰ, ਜਿਹੜਾ ਵੀ ਸੂਫੀ ਹੁੰਦਾ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਪਾਰ ਹੋਵਾਂਗਾ ਕਿ ਨਹੀਂ ਹੋਵਾਂਗਾ। ਤੇ ਨਾ ਕਰ ਮੇਰੀ ਇੱਥੇ ਨਾ ਹੈ ਤੇਰੀ ਨਾ ਹੈ ਮੇਰੀ। ਤੇ ਉਹ ਸਭ ਤੋਂ ਵੱਡੀ ਕਿਹਾ ਜਿਹੜੇ ਸਨ ਕੀ ਉਹਨਾਂ ਦਾ ਨਾਮ ਹੈ ਸੈਫੁਲ ਮਲੂਕ ਵਿੱਚ ਉਹਨਾਂ ਨੇ ਸ਼ੇਰ ਲਿਖਿਆ ਕਿ ਦੋ ਸ਼ਾਹ ਮੋਹਰੇ ਸੂਰਤ ਵਾਲੇ ਪਾਸ ਹੋਵਣ ਜਿਸ ਬੰਦੇ ਹਿੰਮਤ ਕਰਕੇ ਆਣ ਖਲੋਏ ਉਸ ਨਦੀ ਦੇ ਦੰਦੇ। ਯਾਨੀ ਦੋ ਸ਼ਾਹ ਮੋਹਰੇ ਦਾ ਮਤਲਬ ਹੈ ਕਿ ਮੁਹੱਬਤ ਤੇ ਸਿਦਕ, ਔਰ ਇਹ ਬੰਦੇ ਦੇ ਅੰਦਰ ਹੁੰਦਾ ਹੈ, ਬਾਹਰ ਨਹੀਂ ਹੁੰਦਾ। ਕੋਈ ਬੰਦਾ ਇਹਦਾ ਕੈਲਕੂਲੇਸ਼ਨ, ਕੋਈ ਪੈਰਾਮੀਟਰ, ਕੋਈ ਬੈਰੋਮੀਟਰ, ਕੋਈ ਮੇਜਰਮੈਂਟ ਕੋਈ ਨਹੀਂ। ਤੇ ਮਤਲਬ ਮੁਖਤਸਰ ਹੈ ਕਿ ਇਹਨਾਂ ਦਾ ਆਰਟੀਕਲ ਬਹੁਤ ਅੱਛਾ ਸੀ, ਬਹੁਤ ਅੱਛਾ ਸੀ। ਲੇਕਿਨ ਇਹ ਇੱਕ ਇਸਲਾਮਿਕ ਇਹਨਾਂ ਦਾ ਟਾਈਟਲ ਇਸਲਾਮਿਕ ਕਹਿ ਲਓ ਕਿ ਕੰਟੈਕਸਟ ਜਿਹੜਾ ਸੂਫੀਜ਼ਮ ਸੀ ਉਹਦੇ ਚ ਇਹਨਾਂ ਵਜ਼ਾਹਤ ਕੀਤੀ ਹੈ। ਲੇਕਿਨ ਇਹ ਬਹੁਤ ਬ੍ਰੌਡ ਵੀ ਹੈ, ਉਸ ਤੋਂ ਪਹਿਲੇ ਵੀ ਸੀ ਔਰ ਦੂਜੇ ਮਜ਼ਾਹਿਬ ਔਰ ਕਲਚਰ ਚ ਵੀ ਰਿਹਾ। ਥੈਂਕ ਯੂ। बहुत शुक्रिया जी गौर साहब, बड़ी मेहरबानी। हाँ जी, हुण कौन बोलणगे? सईद साहब, तुसी कुछ अपने ख्यालात पेश करो। थैंक यू बीबा जी, थैंक यू डॉक्टर लीजिया जी। बड़ा इंस्पिरेशनल ते एनलाइटनिंग आर्टिकल सी। थोड़ी जी मैनू ऑनेस्टली स्पीकिंग वो मुश्किल हुई ਜਿਹੜੇ ਕੁਝ ਸ਼ਬਦ ਸਨ ਜਿਹੜੇ ਕਿ ਪਿਓਰਲੀ ਸੰਸਕ੍ਰਿਤ ਸਨ ਜਾਂ ਚੜ੍ਹਦੇ ਪੰਜਾਬ ਦੀ ਡਿਕਸ਼ਨ ਮਹਿਸੂਸ ਹੋਏ ਸਨ। ਲੇਕਿਨ ਜਿਹੜਾ ਉਹਦਾ ਅੰਡਰਲਾਈਨ ਮੈਸੇਜ ਸੀ ਉਹ ਸਾਡੇ ਤੱਕ ਅਪੜ ਗਿਆ, ਜਿਹੜਾ ਕਿ ਮਕਸਦ ਸੀ ਸਾਨੂੰ ਇੱਥੇ ਬਹਿ ਕੇ ਸੰਗਤ ਦੇ ਵਿੱਚ ਸ਼ੇਅਰਿੰਗ ਕਰਨ ਦਾ ਔਰ ਤੁਹਾਡੇ ਕੋਲੋਂ ਪੜ੍ਹਨ ਸੁਣਨ ਦਾ ਔਰ ਸਿੱਖਣ ਦਾ। ਔਰ अच्छा आर्टिकल पढ़िया गया और जिस तरह इन्होंने ਉਹਦੇ डिफरेंट स्टेजेस बयान कीतियां ने सूफी ਦੀਆਂ डिफरेंट फेजेस ਜਿਹੜੇ ਉਹ ਲੰਘਦੇ ਨੇ ਔਰ ਉਹਦੀ ਸੂਫੀਜ਼ਮ ਦੀ ਰੂਟ ਕੀ ਹੈ ਔਰ ਉਹਦੀ ਇੰਤਹਾ ਕੀ ਹੈ, ਉਹਦੀ ਬਿਗਨਿੰਗ ਕੀ ਹੈ ਤੇ ਉਹਦਾ ਫਾਈਨਲ ਗੋਲ ਕੀ ਹੈ। I like that portion of the article ਕਿ ਉਹਦਾ ਇਰਫਾਨ ਲੈਣਾ, ਉਹਦਾ ਗਿਆਨ ਵੱਲ ਜਾਣਾ ਔਰ ਉਹਦਾ ਤਿਆਗਣਾ, ਫਿਰ ਉਹਦਾ ਆਪਣੀ मैं ਨੂੰ ਮਾਰਨਾ। और that was the best part I like about the article। और बाकी ਜਿਹੜੀਆਂ ਗੱਲਾਂ ਨੇ ਉਹ ਠੀਕ ਸੀ। I have no objection or no comment on it ਕਿਉਂਕਿ Sufism itself is a very broad area। ਔਰ ਲੇਕਿਨ ਇਹਦੇ ਅਗਰ ਅਸੀਂ ਥੋੜਾ ਜਿਹਾ ਨੂੰ ਰਿਲੀਜਨ ਦੀ ਕੰਟੈਕਸਟ ਤੋਂ ਹਟਾ ਕੇ ਵੇਖੀਏ ਤੇ ਤੁਸੀਂ ਵੇਖੋ ਕਿ ਹਰ ਫੇਥ ਤੇ ਹਰ ਰਿਲੀਜਨ ਤੇ ਹਰ ਟ੍ਰੈਡੀਸ਼ਨ ਦੇ ਵਿੱਚ ਜਿਹੜੀਆਂ ਹਿਊਮਨ ਨੀਡਸ ਨੇ ਉਹ ਸੇਮ ਨੇ। ਔਰ ਵੀ ਆਰ ਆਲ ਮੇਡ ਆਫ ਬਾਡੀ ਐਂਡ ਸਪਿਰਿਟ ਐਂਡ ਸੋਲ। ਸਾਡੀਆਂ ਜ਼ਰੂਰਤਾਂ ਸੇਮ ਨੇ। ਤੇ ਬਕੌਲ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਦੇ ਅਗਰ ਸਾਡੀਆਂ ਹਿਊਮਨ ਕੰਡੀਸ਼ਨ ਸੇਮ ਹੋਣ ਤੇ ਸਾਡੀ ਫਿਲਾਸਫੀ ਤੇ ਥਾਟ ਪ੍ਰੋਸੈਸ ਵੀ ਸੇਮ ਹੋ ਜਾਂਦੇ ਨੇ। ਤੇ ਤੁਸੀਂ ਇਹੀ ਦੇਖੋ ਕਿ ਅਗਰ ਅੱਜ ਤੋਂ 3000 ਸਾਲ ਪਹਿਲੇ ਜਦੋਂ ਸੂਫੀਜ਼ਮ ਦੀ ਗੱਲਬਾਤ ਇੱਥੇ ਚੱਲਦੀ ਪਈ ਸੀ ਤੇ ਗ੍ਰੀਕ ਦੇ ਵਿੱਚ ਵੀ ਇੱਕ ਗਰੁੱਪ ਸੀ ਜਿਹੜਾ ਕਿ ਸੂਫੀਜ਼ਮ ਨੂੰ
ਪ੍ਰਚਾਰ ਕਰ ਰਿਹਾ ਸੀ ਤੇ ਉਹਨੂੰ ਫੋਲੋ ਕਰ ਰਿਹਾ ਸੀ, ਹਾਲਾਂਕਿ ਕੋਈ ਇੰਟਰਨੈਟ ਨਹੀਂ ਸੀ ਤੇ ਕੋਈ ਫੋਨ ਨਹੀਂ ਸੀ। And that is because human conditions are same regardless where we are located on the earth. I just wanted to add this. Thank you Lisa ji. बड़ी मेहरबानी जी, बड़ी ਬੀਬਾ मेहरबानी। ਜੀ सही, हाँ ਬੀਬਾ ਜੀ जी, ਇੱਕ ਕਮੈਂਟ ਐਡ ਕਰਨਾ। जरूर। ਡਾਕਟਰ ਸਾਹਿਬ ਨੇ ਇੱਕ ਗੱਲ ਕਹੀ ਸੀ, ਉਹਨਾਂ ਨੇ ਕਿਹਾ ਜੀ ਸ਼ਾਹ ਹੁਸੈਨ ਜਿਹੜੇ ਸੀ ਉਹ ਵੀ ਕਹਿੰਦੇ ਸੀ ਕਿ ਇਨਸਾਨਾਂ ਦੀ ਜਿਹੜੀ ਹੈ ਨਾ, ਤੇ ਅਕਬਰ ਬਾਦਸ਼ਾਹ ਵੀ ਵਹਿਦਤ ਵਜੂਦ ਦੀ ਗੱਲ ਕਰਦਾ ਸੀ ਕਿ ਸਾਰੇ ਇਨਸਾਨ ਮਤਲਬ ਸਾਰੇ ਲੋਕ ਇੱਕ ਹੀ ਨੇ। ਤੇ ਉਹਨਾਂ ਕਿਹਾ ਕਿ ਜਿਹੜਾ ਸ਼ਾਹ ਹੁਸੈਨ ਕਹਿੰਦਾ ਸੀ ਉਹ ਲੁਕਾਈ ਦੀ ਗੱਲ ਕਰਦਾ ਸੀ, ਜਿਹੜਾ ਅਕਬਰ ਬਾਦਸ਼ਾਹ ਸੀ ਉਹ ਐਲੀਟ ਦੀ ਗੱਲ ਕਰਦਾ ਸੀ। ਸਹੀ ਕਹਿੰਦੇ ਹੋ, ਸਹੀ ਕਹਿੰਦੇ ਹੋ। ਹਾਂਜੀ ਅਮਰ, ਤੁਸੀਂ ਕੁਝ ਐਡ ਕਰੋਗੇ ਜੀ? ਹਾਂਜੀ, ਸਭ ਤੋਂ ਪਹਿਲਾਂ ਤੇ ਮੇਰਾ ਖਿਆਲ ਇਹ ਆਰਟੀਕਲ ਮੈਨੂੰ ਇੰਨਾ ਪਸੰਦ ਆਇਆ, ਔਰ ਖਾਸ ਕਰਕੇ ਇਹਨਾਂ ਨੇ ਪ੍ਰੈਜੈਂਟੇਸ਼ਨ ਬਹੁਤ ਵਧੀਆ ਦਿੱਤੀ ਆ, ਔਰ ਮੈਨੂੰ ਤੇ ਬੜਾ ਉੱਪਰਲਾ ਹੀ ਸੁਪਰਫਿਸ਼ਲ ਜਿਹਾ ਗਿਆਨ ਸੀ ਸੂਫੀਜ਼ਮ ਬਾਰੇ, ਔਰ ਇਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਦੱਸਿਆ। ਪਰ ਜੇ ਇਸ ਆਈਡੀਆ ਨੂੰ ਥੋੜਾ ਜਿਹਾ, ਮੇਰੇ ਖਿਆਲ ਥੋੜੀ ਆਫਤਾਬ ਹੋਰਾਂ ਨੇ ਵੀ ਇਸ ਪਾਸੇ ਡਾਇਰੈਕਸ਼ਨ 'ਚ ਥੋੜੀ ਗੱਲ ਕੀਤੀ ਆ ਕਿ ਜੇ ਅਸੀਂ ਪਿੱਛੇ ਹਟ ਕੇ ਥੋੜਾ ਹਿਸਟੋਰੀਕਲੀ ਦੇਖੀਏ, ਆਪਣੇ ਵਕਤ ਦੇ ਜੋ ਇਕਨੋਮਿਕ ਤੇ ਸੋਸ਼ਲ ਹਾਲਾਤ ਹੁੰਦੇ ਨੇ, ਕੋਈ ਫਿਲਾਸਫੀ ਉਹਦੇ ਵਿੱਚੋਂ ਨਿਕਲਦੀ ਆ, ਕੋਈ ਨਵੀਂ ਫਿਲਾਸਫੀ ਹੋਈ ਆ ਜਾਂ ਜੋ ਕੋਈ ਚੱਲ ਰਹੀ ਹੁੰਦੀ ਆ, ਉਸ ਸਮੇਂ ਦੇ ਇਕਨੋਮਿਕ ਔਰ ਸੋਸ਼ਲ ਹਾਲਾਤਾਂ ਵਿੱਚੋਂ ਹੀ ਉਹ ਨਿਕਲਦੀ ਆ। ਭਾਵੇਂ ਉਹਨੂੰ ਤੁਸੀਂ ਸੂਫੀਜ਼ਮ ਕਹੋ, ਭਾਵੇਂ ਬਾਅਦ 'ਚ ਭਗਤੀ ਮੂਵਮੈਂਟ ਹੋਈ ਆ, ਜੋ ਕੋਈ ਵੀ ਹੁੰਦੀ ਆ। ਤੇ ਜਦੋਂ ਉਸ ਐਗਜ਼ਿਸਟਿੰਗ ਫਿਲਾਸਫੀ ਨੂੰ ਲੋਕੀ ਤਰੋੜ ਮਰੋੜ ਕੇ ਅਬਿਊਜ਼ ਕਰਨ ਲੱਗ ਪੈਂਦੇ ਨੇ, ਉਹਦੇ ਵਿੱਚੋਂ ਇੱਕ ਫਿਰ ਨਵੀਂ ਵਿਚਾਰਧਾਰਾ ਬਦਲ ਕੇ ਆਉਂਦੀ ਆ। ਇਹ ਫਿਲੋਸੋਫੀਕਲ ਮਤਲਬ ਐਵੋਲਿਊਸ਼ਨ ਤੁਸੀਂ ਕਹਿ ਸਕਦੇ ਆ। ਓਰੀਜਨ ਜੇ ਸੋਚੀਏ ਸੂਫੀਜ਼ਮ ਦਾ, ਉਹ ਵੀ ਇਸੇ ਤਰ੍ਹਾਂ ਹੋਇਆ ਹਿਸਟੋਰੀਕਲੀ। ਹੁਣ ਤੁਸੀਂ ਦੇਖੋ ਕਿ ਐਂਡ ਆਫ 5th ਸੈਂਚੁਰੀ ਤੋਂ ਬਾਅਦ ਰੋਮਨ ਅੰਪਾਇਰ ਤਕਰੀਬਨ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਉਹ ਉਸ ਜ਼ਮਾਨੇ ਨੂੰ ਕਹਿੰਦੇ ਸੀ ਡਾਰਕ ਏਜਿਸ। 6th ਸੈਂਚੁਰੀ ਜਦੋਂ ਆਈ ਆ, ਉਹਦੇ ਵਿੱਚ ਫਿਰ ਮਿਡਲ ਏਜਿਸ ਦਾ ਜ਼ਮਾਨਾ ਸ਼ੁਰੂ ਹੋ ਗਿਆ। ਮਿਡਲ ਏਜਿਸ ਦੇ ਵਿੱਚ ਆਪਣੇ 570 ਵਿੱਚ ਮੁਹੰਮਦ ਸਾਹਿਬ ਦਾ ਜਨਮ ਹੁੰਦਾ ਮੱਕੇ ਦੇ ਵਿੱਚ, ਔਰ ਉਸ ਟਾਈਮ ਤੇ ਦੁਨੀਆ ਦੇ ਵਿੱਚ ਰੂਲਿੰਗ ਦੇ ਲਈ ਬੜੀ ਇਨਸਿਕਿਉਰਿਟੀ ਸੀ। ਜਿਹੜਾ ਰੋਮਨ ਅੰਪਾਇਰ ਖਤਮ ਹੋ ਰਿਹਾ ਔਰ ਐਸਟੈਬਲਿਸ਼ਮੈਂਟ ਕੋਈ ਹੋਈ ਨਹੀਂ, ਉਸੇ ਜ਼ਮਾਨੇ 'ਚ ਮੁਹੰਮਦ ਸਾਹਿਬ ਨੇ ਆਪਣੀ ਆਈਡੀਓਲੋਜੀ ਪੇਸ਼ ਕੀਤੀ ਆ, ਔਰ ਉਹਨਾਂ ਦੇ ਕਾਫੀ ਬੜੇ ਫਾਲੋਅਰਸ ਬਣ ਗਏ ਨੇ। 7th ਸੈਂਚੁਰੀ ਜਦੋਂ ਆਈ ਆ, 5-630 ਮੇਰੇ ਖਿਆਲ 32 ਦੇ ਵਿੱਚ ਮੁਹੰਮਦ ਸਾਹਿਬ ਦੀ ਡੈਥ ਹੋ ਜਾਂਦੀ ਆ। ਉਹ ਤੋਂ ਬਾਅਦ ਖਲੀਫਿਆਂ ਦਾ ਰੂਲ ਸ਼ੁਰੂ ਹੋ ਜਾਂਦਾ। ਉਸ ਜ਼ਮਾਨੇ ਦੇ ਵਿੱਚ ਇੰਨੀ ਜ਼ਿਆਦਾ ਇਸਲਾਮਿਕ ਐਕਸਪੈਂਸ਼ਨ ਸ਼ੁਰੂ ਹੋਈ ਆ, ਉਹਨੂੰ ਤਾਂ ਗੋਲਡਨ ਏਜ ਆਫ ਇਸਲਾਮ ਵੀ ਕਹਿੰਦੇ ਆ। ਇਕੋਨਮੀ ਇੰਨੀ, ਟ੍ਰੇਡਿੰਗ ਇੰਨੀ, ਔਰ ਮੈਡੀਕਲ ਦੇ ਪਾਰਟ ਦੇ ਵਿੱਚ ਹਸਪਤਾਲ ਤੇ ਫਿਲੋਸਫਰ ਤੇ ਕਨਵਰਜਨ ਵੀ ਇੰਨੀ ਜ਼ਿਆਦਾ। ਔਰ ਉਸ ਜ਼ਮਾਨੇ ਤੋਂ ਇਨਫੈਕਟ ਕਿ ਇੰਨੀ ਜ਼ਿਆਦਾ ਐਕਸਪੈਂਸ਼ਨ ਸੀ, ਉਹਨੂੰ ਕਿ ਗਨ ਪਾਊਡਰ ਇੰਪਾਇਰ ਵੀ ਕਹਿਣ ਲੱਗ ਪਏ ਬਾਈ ਫੋਰਸ। ਮਤਲਬ ਐਬਿਊਜ਼ ਤੁਸੀਂ ਕਹਿ ਸਕਦੇ ਹੋ। ਇੱਕ ਪਾਸੇ ਮਟੀਰੀਅਲਿਸਟਿਕ ਐਕਸੈਸਿਸ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਨੇ ਕਿ ਸੂਫੀਜ਼ਮ ਦਾ ਜਿਹੜਾ ਐਵੋਲੂਸ਼ਨ ਹੋਇਆ, ਉਹ ਰਿਐਕਸ਼ਨ ਅਗੇਂਸਟ ਦਿਸ ਮਟੀਰੀਅਲਿਸਟਿਕ ਐਕਸੈਸਿਵ ਦੇ ਥਾਈ ਅੱਗੋਂ ਤੋਂ ਸ਼ੁਰੂ ਹੋਇਆ। ਅਸਲੀ ਜਿਹੜੀ ਆਈਡੀਓਲੋਜੀ ਸੀ ਮੁਹੰਮਦ ਸਾਹਿਬ ਦੀ, ਉਹ ਤੋਂ ਡਿਵੀਏਟ ਹੋ ਕੇ ਉਹ ਉਸ ਜ਼ਮਾਨੇ ਦੇ ਜਿਹੜੇ ਅਸਲੀ ਆਈਡੀਓਲੋਜੀ ਨੂੰ ਫੋਲੋ ਅਪ ਕਰਨ ਵਾਲੇ ਸੀ, ਉਹ ਬੰਦੇ ਫਿਰ ਸਾਹਮਣੇ ਆਏ। ਉਹਨਾਂ ਨੇ ਸਟ੍ਰਿਕਟਲੀ ਫਿਰ ਮੁਹੰਮਦ ਸਾਹਿਬ ਦਾ ਪਿਆਰ ਔਰ ਮੁਹੱਬਤ ਦਾ ਮੈਸੇਜ, ਜਿਹੜਾ ਡਿਵੋਸ਼ਨ ਦਾ ਮੈਸੇਜ ਆ ਫਾਰਮ ਆਫ ਇਸਲਾਮ, ਉਹਨਾਂ ਨੇ ਅੱਗੇ ਦੁਬਾਰਾ ਫਿਰ ਕੀਤੀ, ਜਿਹੜੀ ਕਿ ਇੰਨੀ ਮਤਲਬ ਡਿਵੀਏਟ ਹੋ ਚੁੱਕੀ ਸੀ। ਅਸਲੀ ਵਿਚਾਰਧਾਰਾ ਫਿਰ ਉਹ 7th 8th ਸੈਂਚੁਰੀ ਦੇ ਵਿੱਚ ਮੇਰੇ ਖਿਆਲ ਉਸ ਜ਼ਮਾਨੇ ਦੇ ਖਲੀਫੇ ਸੀ ਉਮੈਦ, ਉਹਨਾਂ ਜ਼ਮਾਨੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਨੇ ਕਿ ਇਸ ਮਟੀਰੀਅਲਿਸਟਿਕ ਐਕਸੈਸਿਸ ਹੋਈਆਂ ਉਸ ਜ਼ਮਾਨੇ ਦੇ ਵਿੱਚ। ਸੋ ਜੇ ਪਿੱਛੇ ਹੋ ਕੇ ਦੇਖੀਏ ਤਾਂ ਇਹ ਸਮਾਜ ਦੇ ਵਿੱਚ ਜੋ ਹੋ ਰਿਹਾ ਇਕਨੋਮਿਕਲੀ ਔਰ ਸੋਸ਼ਲੀ ਜੋ ਹੋ ਰਿਹਾ, ਉਹਦਾ ਹੀ ਐਂਡ ਰਿਜ਼ਲਟ ਸੂਫੀਜ਼ਮ ਵਿੱਚੋਂ ਨਿਕਲਿਆ।
उन एक्सेसिस ਦੇ ਅਗੇਂਸਟ ਉਹਨਾਂ ਨੇ ਆਵਾਜ਼ ਉਠਾਈ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਹੈਗਾ ਇੰਡੀਵਿਜੂਅਲ ਬੇਸਡ ਪੈਥ ਹੈਗਾ ਸਪਿਰਿਚੁਅਲਿਟੀ ਲਈ। ਇਹਦੇ ਤੇ ਕੋਈ ਆਰਗੇਨਾਈਜ਼ਡ ਕੰਮ ਨਹੀਂ ਹੋ ਸਕਦਾ। ਹਰ ਇੱਕ ਬੰਦੇ ਨੇ ਇਰਰਿਸਪੈਕਟਿਵ ਆਫ ਉਹਦਾ ਬਰਥ ਕੀ ਆ, ਉਹਦਾ ਜੈਂਡਰ ਕੀ ਆ। ਔਰਤਾਂ ਬੜੀਆਂ ਹੋਈਆਂ ਨੇ ਸੂਫੀਜ਼ਮ ਦੇ ਵਿੱਚ। ਭਗਤੀ, ਸਾਰੀ ਡਿਵੋਸ਼ਨ, ਲਵ, ਪਿਆਰ, ਮੁਹੱਬਤ ਉਹਦਾ ਹੀ ਨਤੀਜਾ ਸੀ ਕਿ ਇੰਨੀ ਐਕਸੈਸਿਸ ਸ਼ੁਰੂ ਹੋ ਗਈਆਂ ਸੀਗੀਆਂ। ਇੱਥੇ ਵੀ ਹੁਣ ਜਦੋਂ ਕੋਈ ਹੁੰਦਾ ਤੇ ਮੇਰਾ ਖਿਆਲ ਹੈ ਖਾਸ ਕਰਕੇ ਤੁਸੀਂ ਦੇਖੋ 6ਵੀਂ 7ਵੀਂ 8ਵੀਂ ਸਦੀ ਵਿੱਚ ਭਗਤੀ ਮੂਵਮੈਂਟ ਜਿਹੜੀ ਆ ਉਹ ਵੀ ਬ੍ਰਾਹਮਣ ਬਾਅਦ ਇੰਨਾ ਐਕਸੈਸ ਹੋ ਗਿਆ ਸੀ। ਰਿਫਾਰਮਿਸਟ ਮੂਵਮੈਂਟ ਉਹਦੇ ਵਿੱਚੋਂ ਹੀ ਹੋਈ ਆ ਔਰ ਸੂਫੀ ਮੂਵਮੈਂਟ ਵੀ ਐਕਸੈਸਿਸ ਦੇ ਵਿੱਚੋਂ ਹੀ ਨਿਕਲਦੀ ਆ। ਸੋ ਇਹ ਜਿਹੜੀਆਂ ਮੂਵਮੈਂਟਸ ਬਣਦੀਆਂ ਨੇ ਕਿਸੇ ਜ਼ਮਾਨੇ ਦੇ ਆਰਥਿਕ ਤੇ ਸੋਸ਼ਲ ਜੋ ਸਿਚੁਏਸ਼ਨ ਬਣ ਰਹੀ ਹੈ ਉਹਦੇ ਵਿੱਚੋਂ ਨਿਕਲਦੀਆਂ ਨੇ। ਜਦੋਂ ਕੋਈ ਐਕਸੈਸ ਹੋ ਜਾਂਦੀ, ਡਿਵੀਏਟ ਹੋ ਜਾਂਦੀ ਆ, ਜ਼ਿਆਦਾ ਹੀ ਐਕਸੈਸ ਹੁੰਦੀ ਹੈ, ਫਿਰ ਉਹ ਮੋਡੀਫਾਈ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਇਹੀ ਕਹਿਣਾ ਕਿ ਸੂਫੀਜ਼ਮ ਦਾ ਜ਼ਮਾਨਾ ਜਿਹੜਾ ਮੁਹੰਮਦ ਸਾਹਿਬ ਨੇ ਜੋ ਕਿਹਾ ਸੀ ਉਸੇ ਨੂੰ ਰੀਅਸਰਟ ਕਰਨ ਦੇ ਲਈ ਦੁਬਾਰਾ ਆਇਆ। ਉਹਨਾਂ ਦੇ ਵਿੱਚ ਫਿਰ ਅੱਗੇ ਕਾਫੀ ਡਿਵੀਜ਼ਨਸ ਹੋ ਗਈਆਂ, ਕਾਫੀ ਉਹਨਾਂ ਦੀਆਂ ਵੀ ਆਈ ਗੈਸ ਅਡਲਟਰੇਸ਼ਨ ਕਹਿ ਸਕਦੇ ਹੋ, ਕੋਈ ਪੋਲੀਟੀਕਲੀ ਹੋ ਗਿਆ, ਕੋਈ ਰੂਰਲੀ ਹੋ ਗਿਆ। ਸੋ ਜੋ ਵੀ ਕਿਸੇ ਜ਼ਮਾਨੇ ਦਾ ਇਕਨੋਮਿਕ ਤੇ ਸੋਸ਼ਲ ਫੈਬਰਿਕ ਚੱਲ ਰਿਹਾ ਉਸੇ ਜ਼ਮਾਨੇ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਮਿਹਰਬਾਨੀ। ਬਹੁਤ ਅੱਛੇ ਅਮਰ ਜੀ, ਥੈਂਕ ਯੂ ਵੈਰੀ ਮਚ। ਬੜਾ ਤੁਸੀਂ ਬੜਾ ਅੱਛਾ ਚਾਨਣ ਪਾਇਆ ਇਹ ਸਾਰੀ ਗੱਲ ਦੇ ਉੱਤੇ। ਇੱਕ ਮਿੰਟ ਮੈਂ ਥੋੜਾ ਜਿਹਾ ਇੱਕ ਗੱਲ ਆਖਾਂ ਕਿ ਵੀ ਅਸੀਂ ਸੂਫੀਜ਼ਮ ਨੂੰ ਤੇ ਯੂਨੀਵਰਸਲ ਜਿਹੜੀ ਹੈਗੀ ਹੈ ਮਿਸਟਿਸਿਜ਼ਮ ਨੂੰ ਮੇਰੇ ਖਿਆਲ 'ਚ ਅਲੱਗ ਰੱਖੀਏ। ਅਸੀਂ ਕਹਿੰਦੇ ਨੇ ਕਿ ਹਰ ਇੱਕ ਮਜ਼ਹਬ 'ਚ ਹੁੰਦਾ ਇਹ ਉਹ, ਕਿਉਂਕਿ ਜਿਹੜਾ ਸੂਫੀ ਜਿੰਨਾ ਕੁ ਮੈਨੂੰ ਥੋੜੀ ਜਿਹੀ ਸਮਝ ਹੈਗੀ ਆ, ਉਹ ਸੂਫੀ ਇਸਲਾਮ ਦੇ ਵਿੱਚੋਂ ਹੀ ਸ਼ੁਰੂ ਹੋਇਆ ਔਰ ਉਹਨੇ ਇਸਲਾਮ ਨੂੰ ਫੈਲਾਉਣ ਦੇ ਵਿੱਚ ਬਹੁਤ ਜ਼ਿਆਦਾ ਉਹਦਾ ਯੋਗਦਾਨ ਹੈਗਾ। ਅਸੀਂ ਉਹਨੂੰ ਜਿਹੜੀ ਯੂਨੀਵਰਸਲ ਮਿਸਟਿਸਿਜ਼ਮ ਹੈਗੀ ਆ ਅਸੀਂ ਉਹਦੇ ਨਾਲ ਉਹਨੂੰ ਕਨਫਿਊਜ਼ ਨਾ ਕਰੀਏ। ਤੇ ਜੇ ਮੈਨੂੰ ਇਜਾਜ਼ਤ ਹੋਵੇ ਤੇ ਮੈਂ ਇੱਕ ਜਿਹੜੀ ਮੇਰੀ ਇਹ ਸਾਰੇ ਦੇ ਵਿੱਚ ਇੱਕ ਬੜਾ ਪਸੰਦੀਦਾ ਪਾਤਰ ਹੈ ਉਹਨਾਂ ਦੀ ਮੈਂ ਗੱਲ ਕਰਨਾ ਚਾਹੂੰਗੀ। ਉਹ ਸਨ ਜੀ ਰਾਬੀਆ ਅਲ ਬਸਰੀ। ਉਹ ਵੀ ਵਨ ਆਫ ਦਾ ਸਭ ਤੋਂ ਮੋਢੀ ਔਰਤਾਂ ਦੀ ਸੂਫੀ ਸਨ। ਉਹਨਾਂ ਦੀ ਮੈਂ ਗੱਲ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਉਹਨਾਂ ਨੇ ਹੀ ਪਹਿਲੀ ਵਾਰਾਂ ਜਿਹੜਾ ਇਸ਼ਕ ਦਾ ਕਨਸੈਪਟ ਹੈਗਾ ਕਿ ਜਿਹੜੇ ਰੱਬ ਦੇ ਨਾਲ ਇਸ਼ਕ ਦਾ ਕਨਸੈਪਟ ਹੈਗਾ ਸਭ ਤੋਂ ਪਹਿਲਾਂ ਉਹਨਾਂ ਨੇ ਉਹ ਲਿਆਂਦਾ। ਤੇ ਉਹਨਾਂ ਨੇ ਇਹ ਸੋ ਇਹ ਔਰ ਫਿਰ ਉਹਨਾਂ ਰੱਬ ਦੇ ਵਿਛੋੜੇ ਦੇ ਵਿੱਚ ਜਿਹੜਾ ਬਿਰਹਾ ਹੈ, ਜਿਹੜਾ ਇੱਕ ਬਿਰਹਾ ਦਾ ਕਨਸੈਪਟ ਹੈਗਾ ਆ ਸੂਫੀਜ਼ਮ 'ਚ, ਇਹ ਉਹਨਾਂ ਨੇ ਸਭ ਤੋਂ ਪਹਿਲਾਂ ਇੰਟਰੋਡਿਊਸ ਕੀਤਾ। ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਤੇ ਉਹ ਬੜੀ ਇੱਕ ਸਾਰੇ ਸੂਫੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਸੀ। ਔਰ ਉਹ ਉਸੇ ਵਕਤ ਜਿਹੜਾ ਅਮਰ ਜੀ ਨੇ ਵੀ ਆਖਿਆ ਕਿ ਜਿਹਨੂੰ ਇਸਲਾਮ ਦਾ ਇੱਕ ਸੁਨਹਿਰਾ ਵਕਤ ਕਹਿੰਦੇ ਸੀ, ਉਸੇ ਜ਼ਮਾਨੇ ਦੇ ਸੀ। ਆਈ ਥਿੰਕ ਫਰਮ 1718 to 801 ਜੀ ਉਹ ਸੀਗੇ। ਤੇ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਉਹਨਾਂ ਦਾ ਕਥਨ ਸੀ ਜਿਹੜਾ ਉਹ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਸਾਰੀ ਦੁਨੀਆ ਨੂੰ ਇੱਕ ਹੀ ਇਨਸਾਨ ਦੀ ਮਲਕੀਅਤ ਹੋਵੇ, ਜਿਹੜੀ ਇਹ ਸਾਰੀ ਦੁਨੀਆ ਜੇ ਸਿਰਫ ਇੱਕ ਹੀ ਇਨਸਾਨ ਦੀ ਮਲਕੀਅਤ ਹੋਵੇ ਤੇ ਉਹ ਵੀ ਬੜਾ ਇੱਕ ਗਰੀਬ ਆਦਮੀ ਹੈ, ਕਿਉਂਕਿ ਇਹ ਦੁਨੀਆ ਫਾਨੀ ਹੈ, ਇਹ ਸਦਾ ਨਹੀਂ ਰਹਿਣਾ। ਸੋ ਮੈਨੂੰ ਲੱਗਦਾ ਹੈ ਕਿ ਅਸੀਂ ਸੂਫੀਜ਼ਮ ਦੀ ਜਦ ਗੱਲ ਕਰਾਂਗੇ ਤੇ ਸਾਨੂੰ ਰਾਬੀਆ ਦੇ ਬਿਨਾਂ ਗੱਲ ਕੀਤਿਆਂ ਸਾਡੀ ਇਹ ਗੱਲ ਮੁੱਕਦੀ ਨਹੀਂ। ਹਾਂਜੀ, ਕੋਈ ਹੋਰ ਗੱਲ ਕਰਨਗੇ ਜੀ? ਔਰ ਇੱਕ ਹਾਂਜੀ ਜ਼ੁਬੈਰ ਸਾਹਿਬ ਇੱਕ ਗੱਲ ਖਤਮ ਕਰ, ਇੱਕ ਇਫ ਯੂ ਡੋਂਟ ਮਾਈਂਡ। ਇਹਨਾਂ ਦੇ ਇੱਕ ਹੋਰ ਵੀ ਕਨਸੈਪਟ ਸੀ ਕਿ ਜਿਹੜਾ ਰੱਬ ਇਮੀਨੈਂਟ ਐਂਡ ਟ੍ਰਾਂਸੈਂਡੈਂਟ। ਇਮੀਨੈਂਟ ਕਿ ਤੁਹਾਡਾ ਇੱਥੇ ਹੀ ਹੈ ਕਿ ਤੁਹਾਡਾ ਇਹ ਪੋਸੀਬਲ ਹੈਗਾ ਕਿ ਤੁਸੀਂ ਰੱਬ ਨਾਲ ਇਸ ਦੁਨੀਆ ਦੇ ਵਿੱਚ ਵੀ ਤੁਸੀਂ ਉਹਦੇ ਨਾਲ ਉਹਨੂੰ ਮਿਲ ਸਕਦੇ ਹੋ ਜਾਂ ਜੁੜ ਸਕਦੇ ਹੋ, ਉਹਨੂੰ ਮਹਿਸੂਸ ਕਰ ਸਕਦੇ ਹੋ। ਸਿਰਫ ਉਹ ਟ੍ਰਾਂਸੈਂਡੈਂਟ ਨਹੀਂ, ਉਹ ਸਿਰਫ ਉਹ ਬਾਹਰ ਨਹੀਂ, ਉਹ ਦੂਰ ਨਹੀਂ, ਤੁਸੀਂ ਇਸ ਦੁਨੀਆ ਦੇ ਵਿੱਚ ਵੀ ਉਹਨੂੰ ਮਹਿਸੂਸ ਕਰ ਸਕਦੇ। ਹਾਂਜੀ ਜ਼ੁਬੈਰ ਸਾਹਿਬ, ਸੌਰੀ। ਹਾਂਜੀ ਜ਼ਰੂਰ। ਹਾਂਜੀ, ਬਹੁਤ ਸ਼ੁਕਰੀਆ ਜੀ, ਤੇ ਬੜੀ ਅੱਛੀ ਗੱਲਬਾਤ ਹੋਈ ਹੈ। ਮੈਂ ਮੋਟੀਆਂ ਗੱਲਾਂ ਕਰਾਂਗਾ ਕਿਉਂਕਿ ਕਾਫੀ ਵੇਲਾ ਵੀ ਹੋ ਗਿਆ। ਤੇ ਪਹਿਲੇ ਤੇ ਹੈਗਾ ਲਖਵੀਰ ਜੀ ਦਾ ਬਹੁਤ ਅੱਛਾ ਆਰਟੀਕਲ ਹੈ, ਲੇਕਿਨ ਇਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਨਾ ਉਹ ਐਕੈਡੈਮਿਕ ਹੈ ਔਰ ਉਹਦੇ ਵਿੱਚ ਆਰਥੋਡਾਕਸ ਜਿਹੜੇ ਸੂਫੀ ਸੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਹੈ। ਜਿਹੜਾ ਬਾਰ-ਬਾਰ ਰਸੂਲ ਕਰੀਮ ਦਾ ਵੀ ਜ਼ਿਕਰ ਆ ਰਿਹਾ, ਜਦੋਂ ਇਸਲਾਮ 'ਚ ਬਾਦਸ਼ਾਹਤ ਆਈ ਹੈ ਔਰ ਉਹ ਹਜ਼ਰਤ ਅਮੀਰ ਮੁਆਵੀਆ ਤੋਂ ਆਈ ਹੈ ਤਕਰੀਬਨ 7ਵੀਂ-8ਵੀਂ ਸਦੀ 'ਚ। ਉਹ ਇਹ ਬਾਦਸ਼ਾਹਤ ਦੇ ਖਿਲਾਫ ਰਿਵੋਲਟ ਸੀ ਸੂਫੀਆਂ ਦਾ।
ਉਹਨਾਂ ਨੇ ਬਾਦਸ਼ਾਹ ਨੇ ਕਿਹਾ ਕਿ ਮੈਂ ਰੱਬ ਦਾ ਨਾਇਬ ਹਾਂ, ਆਈ ਐਮ ਲੈਫਟੀਨੈਂਟ ਆਫ ਗॉड, ਔਰ ਇਹਦੇ ਬਾਅਦ ਮੇਰੇ ਥੱਲੇ ਹੈ 5000 ਹੀ ਨੇ, 10000 ਹੀ ਨੇ। ਸੂਫੀ ਨੇ ਕਿਹਾ ਕਿ ਰੱਬ ਜਿਹੜਾ ਹੈ ਉਹ ਸ਼ਾਹ ਰਗ ਦੇ ਨੇੜੇ ਹੈ। ਜਦ ਉਹਨੇ ਇਹ ਕਿਹਾ ਕਿ ਉਹ ਸ਼ਾਹ ਰਗ ਦੇ ਨੇੜੇ ਹੈ, ਫਿਰ ਕਿਸੇ ਬਾਦਸ਼ਾਹ ਦੀ, ਕਿਸੇ ਹੋਰ ਦੀ ਵਿੱਚ ਲੋੜ ਨਹੀਂ ਹੈਗੀ ਸੀ। ਦੋ ਬਹੁਤ ਵੱਡੇ ਨਾਂ ਨੇ, ਇੱਕ ਦਾ ਨਾਂ ਹੈ ਮਨਸੂਰ ਹੱਲਾਜ, ਜਿਹਨੂੰ ਫਾਹੇ ਲਾ ਦਿੱਤਾ ਗਿਆ ਸੀ 8ਵੀਂ 9ਵੀਂ ਸਦੀ ਦੇ ਵਿੱਚ, ਔਰ ਦੂਸਰਾ ਨਾਂ ਹੈ ਇਬਨ ਅਰਬੀ, 12ਵੀਂ ਸਦੀ 'ਚ ਹੋਏ ਨੇ। ਉਹਨਾਂ ਨੇ ਫਿਲਾਸੋਫੀਕਲ ਫਾਊਂਡੇਸ਼ਨਸ ਦਿੱਤੀਆਂ ਸਨ ਸੂਫੀਜ਼ਮ। ਮਨਸੂਰ ਹੱਲਾਜ ਜਿਹੜਾ ਸੀ ਉਹ ਪੇਂਜਾ ਸੀ, ਰੂਹ ਪਿੰਜਣ ਵਾਲਾ ਸੀ, ਔਰ ਕਿਹਾ ਜਾਂਦਾ ਕਿ ਉਹ ਇੰਨੀ ਖੂਬਸੂਰਤ ਗੁਫ਼ਤਗੂ ਕਰਦਾ ਸੀ ਕਿ ਮੈਸਮਰਾਈਜ਼ ਕਰ ਲੈਂਦਾ ਸੀ ਲੋਕਾਂ ਨੂੰ। ਮਲਕਾ ਵੀ ਉਹਦੇ ਤੇ ਆਸ਼ਿਕ ਸੀ। 10 ਸਾਲ ਤੱਕ ਉਹਨੂੰ ਕੈਦ ਰੱਖਿਆ ਗਿਆ, ਕਿਉਂਕਿ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਮੌਲਵੀ ਸੀ ਉਹ ਸਹਿਣ ਨਹੀਂ ਕਰ ਰਿਹਾ ਸੀ ਉਹਦੀ ਫਾਂਸੀ ਤੇ, ਲੇਕਿਨ ਅਖੀਰ ਉਹਨੂੰ ਫਾਹੇ ਲਾ ਦਿੱਤਾ ਗਿਆ। ਉਹਨੇ ਅਨਲ ਹੱਕ ਦਾ ਨਾਰਾ ਲਾਇਆ ਸੀ, ਜਿਹਦਾ ਉਹਨਾਂ ਨੇ ਮਤਲਬ ਇਹ ਲਿਆ ਕਿ ਮੈਂ ਰੱਬ ਹਾਂ। ਉਹ ਅਤੇ ਫਿਰ ਉਹ ਐਡਾ ਵੱਡਾ ਕਲਟ ਬਣ ਗਿਆ ਪਰਸ਼ੀਅਨ ਪੋਇਟਰੀ ਦੇ ਵਿੱਚ। ਫਿਰ ਮੌਲਾਨਾ ਰੂਮੀ ਆਏ, ਔਰ ਇਹ ਸਾਰਾ ਜਿਹੜਾ ਉਹ ਇੱਕ ਫ੍ਰੈਂਚ ਹੈਗਾ ਸੀ, ਉਹਨੇ 4 ਵਾਲੀਅਮ ਲਿਖੇ ਨੇ ਉਹਦੇ ਤੇ, ਮਨਸੂਰ ਹੱਲਾਜ ਤੇ। ਸਾਡੀ ਸ਼ਾਇਰੀ 'ਚ ਜ਼ਿਕਰ ਆਉਂਦਾ ਹੈ ਉਹਦਾ ਬਾਰ-ਬਾਰ, ਮਨਸੂਰ ਹੱਲਾਜ ਦਾ। ਸੂਫੀਜ਼ਮ ਦੀ ਗੱਲ ਉਹਦੇ ਬਗੈਰ ਮੁਕੰਮਲ ਨਹੀਂ ਹੋਣੀ। ਜਿਹੜਾ ਸਬ ਕੌਂਟੀਨੈਂਟ ਹੈ ਸਾਡਾ ਹਿੰਦੁਸਤਾਨ, ਇਹਦੇ ਵਿੱਚ ਸੂਫੀਆਂ ਨੇ ਜਿਹੜਾ ਹੈ ਉਹ ਇਹ ਲੈ ਕੇ ਆਏ, ਔਰ ਬਾਬਾ ਫਰੀਦ ਤੋਂ ਸ਼ੁਰੂ ਹੋਇਆ ਸੀ ਇੱਥੇ। ਸ਼ੁਰੂ ਵਿੱਚ ਜਿਵੇਂ ਇਹਨਾਂ ਨੇ ਵੀ, ਅਮਰ ਉਹਨਾਂ ਨੇ ਵੀ ਕੀਤਾ, ਅਮਾਰ ਉਹਨਾਂ ਨੇ ਵੀ ਗੱਲ ਕੀਤੀ ਹੈ, ਅਮਰ ਉਹਨਾਂ ਨੇ ਵੀ, ਤੇ ਆਫਤਾਬ ਨੇ ਵੀ, ਕਿ ਸੂਫੀ ਇਸ ਤਰ੍ਹਾਂ ਬਣ ਗਏ ਔਰ ਸਟੈਬਲਿਸ਼ਮੈਂਟ ਨਾਲ ਮਿਲ ਗਏ। ਸ਼ੁਰੂ 'ਚ ਇਸ ਤਰ੍ਹਾਂ ਨਹੀਂ ਸੀ। ਨਿਜ਼ਾਮੂਦੀਨ ਔਲੀਆ ਜਿਹੜਾ ਸੀ, ਉਹਨੇ ਬਾਦਸ਼ਾਹ ਨੇ ਕਿਹਾ ਕਿ ਮੈਂ ਤੈਨੂੰ ਵਿਜ਼ਿਟ ਕਰਨ ਆਉਣਾ ਚਾਹੁੰਦਾ ਵਾਂ। ਉਹਨੇ ਕਿਹਾ ਮੇਰੇ ਜਿਹੜਾ ਹੈ ਘਰ, ਉਹਦੇ 2 ਦਰਵਾਜ਼ੇ ਨੇ, ਤੂੰ ਇਧਰੋਂ ਆਏਗਾ, ਮੈਂ ਦੂਜੇ ਦਰਵਾਜ਼ੇ ਤੋਂ ਨਿਕਲ ਜਾਵਾਂਗਾ। ਫਿਰ ਨਿਜ਼ਾਮੂਦੀਨ ਔਲੀਆ ਨੇ ਕਿਹਾ ਕਿ ਮੈਂ ਮੁਸਲਮਾਨ ਕਰਨ ਨਹੀਂ ਆਇਆ ਕਿਸੇ ਨੂੰ, ਮੈਂ ਤੇ ਲੋਕਾਂ ਨੂੰ ਪੀਸ ਕਰਨ ਆਇਆ। ਔਰ ਉਹਨੇ ਪੂਰੀ ਜ਼ਿੰਦਗੀ 'ਚ ਇੱਕ ਬੰਦੇ ਨੂੰ ਮੁਸਲਮਾਨ ਕੀਤਾ। ਉਹਦੇ ਬਾਅਦ ਜਿਹੜਾ ਹੈ ਸਾਰਾ ਜਿਹੜਾ ਹੈ ਉਹ ਡੈਕੇਡੈਂਸ ਆ ਗਈ, ਔਰ ਸਾਰਾ ਕੁਝ ਆ ਗਿਆ ਇਹਦੇ ਵਿੱਚ। ਜਿਹੜਾ ਹੈ ਸੀ, ਜਿਹੜਾ ਲਾਹੌਰ ਸ਼ਹਿਰ ਹੈ, ਕਿਉਂਕਿ ਅਸੀਂ ਉੱਥੇ ਰਹਿੰਦੇ ਹਾਂ, ਇਹਨਾਂ ਨੇ ਦਾਤਾ ਸਾਹਿਬ ਦਾ ਵਾਰ-ਵਾਰ ਜ਼ਿਕਰ ਕੀਤਾ ਹੈ, ਦਾਤਾ ਗੰਜ ਬਖਸ਼ ਦਾ। ਲੇਕਿਨ ਜਿਹੜਾ ਲਾਹੌਰ ਦਾ ਪੀਰ ਹੈ ਉਹ ਮਾਧੋ ਲਾਲ ਹੁਸੈਨ, ਜਿਹਦੇ ਮਜ਼ਾਰ ਦੇ ਉੱਤੇ ਧਮਾਲ ਪੈਂਦੀ ਹੈ, ਭੰਗੜਾ ਹੁੰਦਾ ਹੈ। ਔਰ ਅਕਬਰ ਬਾਦਸ਼ਾਹ ਦਾ ਵੀ ਜ਼ਿਕਰ ਆਇਆ, ਐਡਾ ਵੱਡਾ ਬਾਦਸ਼ਾਹ ਸੀ, ਉਹਦੇ ਥੱਲੇ ਇੰਨੇ ਹਜ਼ਾਰੀ ਸੀ, ਇਹ ਸੀ ਉਹ ਸੀ, ਮਲਾਮਤੀ ਸੀ ਸ਼ਾਹ ਹੁਸੈਨ। ਉਹ ਲਾਲ ਕੱਪੜੇ ਪਾ ਕੇ ਨੰਗੇ ਪੈਰੀ ਹੱਥ 'ਚ ਸ਼ਰਾਬ ਦੀ ਬੋਤਲ ਫੜ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ 'ਚ ਫਿਰ ਰਿਹਾ ਸੀ, ਜਦੋਂ ਅਕਬਰ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਰਾਜ ਕਰ ਰਿਹਾ ਸੀ। ਤੇ ਇਹਨਾਂ ਨੇ ਇੱਕ ਆਪਣਾ ਪੂਰਾ ਇੱਕ ਪੈਰਲਲ ਸਿਸਟਮ ਬਣਾਇਆ ਸੂਫੀਆਂ ਨੇ। ਇਹਨਾਂ ਦੇ ਖਲੀਫੇ ਹੁੰਦੇ ਸਨ, ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਸੀ, ਸਾਰਾ ਹੁੰਦਾ ਸੀ, ਇਹ ਹੁੰਦਾ ਸੀ। ਤੁਸੀਂ ਰਾਬਿਆ ਬਸਰੀ ਦਾ ਜ਼ਿਕਰ ਕੀਤਾ, ਰਾਬਿਆ ਬਸਰੀ ਵੀ ਉਹ ਜਿਹੜੇ ਰੈਬਲ ਸੂਫੀ ਨੇ ਨਾ, ਜਿਵੇਂ ਮਨਸੂਰ ਹੱਲਾਜ ਹੈ ਜਾਂ ਸ਼ਾਹ ਹੁਸੈਨ ਹੈ ਜਾਂ ਬੁੱਲੇ ਸ਼ਾਹ ਹੈ। ਬੁੱਲੇ ਸ਼ਾਹ ਦੇ ਇੱਥੋਂ ਤੱਕ ਚਲਾ ਗਿਆ ਕਿ ਉਹਨੇ ਕਿਹਾ ਕਿ ਬੁੱਲਿਆ ਰੱਬ ਕਹੋ ਦਾ ਕਹੋ, ਆਈ ਸੂਰਤੋਂ ਸੱਚਾ ਰੋ, ਜਾਂ ਗੱਲ ਸਮਝ ਲਈ ਤੇ ਰੌਲਾ ਕੀ, ਰਾਮ ਰਹੀਮ ਤੇ ਮੌਲਾ ਕੀ। ਇੱਕ ਸਤਾ ਤੇ ਉਹ ਕਹਿ ਰਹੇ ਸੀ ਕਿ ਰੱਬ ਦੀ ਵੀ ਐਡੀ ਨਹੀਂ ਹੈ, ਅਸਲ ਚੀਜ਼ ਟਰੂਥਫੁਲ ਹੋਣਾ ਹੈ, ਰੱਬ ਦਾ ਨਾਂ ਲੈਣਾ ਪ੍ਰੋਬਲਮ ਨਹੀਂ ਹੈ। ਇਹ ਬੜੇ ਐਕਸਟ੍ਰੀਮ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਹੈ ਇਹਦੇ ਵਿੱਚ। ਫਿਰ ਜਿਹੜੀ ਤੁਸੀਂ ਇੱਕ ਭਗਤੀ ਮੂਵਮੈਂਟ ਆਈ ਸੀ ਇੱਥੇ ਹਿੰਦੁਸਤਾਨ ਦੇ ਵਿੱਚ, ਉਹ ਬਾਬਾ ਫਰੀਦ ਦੇ ਵੇਲੇ ਆਪਣੇ ਪੀਕ ਤੇ ਸੀ। ਮੀਰਾ ਬਾਈ ਜਿਹੜੀ ਹੈ ਔਰ ਭਗਤ ਕਬੀਰ, ਸਾਰੇ ਇਹਨਾਂ ਦਾ ਆਪਸ 'ਚ ਵੀ ਜੋੜ ਹੈਗਾ ਸੀ, ਇਹ ਇੱਕ ਦੂਸਰੇ ਨਾਲ ਡਾਇਲੌਗ ਕਰ ਰਹੇ ਸਨ। ਬਾਬਾ ਫਰੀਦ ਦੇ ਵੀ, ਬੁੱਲੇ ਸ਼ਾਹ ਦੇ ਵੀ, ਇਹਨਾਂ ਸਾਰਿਆਂ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਸੀ। ਬਹਰਹਾਲ ਲਖਵੀਰ ਸਾਹਿਬ ਨੇ ਜਿਹੜੀ ਹੈ ਬੜੀ, ਸਾਹਿਬਾਂ ਨੇ ਇੱਕ ਬੜੀ ਗੁੱਡ ਐਫਰਟ ਕੀਤੀ ਹੈ। ਕਮ ਸੇ ਕਮ ਉਹਨਾਂ ਨੇ ਫਾਰਮਲੀ ਜਿਹੜਾ ਹੈ ਉਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਜਿਹੜੀ ਸੂਫੀਜ਼ਮ ਨੂੰ ਜਿਸ ਚੀਜ਼ ਨੇ ਖੜਾ ਕੀਤਾ, ਉਹ ਮਨਸੂਰ ਹੱਲਾਜ ਦੀ ਫਾਂਸੀ ਸੀ। ਔਰ ਉਹਦੇ ਬਾਅਦ ਇੱਕ ਸਰਮਦ ਹੋਇਆ ਦਰਵੇਸ਼, ਜਿਹਦੀ ਕਬਰ ਜਾਮਿਆ ਮਸਜਿਦ ਦੇ ਪੈਰਾਂ ਵਿੱਚ ਹੈ, ਜਿਹੜਾ ਨੰਗਾ ਰਹਿੰਦਾ ਸੀ, ਜਿਹਨੂੰ ਔਰੰਗਜ਼ੇਬ ਦੇ ਜ਼ਮਾਨੇ 'ਚ ਫਾਹੇ ਲਾਇਆ ਗਿਆ ਸੀ। ਇਹਨਾਂ ਨੇ, ਇਹ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ ਸੂਫੀਜ਼ਮ ਲਈ। ਇਹਨਾਂ ਦੇ ਬਗੈਰ ਸੂਫੀਜ਼ਮ ਦੀ ਗੱਲ ਜਿਹੜੀ ਹੈ ਉਹ ਮੁਕੰਮਲ ਨਹੀਂ ਹੁੰਦੀ।
हाँ जी, बहुत-बहुत ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜ਼ੁਬੈਰ ਸਰ। ਇੱਕ ਅੱਧੀ ਮੈਂ ਫਿਰ ਗੱਲ ਐਡ ਕਰਨੀ ਚਾਹਾਂਗੀ ਕਿ ਜਿਹੜੀ ਸੂਫੀਜ਼ਮ ਦੀ ਬਿਲਕੁਲ ਹੀ ਮੁੱਢ ਸ਼ੁਰੂ ਹੁੰਦੀ ਹੈ, ਐਂਡ ਆਈ ਡੋਨਟ ਨੋ, ਤੁਸੀਂ ਮੈਨੂੰ ਕਰੈਕਟ ਵੀ ਕਰ ਸਕਦੇ ਹੋ, ਇਹ 2nd ਸੈਂਚੁਰੀ ਦੇ ਵਿੱਚ ਪਹਿਲੀ ਵਾਰ ਜਿਹੜੇ ਅਬੂ ਹਸ਼ਮ ਅਲ ਕੁਲਫੀ ਸਨ, ਉਹਨਾਂ ਨੇ ਪਹਿਲੀ ਵਾਰ ਇਸ ਲਫ਼ਜ਼ ਨੂੰ ਪਹਿਲਾਂ ਯੂਜ਼ ਕੀਤਾ, ਜਾਂ ਉਹਨਾਂ ਨੇ ਬਿਲਕੁਲ ਪਹਿਲਾਂ ਇਹਦੀ ਬਿਲਕੁਲ ਹੀ नहीं सेकंड सेंचुरी नहीं आएगा, कोई आएगा 7वीं 8वीं सेंचुरी, वो नहीं 6वीं सर जी, सदी ਤੇ इस्लाम है। हाँ नहीं, पर ਇਸ ਬੰਦੇ ਨੇ ਇੱਕ ਹਾਂ, ਆਮ ਸੌਰੀ, ਯੂ ਰਾਈਟ, ਪਰ ਆਈ ਮੀਨ ਆਪਾਂ ਤੇ ਇੰਟਰਨੈਟ ਤੋਂ ਹੀ ਦੇਖੀਦਾ ਹੈ, ਪਰ ਉਹਨਾਂ ਨੇ 2nd ਸੈਂਚੁਰੀ ਕਿਹਾ ਹੋਇਆ ਹੈ। ਐਨੀ ਹਾਊ, ਆਪਾਂ ਇੱਕ ਹੋਰ ਗੱਲ ਕਰੀਏ ਕਿ ਵੀ ਜਿਹੜੀ ਯੂਨੀਵਰਸਲ ਮਿਸਟਿਸਿਜ਼ਮ ਦੀ ਗੱਲ ਕਰੀਏ, ਜਾਂ ਜਿਹੜੀ ਹੁਣ ਯੂਨੀਵਰਸਲ ਸੂਫੀਜ਼ਮ ਦੀ ਗੱਲ ਹੈਗੀ ਹੈ, ਉਹ ਵੈਸਟ 'ਚ ਕਿੱਦਾਂ ਆਈ? ਇਹਦੇ ਬਾਰੇ ਕੋਈ ਗੱਲ ਕਰਨਾ ਚਾਹੇਗਾ ਕਿ ਐਨੀਬਡੀ, ਕੋਈ ਇਸ ਬਾਰੇ ਗੱਲ ਕਰਨਾ ਚਾਹੇਗਾ ਕਿ ਕਿਸ ਤਰ੍ਹਾਂ ਇਹ ਜਿਹੜੀ ਯੂਨੀਵਰਸਲ ਮਿਸਟਿਸਿਜ਼ਮ ਹੈ, ਇਹਦਾ ਵੈਸਟ ਦੇ ਵਿੱਚ ਕਿੱਦਾਂ ਸ਼ੁਰੂ ਹੋਇਆ? ਜ਼ੁਬੈਰ ਸਾਹਿਬ ਕੁਝ ਕਹੋਗੇ? ਐ ਫਰਾਡ ਹੀ ਲੱਗਦਾ ਮੈਨੂੰ ਤੇ, ਨਹੀਂ ਜੀ, ਕਿਉਂਕਿ ਨਹੀਂ। ਮੌਲਾਨਾ ਰੂਮੀ ਨੂੰ ਬੜਾ ਪੜਿਆ ਜਾ ਰਿਹਾ ਹੈ ਜੀ ਵੈਸਟ ਜੀ ਦੇ ਵਿੱਚ, ਜੀ ਠੀਕ ਹੈ, ਬੜਾ ਇੱਕ ਫੈਸ਼ਨ ਹੈ ਮੌਲਾਨਾ ਰੂਮੀ ਨੂੰ ਪੜ੍ਹਨਾ, ਦਰਵੇਸ਼ ਬਣ ਕੇ ਆਉਂ ਚੱਕਰ ਲਾ ਕੇ ਡਾਂਸ ਕਰਨੇ, ਉਹ ਟੋਪੀ ਪਾ ਕੇ, ਉਹ ਜਿਹੜੀ ਹੈ ਆਹੋ, ਤੇ ਉਹ ਸਾਰਾ ਜਿਹਾ ਟਵਰਲਿੰਗ ਦਰਵੇਸ਼, ਟਵਰਲਿੰਗ ਦਰਵੇਸ਼। ਉਹਨਾਂ ਦਾ ਪ੍ਰੋਬਲਮ ਹੈਗਾ, ਜਿਹੜੀ ਉਥੋਂ ਦੀ ਸਰਮਾਇਆਦਾਰੀ ਹੈ ਉਹਦੇ ਤੋਂ ਡਿਸਚਾਂਟਡ ਨੇ, ਉਤੋਂ ਐਲੀਨੇਟ, ਆਪਣੇ ਸਿਸਟਮ ਜਿੰਨੇ ਫਸੇ ਨੇ, ਉਹ ਰਾਹ ਲੱਭਦੇ ਨੇ, ਮੌਲਾਨਾ ਰੂਮੀ ਨੂੰ ਪੜ੍ਹ ਲਈਏ, ਉਹਨੂੰ ਪੜ੍ਹ ਲਈਏ, ਉਹਨੂੰ ਪੜ੍ਹ ਲਈਏ, ਉਹ ਐਵੇਂ ਹੈ, ਉਹ ਮੈਂ ਉਹਨੂੰ ਸੀਰੀਅਸਲੀ ਨਹੀਂ ਲੈਂਦਾ। ਪਰ ਜਿਹੜੇ ਹਜ਼ਰਤ ਇਨਾਇਤ ਖਾਨ ਸਨ, ਜਿਹੜੇ ਕਿ ਚਿਸ਼ਤੀਏ ਫਿਰਕੇ ਦੇ ਸਨ, ਉਹਨਾਂ ਨੇ 1927 ਦੇ ਵਿੱਚ ਉਹ ਪਹਿਲੀ ਵਾਰ ਵੈਸਟ ਦੇ ਵਿੱਚ ਆ ਕੇ ਉਹਨਾਂ ਨੇ ਇਹ ਯੂਨੀਵਰਸਲ ਮਿਸਟਿਸਿਜ਼ਮ ਦਾ ਇੱਕ ਦੌਰ ਜਿਹਾ ਸ਼ੁਰੂ ਕੀਤਾ, ਉਹਨਾਂ ਨੇ ਇੰਟਰੋਡਿਊਸ ਕੀਤਾ ਇਸ ਚੀਜ਼ ਨੂੰ। ਉਹ ਗੰਗਾ ਜਮਨੀ ਤਹਿਜ਼ੀਬ ਦੇ ਸਨ, ਸੋ ਉਹਨਾਂ ਦਾ ਬੜਾ ਇੱਕ ਯੂਨੀਵਰਸਲ ਜਿਹਾ ਕਨਸੈਪਟ ਸੀਗਾ, ਇਹਨਾਂ ਨੇ ਕੀਤਾ। ਫਿਰ 70s ਔਰ 60s ਦੇ ਵਿੱਚ ਫਿਰ ਇਹ ਸਾਰੀ ਲਹਿਰ ਆਫ ਯੂਨੀਵਰਸਲ ਮਿਸਟਿਸਿਜ਼ਮ, ਸੂਫੀਜ਼ਮ, ਉਹ ਤੇ ਮਤਲਬ ਉਹਨਾਂ ਨੂੰ ਕਹਿੰਦੇ ਨੇ, ਪਰ ਉਹਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ 70s ਐਂਡ 60s ਦੇ ਵਿੱਚ। ਇਹਦੇ ਵਿੱਚ ਇੱਕ ਹੋਰ ਕਈ ਇੱਕ ਦੋ ਨਾਂ ਨੇ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਚੀਜ਼ 'ਚ ਯੋਗਦਾਨ, ਕਾਦਰ ਸਾਹਿਬ ਨੇ ਜਿਹੜੇ ਕਿ ਲਿਖਾਰੀ ਸਨ, ਉਹਨਾਂ ਨੇ ਵੀ ਇਹਦੇ ਵਿੱਚ ਕਾਫੀ ਯੋਗਦਾਨ ਦਿੱਤਾ। ਸੋ ਜਿਹੜਾ ਯੂਨੀਵਰਸਲ ਮਿਸਟਿਸਿਜ਼ਮ ਦਾ ਕਨਸੈਪਟ ਹੈ 20s 'ਚ ਸ਼ੁਰੂ ਕੀਤਾ। ਐਕਸਕਿਊਜ਼ ਮੀ, ਡਨ ਤੇ ਮਿਲਟਨ ਨੇ ਵੀ ਜਿਹੜਾ ਨਾ ਸੂਫੀਜ਼ਮ ਤੇ ਬੜਾ ਲਿਖਿਆ ਹੈ। ਉਹ ਅਗੇਨ ਇਟ ਇਜ਼ ਹਾਂ, ਉਹਨਾਂ ਨੇ ਵੀ ਲਿਖਿਆ ਹੈਗਾ, ਪਰ ਮੇਰਾ ਮਤਲਬ ਹੈ ਕਿ ਜਦ ਇਹਦੀ ਪੋਪੂਲੈਰਿਟੀ ਇਨ ਦ ਕਾਮਨ ਜਿਹੜਾ ਹੁੰਦਾ ਨਾ, ਕਿ ਵੀ ਕਾਮਨ ਲੋਕਾਂ ਦੇ ਵਿੱਚ ਕਿ ਵਾਟ ਡਜ਼ ਇਟ ਮੀਨ ਸੂਫੀ, ਜਿਹੜਾ ਪੋਪੂਲੈਰਿਟੀ ਇਨ ਪੌਪ ਕਲਚਰ ਕਹਿ ਲਓ ਤੁਸੀਂ ਇਸ ਗੱਲ ਨੂੰ, ਫॉर ਵਨ ਥਿੰਗ, ਉਹ 60s ਐਂਡ 70s ਦੇ ਵਿੱਚ ਬਹੁਤ ਹੋਇਆ, ਪਰ ਇੰਟਰੋਡਿਊਸ ਜਿਹੜਾ ਹੋਇਆ ਇਨ ਦ 20s ਹੋਇਆ। ਤੇ ਇਹ ਜਿਹੜੇ ਸੀਗੇ ਹਜ਼ਰਤ ਇਨਾਇਤ ਖਾਨ ਦਾ ਬਹੁਤ ਵੱਡਾ ਹੱਥ ਹੈ ਇਸ ਪਾਸੇ ਇਹਨੂੰ ਲੈ ਕੇ ਆਉਣ ਦਾ। ਹਾਂਜੀ, ਕੋਈ ਹੋਰ ਕੋਈ ਚੀਜ਼ ਐਡ ਕਰਨਾ ਚਾਹਣ? ਇੱਕ ਸਵਾਲ ਹੈ ਮੇਰਾ। ਹਾਂਜੀ, ਕਿਸੇ ਨੂੰ ਇਸ ਪਿਛਲੇ ਸਾਲ 2-3 ਸਾਲਾਂ ਕਦੀ ਕੋਈ ਸੂਫੀ ਨਜ਼ਰ ਆਇਆ ਆਪਣੇ ਮੁਹੱਲੇ 'ਚ, ਗਲੀ 'ਚ, ਅੱਗੇ ਪਿੱਛੇ ਜਾਂਦੇ? ਹੁਣ ਉਹਨਾਂ ਦੇ ਕਿਹੜੇ ਮੱਥੇ ਤੇ ਲਿਖਿਆ ਹੁੰਦਾ ਹੈ ਕੋਈ ਸੂਫੀ ਹੈ? ਐਗਜ਼ੈਕਟਲੀ, ਦੈਟਸ ਮਾਈ ਪੁਆਇੰਟ ਬੀਬਾ ਜੀ, ਦਿਸ ਇਜ਼ ਮਾਈ ਪੁਆਇੰਟ। ਅਸੀਂ ਸਾਰੇ, ਹਾਂ, ਮਾਈ ਪੁਆਇੰਟ ਇਜ਼ ਦਿਸ, ਤੁਸੀਂ ਸੂਫੀ ਜਿਹੜਾ ਸੀਗਾ ਉਹ ਬੇਸਿਕਲੀ ਇੱਕ ਇਸਲਾਮ ਕਨਸੈਪਟ ਸੀਗਾ, ਜਸਟ ਸੂਫੀ ਇਸਲਾਮ ਕਨਸੈਪਟ ਸੀ, ਉਹਨੇ ਇਸਲਾਮੀਅਤ ਨੂੰ ਕਾਫੀ ਵਧਾਇਆ ਵੀ। ਅਸੀਂ ਕਨਫਿਊਜ਼ ਨਾ ਕਰੀਏ ਯੂਨੀਵਰਸਲ ਉਹਦੇ ਨਾਲ ਸੂਫੀਜ਼ਮ, ਅਸੀਂ ਇਹ ਦੋ ਚੀਜ਼ਾਂ ਨੇ। ਪਰ ਜੇ ਤੁਸੀਂ ਸੂਫੀ ਕਹੋਗੇ, ਜੇ ਤੁਸੀਂ ਉਹ ਹੁਣ ਕਾਮਨ ਲੈਂਗੁਏਜ 'ਚ ਵਰਡ ਉਹੀ ਜਿੱਦਾਂ ਪੌਪ ਕਲਚਰ 'ਚ ਲੱਗ ਕੇ ਜਿਹੜਾ ਵੀ ਏਦਾਂ ਦਾ ਉਹ ਸੂਫੀ ਹੈ ਜੀ। ਪਰ ਜੇ ਆਪਾਂ ਹੁਣ ਹਿਸਟੋਰੀਕਲੀ ਸੂਫੀਜ਼ਮ ਦੀ ਗੱਲ ਕਰੀਏ ਤਾਂ ਦੋਜ਼ ਆਰ ਯੂਨੀਵਰਸਲ ਮਿਸਟਿਸਿਜ਼ਮ ਐਂਡ ਸੂਫੀਜ਼ਮ ਆਰ ਟੂ ਡਿਫਰੈਂਟ ਥਿੰਗਸ। ਮੈਂ ਇੱਕ ਬੰਦੇ ਨੂੰ ਮਿਲਿਆ, ਤੁਹਾਨੂੰ ਫਿਰ ਨੈਕਸਟ ਟਾਈਮ ਦੱਸਾਂਗਾ ਗੱਲ, ਮਿਲਾਂਗੇ। ਨਹੀਂ, ਮੈਂ ਇੱਕ ਗੱਲ ਕਰਨੀ ਚਾਹੁੰਦਾ, ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਜਿਹੜੇ ਮੇਰੇ ਖਿਆਲ 'ਚ ਹੈ ਨਾ, ਇਸਲਾਮ 'ਚ ਜਾਂ ਸਿੱਖੀ 'ਚ ਵੀ ਸੇਮ ਹੀ ਆ। You don't need an intermediary to reach God. No, definitely not. ਇਹ ਜਿਹੜੀਆਂ ਜੜ੍ਹਾਂ ਜਿਹੜੀਆਂ ਹੈਗੀਆਂ, ਚਾਹੇ ਸੰਤ ਸਮਾਜ ਜਾਂ ਭਗਤੀ ਲਹਿਰ ਜਾਂ ਸੂਫੀਜ਼ਮ ਹੈਗੀਆਂ, ਇਹ ਹੈ ਹੀ ਲੋਕ ਧਰਮ ਜਿਹੜੇ ਪਹਿਲਾਂ ਸਥਿਤ ਸੀਗੇ ਉਦੋਂ, which were in existence। ਤੇ ਜਦ ਤੁਸੀਂ ਇੱਕ ਧਰਮ ਛੱਡੋ ਤੇ ਦੂਜਾ ਅਪਣਾਓ, ਕੋਈ ਛੱਡ ਕੇ ਰਾਜ ਨਹੀਂ ਹੁੰਦਾ ਹੈਗਾ। ਸੋ ਜਦ ਇਸਲਾਮ ਸ਼ੁਰੂ ਹੋਇਆ ਹੈ, ਉਹ ਤੇ ਲਿਖਿਆ ਰਿਲੀਜਨ ਆਫ ਦ ਬੁੱਕ, ਸਾਰਾ ਉਹਨੇ ਲਿਖ ਦਿੱਤਾ ਕੁਰਾਨ 'ਚ ਨਾ। ਤੇ ਗ੍ਰੰਥ ਸਾਹਿਬ ਵੀ ਤਾਂ ਲਿਖਿਆ, ਤੁਸੀਂ ਇਸ ਕਿਹੜੇ ਸਿਧਾਂਤ 'ਚ ਚੱਲਣਾ।
ਪਰ ਜਿਹੜੇ ਪਹਿਲਾਂ ਵਿਚਾਰਾਂ ਹੈਗੀਆਂ ਜਿਹੜੀਆਂ ਅਰੇਬੀਆ ਚ ਸੀਗੀਆਂ ਜੋ ਵੀ ਸੀਗੀਆਂ ਉਹ ਚੱਲਦੀਆਂ ਰਹੀਆਂ। ਉਹਨੇ ਫਿਰ ਇਹ ਕੀਤਾ ਇਸਲਾਮ ਅਪਣਾ ਲਿਆ, ਪਰ ਬਾਕੀ ਜਿਹੜੀ ਤੁਸੀਂ ਕਹਿੰਦੇ ਯੂਨੀਵਰਸ ਮਿਸਟਿਸਿਜ਼ਮ ਨਾ ਅਪਣਾਈ ਕਹੀਏ, ਪਰ ਜੋ ਵੀ ਪਹਿਲਾਂ ਚੱਲਦਾ ਸੀ ਨਾ ਉਹਨੇ ਫਿਰ ਨਾਲ ਜੋੜ ਲਿਆ। ਗੱਲ ਏਦਾਂ ਹੁਣ ਆਪਾਂ ਸੰਤਾਂ 'ਚ ਵੀ ਏਦਾਂ ਦੇਖਦੇ, ਸਿੱਖੀ ਤੇ ਸੰਤਾਂ 'ਚ ਵੀ ਦੇਖਦੇ ਆ। ਉਹਨੇ ਬਿਲਕੁਲ। ਪਹਿਲੀਆਂ ਜਿਹੜੀਆਂ ਰੌਰੀ ਤਾਂ ਛੱਡੀਆਂ ਨਹੀਂ ਹੈਗੀ, ਪਰ ਸਿੱਖ ਬਣ ਗਏ। ਉਹਨੇ ਫਿਰ ਮਿਕਸ ਕਰ ਦਿੱਤਾ ਦੋਨੇ, ਠੀਕ ਹੈ। ਤੇ ਜਿਹੜੇ ਸੂਫੀ ਆ ਕਈ ਤਾਂ ਬਹੁਤ ਕੱਟੜ ਸੀਗੇ, ਸਟ੍ਰਿਕਟ ਸੀਗੇ। ਉਹ ਮੈਨੂੰ ਹੁਣ ਉਹਨਾਂ ਦੀ ਸਿਲਸਿਲੇ ਦਾ ਚੇਤਾ ਨਹੀਂ ਆਉਂਦਾ ਹੈਗਾ। ਉਹਨੇ ਜੋ ਕੁਰਾਨ 'ਚ ਲਿਖਿਆ ਉਹੀ ਕਰਨਾ। ਪਰ ਬਹੁਤ ਆ ਉਹਨੇ ਆਪਣੇ ਜੋ ਪਹਿਲਾਂ ਚੱਲਦਾ ਸੀ ਚਲਾਈ ਗਏ। ਤੇ ਇੰਡੀਆ 'ਚ ਜਾਂ ਪੰਜਾਬ 'ਚ ਆਏ ਪਹਿਲਾਂ ਹੀ ਸਾਰਾ ਕੰਮ ਚੱਲਦਾ ਹੀ ਸੀ। ਉਹ ਸਾਰੇ ਲੋਕਾਂ ਨੂੰ ਤੇ ਇਹ ਤੁਸੀਂ ਭਗਤ ਨੂੰ ਉਠਾਲ ਦਿਓ ਤੇ ਸੂਫੀ ਨੂੰ ਬਹਾਲ ਦਿਓ, ਹਨਾ। ਸੂਫੀ ਨੂੰ ਉਠਾਲ ਦਿਓ ਤੇ ਸੰਤ ਨੂੰ ਬਹਾਲ ਦਿਓ, ਹਨਾ। ਗੁਰਦੁਆਰੇ ਚਲ ਕੇ ਕਣਕਾਂ ਚਲ ਗਏ, ਉਹ ਸੇਮ ਹੀ ਹੋ ਜਾਂਦਾ, ਹਨਾ। ਤੇ ਉਹ ਮੇਰਾ ਖਿਆਲ ਯੂਨੀਵਰਸ ਮਿਸਟਿਸਿਜ਼ਮ ਦਾ ਮੈਨੂੰ ਵਾਲਾ ਪਤਾ ਨਹੀਂ ਹੈਗਾ, ਪਰ ਉਹ ਜਿੱਦਾਂ ਇਹ ਫੋਕ ਰਿਲੀਜਨ ਜਿਹੜਾ ਸੀ ਮਿਕਸਡ ਹੋ ਗਿਆ, ਇਹ ਵੀ ਕਹਿ ਦਿੰਦੇ ਆ। ਤੇ ਜਿਹੜੇ ਤੁਸੀਂ ਵੈਸਟ ਦੀ ਗੱਲ ਕਰਦੇ ਆ, ਇਹ ਜਿਹੜੇ ਸੂਫੀ ਮਿਸਟਿਸਿਜ਼ਮ ਵੱਲ ਧਿਆਨ ਦਿੰਦੇ ਆ ਉਹ ਸੇਮ ਹੀ ਆ ਜਿਹੜੇ ਉਹ ਹਰੀ ਕ੍ਰਿਸ਼ਨ ਹਰੀ ਰਾਮਾ ਮੂਵਮੈਂਟ ਵੱਲ ਧਿਆਨ ਦਿੰਦੇ ਸੀਗੇ। ਇਹ ਜਿਹੜੇ ਖਾਸ ਕਰ ਵੈਸਟ ਯੂਰਪ 'ਚ ਜਿਹੜੇ ਹੈਗੇ ਪ੍ਰੋਟੈਸਟੈਂਟ ਚਰਚ ਆਫ ਇੰਗਲੈਂਡ ਵਾਲੇ ਹੈਗੇ ਆ, ਉਹਨੇ ਕੈਥੋਲਿਸਿਜ਼ਮ ਛੱਡ ਦਿੱਤਾ ਹੈ, ਜਿਹੜਾ ਮਿਸਟਿਸਿਜ਼ਮ ਹੁੰਦਾ। then they had a void and they looked to the east। ਉਹ ਫਿਰ ਸੂਫੀ ਵੱਲ ਚਲ ਗਏ। ਉਹ ਜਿਹੜੇ ਜੋਗੀ ਭਗਤ ਭਜਨ ਜਿਹੜਾ ਹੈਗਾ ਸਿੱਖ ਅਮਰੀਕਾ 'ਚ ਉਹਦੇ ਵੱਲ ਚਲ ਗਏ, ਤੇ ਉਧਰੋਂ ਇਹਨਾਂ ਨੂੰ ਅਪੀਲ ਹੈਗੀ ਆ ਜਸਟ ਫਿਲ ਅ ਗੈਪ। ਇਹ ਪਰ ਜਿਹੜਾ ਮੇਰਾ ਲਫ਼ਜ਼ ਹੈ ਨਾ ਮਿਸਟਿਸਿਜ਼ਮ, ਇਹ ਥੋੜਾ ਜਿਹਾ ਕਨਫਿਊਜ਼ਿੰਗ ਹੈ ਇਹ, ਕਿਉਂਕਿ ਕ੍ਰਿਸਚੀਅਨਿਟੀ ਦਾ ਮਿਸਟਿਸਿਜ਼ਮ ਸੀ ਜਿਹੜਾ ਸਾਡਾ ਸੀ ਹਿੰਦੁਸਤਾਨ ਦਾ, ਉਹਨੂੰ ਅਸੀਂ ਭਗਤੀ ਲਹਿਰ ਕਰਨੇ ਆ। ਔਰ ਜਿਹੜਾ ਬਿਲਕੁਲ ਸਹੀ ਕਹਿ ਰਹੇ ਨੇ ਬੀਬਾ ਜੀ, ਜਿਹੜਾ ਇਸਲਾਮ ਦਾ ਹੈ ਸੀ ਉਹ ਸੂਫੀ ਸਨ। ਸੂਫੀ ਉਹਨਾਂ ਨੂੰ ਕਹਿ ਲਓ। ਫਿਰ ਅੱਗੇ ਇਹਨਾਂ ਦੇ ਸਕੂਲ ਸੀ, ਕਾਦਰੀ ਸੀ, ਚਿਸ਼ਤੀ ਸੀ, ਔਰ ਸੋਰਬੰਦੀ ਸੀ, ਨਕਸ਼ਬੰਦੀ ਸੀ, ਸਾਰੇ ਇਹਨਾਂ ਦੇ ਹੈ ਸਨ। ਤੇ ਸੂਫੀ ਜਿਹੜਾ ਇਸਲਾਮ ਦੇ ਵਿੱਚ ਸੀ, ਭਗਤੀ ਜਿਹੜੇ ਸੀ ਉਹ ਹਿੰਦੁਸਤਾਨ ਦਾ ਸੀ। ਮਿਸਟਿਸਿਜ਼ਮ ਜਿਹੜਾ ਨਾ ਉਹ ਬੜਾ ਕਨਫਿਊਜ਼ਿੰਗ ਜਿਹਾ ਹੈ, ਕਿਉਂਕਿ ਉਹਦੇ ਨਾਲ ਮਿਸਟਰੀ ਵੀ ਹੈ, ਉਹ ਕ੍ਰਿਸਚੀਅਨਿਟੀ ਦੇ ਨਾਲ ਰਿਲੇਟਡ ਹੈ। ਉਹ ਜਿਹੜਾ ਹੈ ਨਾ, ਉਹ ਅਸੀਂ ਲਫ਼ਜ਼ ਨਾ ਇਸਤੇਮਾਲ ਕਰੀਏ, ਉਹ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਉਹ ਕਨਫਿਊਜ਼ ਕਰਦਾ। ਉਹ ਕੈਥੋਲਿਸਿਜ਼ਮ ਨਾਲ ਵੀ ਹੋ ਜਾਂਦਾ ਹੈ ਨਾ, ਉਹ ਵੀ ਇਹੀ ਗੱਲਾਂ ਮੰਨਦੇ ਆ, ਕਰਕੇ ਉਹਨਾਂ ਦਾ ਵੀ ਹੈਗੇ ਦਰਵੇਸ਼, ਉਹਨਾਂ ਦੇ ਵੀ ਹੈਗੇ ਆ ਸੰਤ। ਦੇਖੋ ਯੂਨੀਵਰਸਲ, ਹਾਂ, ਉਹ ਤੇ ਇਟ ਇਜ਼ ਆਰ ਅੰਬ੍ਰੇਲਾ। ਬੜਾ ਵੱਡਾ ਦਰਵੇਸ਼ ਸੀ। ਹਾਂ ਹਾਂ। ਤੇ ਪਰ ਇਹ ਸੀ ਜਿਹੜੇ ਕਿੰਗ ਹੈਨਰੀ ਦੇ ਨੇ ਸਾਰੇ ਚੇਂਜ ਕਰ ਦਿੱਤੇ ਸੀ, ਚਰਚ ਆਫ ਇੰਗਲੈਂਡ ਨੇ ਸਾਰਾ ਕੱਢ ਦਿੱਤੇ ਸੀ। ਜੋ ਹੁਣ ਕੱਟੜਵਾਦ ਚੱਲਦਾ ਸਿੱਖਾਂ 'ਚ ਵੀ ਚੱਲਦਾ ਹੀ ਹੈਗਾ ਆ, ਤੇ ਸਿਰਫ ਗ੍ਰੰਥ ਸਾਹਿਬ ਨੂੰ ਮੰਨੋ, ਤੁਸੀਂ ਸੰਤਾਲ ਨਾ ਜਾਓ, ਉੱਥੇ ਨਾ ਜਾਓ, ਇੱਥੇ ਵੀ ਇਹ ਚੱਲਦਾ ਸੀ, ਹਨਾ। ਤੇ ਉਹ ਫਿਰ ਮੁੜ ਕੇ ਉਹਨਾਂ ਦੀ ਇੰਟਰਸਟ ਉਧਰ ਫੇਰ ਇੱਧਰ ਆ ਗਈ, ਹਨਾ। ਪਰ ਕੈਥੋਲਿਸਿਜ਼ਮ ਵੱਲ ਗਏ ਨਹੀਂ, ਉਹ ਜ਼ਿਆਦਾ ਈਸਟ ਵੱਲ ਚਲੇ ਗਏ। ਬਟ ਹੈਗੀ ਕਾਫੀ ਇਹਦੀ 17 ਕਿੰਨੀਆਂ ਨਿਕਲੀ ਜੜ੍ਹਾਂ ਵੀ ਕਈ ਹੈਗੀਆਂ ਇਹਨਾਂ ਦੀਆਂ, ਹਨਾ। ਪਰ ਉਹੀ ਗੱਲ ਹੈ, ਲੇਜ਼ੀਆ ਸਾਹਿਬ ਦੇ ਆਰਟੀਕਲ ਨੇ ਦੇਖੋ ਸਾਡੇ ਦਿਮਾਗ ਦੀਆਂ ਕਿੰਨੀਆਂ ਰਸਤੇ ਖੋਲ ਦਿੱਤੇ ਨੇ, ਕਿੰਨੇ ਕੁਐਸਚਨਸ। ਵਧੀਆ ਗੱਲ ਇਹ ਹੁੰਦੀ ਕਿ ਕੋਈ ਐਸਾ ਆਰਟੀਕਲ ਹੋਵੇ ਉਹ ਜਵਾਬ ਵੀ ਦੱਸੇ, ਪਰ ਉਹ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਵੀ ਰੱਖੇ ਕਿ ਜਿਹੜੇ ਜਿਨ੍ਹਾਂ ਨੂੰ ਤੁਸੀਂ ਫਿਰ ਫੋਲੋ ਕਰੋ ਔਰ ਉਹਨਾਂ ਨੂੰ ਫਿਰ ਸਮਝਣ ਦੀ ਕੋਸ਼ਿਸ਼ ਕਰੋ। ਬਹੁਤ ਅੱਛਾ ਲੇਜ਼ੀਆ, ਬੜੇ ਕਾਮਯਾਬ ਤੁਹਾਡਾ ਆਰਟੀਕਲ ਰਿਹਾ। ਤੁਸੀਂ ਕੁਝ ਬੋਲਣਾ ਚਾਹੋਗੇ ਇਹਦੇ ਬਾਰੇ ਹੋਰ? ਮੈਂ ਥੋੜਾ ਜਿਹਾ ਬੋਲਣਾ ਚਾਹੂੰਗੀ। ਪਹਿਲਾਂ ਤਾਂ ਮੈਨੂੰ ਅੱਛਾ ਲੱਗਿਆ ਸਾਰਿਆਂ ਦੇ ਵੱਖਰੇ ਵੱਖਰੇ ਵਿਚਾਰ ਜਾਣ ਕੇ, ਮੈਨੂੰ ਖੁਦ ਨੂੰ ਵੀ ਕੁਛ ਨਾ ਕੁਛ ਨਵਾਂ ਉਹਦੇ ਚੋਂ ਮਿਲਿਆ। ਅੱਛਾ, ਇਹਦੇ 'ਚ ਮੈਂ ਇੱਕ ਗੱਲ ਸਪੈਸ਼ਲੀ ਐਡ ਕਰਨਾ ਚਾਹੁੰਦੀ ਹਾਂ ਕਿ ਐਕਚੁਅਲ ਦੇ ਵਿੱਚ ਜਿਹੜਾ ਅਸੀਂ ਹਿੰਦੁਸਤਾਨ ਦੀ ਅਗਰ ਗੱਲ ਕਰੀਏ ਤਾਂ ਅਸੀਂ ਕਹਿੰਦੇ ਆ ਕਿ 11ਵੀਂ 12ਵੀਂ ਸਦੀ, ਜਾਂ ਫਿਰ ਅਸੀਂ ਜ਼ਿਆਦਾਤਰ ਬਾਬਾ ਫਰੀਦ ਸਾਹਿਬ ਤੋਂ ਮੰਨਦੇ ਹਾਂ ਸੂਫੀਜ਼ਮ ਦੀ ਸ਼ੁਰੂਆਤ ਹਿੰਦੁਸਤਾਨ ਦੇ ਅਗਰ ਪ੍ਰਸੰਗ 'ਚ ਗੱਲ ਕਰੀਏ। ਪਰ ਉਸ ਤੋਂ ਪਹਿਲਾਂ ਅਗਰ ਅਸੀਂ ਦੇਖੀਏ, ਅਰਬ ਈਰਾਨ ਦੀ ਜਿਹੜੀ ਸਾਡੇ ਕੋਲ ਪਰੰਪਰਾ ਰਹੀ ਹੈ, ਉੱਥੇ ਜਿਹੜੇ ਸਾਡੇ ਕੋਲ ਸੂਫੀ ਹੋਏ ਨੇ ਉਹਨਾਂ ਦੇ ਵਿੱਚ ਆਲਰੇਡੀ ਉਹ ਪਰੰਪਰਾ ਸੀ। ਜਿਹੜੀ ਗੱਲ ਮੈਨੂੰ ਮੈਡਮ ਦਾ ਨਾਮ ਨਹੀਂ ਯਾਦ ਹੈਗਾ ਜਿਹਨਾਂ ਨੇ ਸਭ ਤੋਂ ਪਹਿਲਾਂ ਬੋਲਿਆ ਸੀ, ਉਹਨਾਂ ਦੀ ਮੈਂ ਉਸ ਗੱਲ ਦੇ ਨਾਲ ਵੀ ਸਹਿਮਤ ਹਾਂ। ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਮੈਂ ਇਸ ਟਾਈਮ ਨਹੀਂ ਬੋਲ ਸਕਦੀ ਕਿਉਂਕਿ ਰਿਕਾਰਡਿੰਗ ਚੱਲ ਰਹੀ ਹੈਗੀ ਆ। ਬਹੁਤ ਕੁਝ ਜਿਹੜਾ ਐਸਾ ਹੈ ਕਿ ਮੁਹੰਮਦ ਸਾਹਿਬ ਤੋਂ ਪਹਿਲਾਂ ਚੱਲ ਰਿਹਾ ਸੀ, ਔਰ ਉਸ ਤੋਂ ਬਾਅਦ ਜਿਵੇਂ ਉਹਨਾਂ ਦੀ ਵਫਾਤ ਤੋਂ ਬਾਅਦ ਅਗਲਾ ਜਿਹੜਾ ਇੱਕ ਪੀਰੀਅਡ ਚੱਲਿਆ, ਉਹਨਾਂ ਨੇ ਇੱਕ ਕਹਿ ਲਓ ਕਿ ਅੱਛਾ ਜਿਹੜਾ ਇੱਕ ਥਾਟ ਪ੍ਰੋਸੈਸ ਸੀਗਾ ਨਾ, ਬੇਸਿਕਲੀ ਉਹ ਸਾਰੇ ਜਿਹੜੇ ਸੂਫੀ ਨੇ ਇੱਕ ਥਾਟ ਨੂੰ ਲੈ ਕੇ ਚੱਲੇ ਹੋਏ ਨੇ। ਉਹਨਾਂ ਦਾ ਇੱਕ ਥਾਟ ਆ ਜਿਹੜਾ ਅੱਗੇ ਇੱਕ ਪ੍ਰੋਸੈਸ ਹੋ ਰਿਹਾ ਅਕੋਰਡਿੰਗ ਟੂ ਉਹਨਾਂ ਦੀਆਂ ਜਿਹੜੀਆਂ ਇੱਕ ਸੋਸ਼ੋ ਇਕਨੋਮਿਕ ਕਲਚਰਲ ਐਵਰੀਥਿੰਗ ਉਹਦੇ ਵਿੱਚ ਇਨਕਲੂਡ ਹੋ ਜਾਂਦਾ।
ਉਹ ਇੱਕ ਥਾਂ ਰੁਕੇ ਨਹੀਂ ਹੈ, ਹਰ ਚੀਜ਼ ਨੂੰ ਉਹ ਨਾਲ ਲੈ ਕੇ ਚੱਲ ਰਹੇ ਨੇ ਅਕੋਰਡਿੰਗ ਟੂ ਸਿਚੁਏਸ਼ਨ। ਉਹਦੇ ਚ ਜਿਸ ਤਰ੍ਹਾਂ ਦੀਆਂ ਇੱਕ ਵੇਰੀਏਸ਼ਨਸ ਨੇ ਉਹ ਨਾਲ ਐਡ ਆਨ ਕਰਦੇ ਜਾ ਰਹੇ ਨੇ। ਔਰ ਇਸੇ ਪ੍ਰਸੰਗ ਦੇ ਵਿੱਚ ਜਦੋਂ ਮੈਮ ਤੁਸੀਂ ਗੱਲ ਕੀਤੀ ਆ ਰਾਬਿਆ ਜੀ ਦੀ, ਉਹਨਾਂ ਦੇ ਉੱਪਰ ਵੀ ਮੈਂ ਇੱਕ ਕਿਤਾਬ ਲਿਖੀ ਹੋਈ ਹੈ ਔਰ ਉਹਨਾਂ ਦੇ ਬਾਰੇ ਦੇ ਵਿੱਚ ਵੀ ਮੈਂ ਜਦੋਂ ਉਹ ਰਿਸਰਚ ਕਰੀ ਸੀਗੀ ਤਾਂ ਉਹਦੇ ਵਿੱਚ ਮੈਨੂੰ ਬਹੁਤ ਸਾਰੀਆਂ ਐਸੀਆਂ ਇਨਸਾਈਟਸ ਮਿਲੀਆਂ ਸੀਗੀਆਂ ਜਿਹੜੀਆਂ ਕਿ ਮੈਨੂੰ ਲੱਗਿਆ ਕਿ ਉਹ ਵੀ ਇੱਕ ਉਹਨਾਂ ਦੀ ਇੱਕ ਆਪਣੀ ਵੱਖਰੀ ਹੀ ਬੈਕਗ੍ਰਾਉਂਡ ਆ, ਵੱਖਰੀ ਪਰੰਪਰਾ ਉਹਨਾਂ ਦੀ। ਐਕਚੁਅਲੀ ਕੀ ਹੈ ਕਿ ਉਹ ਅਗਰ ਮੈਂ ਕੰਪੈਰੀਜ਼ਨ ਵੀ ਕਰਕੇ ਦੇਖਾਂ ਹਿੰਦੁਸਤਾਨ ਔਰ ਉਹਨਾਂ ਦੇ ਪ੍ਰਸੰਗ ਦੇ ਵਿੱਚ, ਤਾਂ ਇੱਥੇ ਸਿਰਫ ਔਰ ਸਿਰਫ ਜਿਹੜਾ ਇੱਕ ਮੇਰੀ ਥਾਟ ਪ੍ਰੋਸੈਸ ਦੇ ਵਿੱਚ ਆ ਰਿਹਾ ਹੈਗਾ, ਦੇ ਆਰ ਆਲ ਹਾਈਲੀ ਇੰਟੈਲੈਕਚੁਅਲ ਜੀ ਐਕਚੁਅਲੀ। ਉਹ ਜਿਹੜਾ ਉਹਨਾਂ ਦਾ ਇੱਕ ਇੰਟੈਲੈਕਟ ਲੈਵਲ ਆ ਜਿਹੜਾ ਉਹਨਾਂ ਦਾ, ਉਹ ਇੱਕ ਸਤਰ ਦੇ ਉੱਪਰ ਆ ਕੇ ਜਿੱਥੇ ਕਿਤੇ ਥੋੜਾ ਬਹੁਤਾ ਮੈਚ ਕਰ ਰਿਹਾ ਜਾਂ ਉੱਥੋਂ ਦੀ ਇੱਕ ਇਨਵਾਇਰਨਮੈਂਟਲ ਵੀ ਜਿਹੜਾ ਇੱਕ ਸਾਡੇ ਤੇ ਫਰਕ ਪੈਂਦਾ ਮਾਹੌਲ ਦਾ ਜਾਂ ਅਦਰ ਦੈਨ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਜਿਵੇਂ ਸ਼ੇਖ ਸਾਹਿਬ ਨੇ ਜ਼ਿਕਰ ਕੀਤਾ ਸੀ ਰੂਮੀ ਜੀ ਦਾ ਤੇ ਸ਼ਮਸ ਦਾ। ਐਕਚੁਅਲੀ ਰੂਮੀ ਜੀ ਨੂੰ ਰੂਮੀ ਬਣਾਉਣ ਵਾਲਾ ਜੋ ਹੈ ਉਹ ਸ਼ਮਸ ਹੈ। ਉਹਦੇ ਵਿੱਚ ਸਾਰੀ ਜਿਹੜੀ ਇੱਕ ਸਾਧਨਾ ਆ, ਸਾਰੀ ਜਿਹੜੀ ਇੱਕ ਸਟਰਗਲ ਹੋਈ ਆ, ਉਹ ਸਾਰੀ ਦੀ ਸਾਰੀ ਸ਼ਮਸ ਦੀ ਹੋਈ ਆ। ਅਦਰਵਾਈਜ਼ ਉਸ ਤੋਂ ਪਹਿਲਾਂ ਜਿਹੜੇ ਰੂਮੀ ਸੀ ਉਹ ਇੱਕ ਮਲਾਣਾ ਹੀ ਸੀ। ਉਹਨਾਂ ਦਾ ਜੀ ਇੱਕ ਇਸ ਤਰ੍ਹਾਂ ਦਾ ਪ੍ਰਸੰਗ ਰਿਹਾ ਤੇ ਉਹ ਸਾਰੀ ਜਿਹੜੀ ਇੱਕ ਸਾਡੇ ਕੋਲ ਵੇਰੀਏਸ਼ਨਸ ਅੱਗੇ ਆ ਕੇ ਹਿੰਦੁਸਤਾਨ ਦੇ ਪ੍ਰਸੰਗ ਦੇ ਵਿੱਚ ਜਿਹੜਾ ਅਗਰ ਅਸੀਂ ਸੂਫੀਜ਼ਮ ਨੂੰ ਸਮਝਣਾ ਹੋਵੇ, ਕਿਉਂਕਿ ਅਰਵਿਰਾਨ ਦੇ ਬੈਕਗ੍ਰਾਉਂਡ ਦੇ ਵਿੱਚ ਅਸੀਂ ਜਾ ਕੇ ਦੇਖੀਏ ਤਾਂ ਬੇਸ਼ੱਕ ਅਸੀਂ ਕਹਿੰਦੇ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਨਾਲ ਜੁੜਦਾ ਹੈ, ਪਰ ਸਾਡੀ ਜਿਹੜੀ ਇੱਕ ਬੈਕਗ੍ਰਾਉਂਡ ਹੈ ਉਹ ਇੱਕ ਪਰੰਪਰਾ ਜਿਹੜੀ ਡਿਫਰੈਂਟ ਸੀ। ਪਰ ਸੂਫੀ ਜਿੰਨੇ ਸਾਡੇ ਕੋਲ ਆਏ ਨੇ, ਈਵਨ ਬਾਬਾ ਫਰੀਦ ਜੀ ਹੋ ਗਏ, ਉਹਨਾਂ ਦੇ ਜਿਹੜੀ ਇੱਕ ਜਨਰੇਸ਼ਨ ਪਿੱਛੋਂ ਫੋਰ ਫਾਦਰ ਜਿਹੜੇ ਉਹਨਾਂ ਦੇ ਇੱਕ ਮਾਈਗ੍ਰੇਟਡ ਫੈਮਿਲੀ ਦੇ ਤੌਰ ਤੇ ਇੱਧਰ ਆ ਚੁੱਕੇ ਸੀ, ਪਰ ਉਹ ਇੱਥੋਂ ਦੀ ਜਿਹੜੀ ਇੱਕ ਸਾਡੀ ਕਲਚਰ ਸੀ ਜਾਂ ਜਿਹਨੂੰ ਅਸੀਂ ਕਹਿ ਲਈਏ ਕਿ ਇੱਕ ਕੰਪੋਜ਼ਿਟ ਜਿਹੜੀ ਸਾਡੀ ਇੱਕ ਕਲਚਰ ਆ, ਉਹ ਉਹਦੇ ਵਿੱਚ ਇੰਨਾ ਰਚ ਵਿੱਚ ਗਏ ਹੋਏ ਆ ਕਿ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਉਸੇ ਪ੍ਰਸੰਗ ਦੇ ਵਿੱਚ ਹੀ ਦੇਖਿਆ। ਪਰ ਜੇ ਅਸੀਂ ਕਹੀਏ ਕਿ ਜਿਹੜੇ ਉਹ ਕਿਸੇ ਬਾਦਸ਼ਾਹਤ ਦੇ ਨਾਲ ਜੁੜੇ ਨੇ ਜਾਂ ਕੁਛ ਇਸ ਤਰ੍ਹਾਂ ਦਾ, ਉਹ ਚੀਜ਼ ਮੈਨੂੰ ਅਜੇ ਤੱਕ ਤਾਂ ਕਿਧਰੇ ਨਜ਼ਰ ਨਹੀਂ ਆਈ ਜਿਹੜੇ ਰੀਅਲ ਮਾਇਨਿਆਂ ਦੇ ਵਿੱਚ ਆਪਣੇ ਆਪ ਨੂੰ ਉਸ ਲੈਵਲ ਤੱਕ ਥਾਟ ਪ੍ਰੋਸੈਸ ਦੇ ਵਿੱਚ ਉਸ ਲੈਵਲ ਤੱਕ ਲੈ ਕੇ ਗਏ ਨੇ। ਫਿਰ ਉਸ ਤੋਂ ਬਾਅਦ ਸਾਡੇ ਕੋਲ ਇੱਕ ਗੈਪ ਤੁਹਾਡੀ ਆਵਾਜ਼ ਨਹੀਂ ਆ ਰਹੀ। ਫਿਲਹਾਲ ਸਾਡੇ ਅਕੈਡੈਮਿਕਸ ਦੇ ਵਿੱਚ ਕਹਿ ਸਕਦੀ ਹਾਂ ਚੱਲਿਆ। ਉਸ ਤੋਂ ਅੱਗੇ ਚੱਲ ਕੇ ਫਿਰ ਸਾਡੇ ਕੋਲ ਤੁਹਾਡੀ ਤੁਸੀਂ ਨਾ ਆਵਾਜ਼ ਆਪਣੇ ਲੀਜ਼ਾ ਜੀ ਵੀਡੀਓ ਹੈਲੋ ਕਰ ਲਓ, ਆਡੀਓ ਕਰ ਲਓ, ਆਡੀਓ ਆਵਾਜ਼ ਤੁਹਾਡੀ ਜੇ ਥੋੜੀ ਜਿਹੀ ਆਡੀਓ ਕਰੋਗੇ ਠੀਕ ਹੋ ਜਾਏ। ਓਕੇ ਓਕੇ ਹਾਂਜੀ ਸਾਡੇ ਕੋਲ ਜਦੋਂ ਬਾਬਾ ਫਰੀਦ ਹੁਣ ਆ ਰਹੀ ਜੀ ਆਵਾਜ਼? ਹਾਂ ਆ ਰਹੀ ਹੈਲੋ ਆ ਰਹੀ ਟੁੱਟ ਕੇ ਆ ਰਹੀ ਹੈ ਪਰ ਆ ਰਹੀ ਹੈ। ਹਾਂਜੀ ਓਕੇ। ਜਦੋਂ ਅਸੀਂ ਬਾਬਾ ਫਰੀਦ ਦੇ ਪ੍ਰਸੰਗ ਦੇ ਵਿੱਚ ਹਿੰਦੁਸਤਾਨ ਦੇ ਸੂਫੀਜ਼ਮ ਨੂੰ ਸਮਝਦੇ ਹਾਂ ਤੇ ਉਹਨਾਂ ਤੋਂ ਬਾਅਦ ਸਾਡੇ ਕੋਲ ਇੱਕ ਕਾਫੀ ਲੰਬੇ ਗੈਪ ਤੋਂ ਬਾਅਦ ਸ਼ਾਹ ਹੁਸੈਨ ਜੀ ਅੱਗੇ ਆਉਂਦੇ ਨੇ। ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਜਿਹੜੀ ਗੱਲ ਪਹਿਲਾਂ ਅਸੀਂ ਜ਼ਿਕਰ ਕਰ ਰਹੇ ਸੀ, ਲਗਭਗ ਸਾਰਿਆਂ ਨੇ ਇਹ ਵੀ ਜ਼ਿਕਰ ਕੀਤਾ, ਉਹਦੇ ਵਿੱਚ ਵੀ ਉਹ ਇਹੀ ਚੀਜ਼ ਦੱਸ ਰਹੇ ਨੇ ਕਿ ਜਦੋਂ ਸਾਡਾ ਸਿੱਧਾ ਰਾਬਤਾ ਕਾਇਮ ਹੋ ਰਿਹਾ, ਫਿਰ ਸਾਨੂੰ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਮੈਡੀਏਟਰ ਦੀ ਜ਼ਰੂਰਤ ਨਹੀਂ ਹੈ। ਜਿਵੇਂ ਸ਼ਾਹ ਹੁਸੈਨ ਜੀ ਲਿਖਦੇ ਨੇ ਕਿ ਦੋਵੇਂ ਨੈਣ ਗਡਾਵਡ ਹੋਏ ਵਿੱਚ ਵਿਚੋਲਾ ਕਿਹਾ, ਉੱਥੇ ਸਾਨੂੰ ਮੈਡੀਏਟਰ ਦੀ ਜ਼ਰੂਰਤ ਨਹੀਂ ਹੈ। ਔਰ ਉਹ ਜਿਹੜਾ ਇੱਕ ਥਾਟ ਪ੍ਰੋਸੈਸ ਆ ਸੇਮ ਐਜ਼ ਇਟ ਇਜ਼, ਜਿਹੜਾ ਮੈਂ ਇਹਨੂੰ ਅਗਰ ਪਿੱਛੇ ਵੀ ਲੈ ਕੇ ਜੋੜਾਂ, ਚਾਹੇ ਉਹ ਸਾਡੇ ਕੋਲ 7ਵੀਂ 8ਵੀਂ ਸਦੀ ਅਰਬ ਈਰਾਨ ਦੇ ਥਾਟ ਉਹੀ ਚੱਲ ਰਿਹਾ ਉਹਨਾਂ ਦਾ, ਸਿਰਫ ਇੱਕ ਸੋਸ਼ੋ ਇਕਨੋਮਿਕ ਕਲਚਰਲ ਐਵਰੀਥਿੰਗ ਜਿੰਨੀਆਂ ਵੀ ਸਾਡੀਆਂ ਇੱਕ ਸਿਚੁਏਸ਼ਨਲ ਹੈਗਾ, ਉਹਦਾ ਇੱਕ ਫਰਕ ਪੈ ਰਿਹਾ ਉਹਦੇ ਵਿੱਚ। ਅਦਰਵਾਈਜ਼ ਮੇਰਾ ਜੋ ਇਹਨਾਂ ਨੂੰ ਮੰਨਣਾ ਹੈ, ਖਾਸ ਕਰਕੇ ਜਾਂ ਉਹ ਅਰਬ ਦੇ ਹੋਣ ਜਾਂ ਹਿੰਦੁਸਤਾਨ ਦੇ ਪ੍ਰਸੰਗ ਦੇ ਵਿੱਚ, ਉਹ ਬਹੁਤ ਹੀ ਜ਼ਿਆਦਾ ਜਿਹੜੇ ਨੇ ਹਾਈਲੀ ਇੰਟੈਲੈਕਚੁਅਲ ਪਰਸਨ ਨੇ। ਅਗਰ ਅਸੀਂ ਦੇਖੀਏ ਲਾਹੌਰ ਉਸ ਸਮੇਂ ਦਾ ਇੱਕ ਐਜੂਕੇਸ਼ਨ ਹੱਬ ਸੀ, ਮੇ ਵੀ ਅੱਜ ਵੀ ਹੈ, ਬਟ ਉਸ ਸਮੇਂ ਦੀ ਐਜੂਕੇਸ਼ਨ ਹੱਬ ਸੀ। ਜਿੰਨੇ ਸਾਡੇ ਕੋਲ ਸੂਫੀ ਆਏ ਨੇ ਉਹਨਾਂ ਦੀ ਜ਼ਿਆਦਾਤਰ ਸਾਰੀ ਜਿਹੜੀ ਐਜੂਕੇਸ਼ਨ ਆ ਉਹ ਲਾਹੌਰ ਤੋਂ ਹੀ ਹੈ। ਤੇ ਜੇ ਅਸੀਂ ਉਹਨਾਂ ਦੇ ਉਹ ਇੱਕ ਪੱਖ ਨੂੰ ਲੈ ਕੇ ਚੱਲੀਏ, ਉੱਥੇ ਸਾਨੂੰ ਇੱਕ ਉਹਨਾਂ ਦੇ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਤੋਂ, ਉਹਨਾਂ ਦੇ ਇੱਕ ਸੋਸ਼ਲੀ ਸਰਕਲ ਦੇ ਵਿਊ ਤੋਂ, ਤੇ ਅਲਟੀਮੇਟਲੀ ਜਿਹੜੇ ਜਿਸ ਗੱਲ ਦੇ ਨਾਲ ਤੁਸੀਂ ਜੋੜ ਰਹੇ ਹੋ ਕਿ ਅਸੀਂ ਇਹਨਾਂ ਦੀ ਇੱਕ ਉਸ ਚੀਜ਼ ਨੂੰ ਸਮਝੀਏ ਕਿ ਉਹ ਕਿੱਧਰੋਂ ਕਿਵੇਂ ਟਰੈਵਲ ਕਰ ਰਹੇ ਨੇ, ਟਰੈਵਲ ਇਨ ਦਾ ਸੈਂਸ ਕਿ ਉਹ ਕਿਹੜੀ ਧਾਰਾ ਤੋਂ ਆ ਰਹੇ ਨੇ, ਤਾਂ ਮੈਨੂੰ ਲੱਗਦਾ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੋਂ ਪਿੱਛੇ ਜਾ ਕੇ ਜੁੜਦੀਆਂ ਨੇ। ਤੇ ਉਹ ਹਾਂ ਮਟੀਰੀਅਲਿਸਟਿਕ ਜਿੰਨੀਆਂ ਸਾਡੇ ਕੋਲ ਅਪਰੋਚਸ ਨੇ ਉਹ ਸਾਰੀਆਂ ਤੋਂ ਹੀ ਕਿਨਾਰਾ ਕਰ ਰਹੇ ਨੇ, ਸਹੀ ਕਿਧਰੇ ਉਹਨਾਂ ਨੇ ਕੋਈ ਮੈਟਰ ਦੀ ਗੱਲ ਨਹੀਂ ਕੀਤੀ।
ਹਾਂਜੀ ਹਾਂ ਲੇਜ਼ੀਆ ਜੀ ਬਹੁਤ ਹਾਂਜੀ ਮਿਹਰਬਾਨੀ ਤੁਸੀਂ ਤੁਹਾਡੀ ਤੇ ਬੜੀ ਡੀਪ ਰਿਸਰਚ ਹੈ ਇਹਦੇ ਬਾਰੇ ਅਸੀਂ ਤੇ ਸਾਰੇ ਨੋਵਿਸ ਹੈਗੇ ਆ ਇਹ ਸਾਨੂੰ ਇੱਕ ਵਾਰ ਹੋਰ ਐਟ ਸਮ ਪੁਆਇੰਟ ਜ਼ੁਬੈਰ ਸਾਹਿਬ ਜੀ ਇਜਾਜ਼ਤ ਦੇਣਗੇ ਤੇ ਇੱਕ ਓਪਨ ਫੋਰਮ ਰੱਖ ਕੇ ਆਪਾਂ ਇਹਦੇ ਬਾਰੇ ਗੱਲ ਕਰੀਏ ਔਰ ਫਿਰ ਤੁਹਾਡੀ ਜਾਣਕਾਰੀ ਸਾਨੂੰ ਬੜੀ ਅਨਮੋਲ ਹੈਗੀ ਹੈ ਫਿਰ ਫਿਰ ਤੁਸੀਂ ਸਾਨੂੰ ਆਪਣੀ ਰਿਸਰਚ ਨਹੀਂ ਬਾਰੇ ਵੀ ਵੈਸੇ ਦੱਸਿਆ ਜੇ ਵੈਸੇ ਬੀਬਾ ਜੀ ਇਹ ਜਿਹੜਾ ਨਾ ਪੇਪਰ ਵੀ ਠੀਕ ਹੈ ਲੇਕਿਨ ਅਗਰ ਜ਼ੁਬਾਨੀ ਓਪਨ ਡਿਸਕਸ਼ਨ ਗੱਲਬਾਤ ਕਰਨ ਨਾ 10 ਹਾਂ 15 ਮਿੰਟ ਹਾਂ ਤੇ ਉਹ ਕਰਾਂਗੇ ਅਗਲੀ ਵਾਰੀ ਅਸੀਂ ਇਹੀ ਕਰਾਂਗੇ ਉਹ ਜ਼ਿਆਦਾ ਅੱਛਾ ਹੋ ਜਾਏਗਾ ਜੀ ਉਹੀ ਨਾ ਇੱਕ ਓਪਨ ਫੋਰਮ ਰੱਖਾਂਗੇ ਜਿਹਦੇ ਵਿੱਚ ਸਾਰੇ ਆਪਣਾ ਆਪਣਾ ਕਿਉਂਕਿ ਜਿਹੜੀ ਇਹਨਾਂ ਦੀ ਜਾਣਕਾਰੀ ਹੈਗੀ ਹੈ ਉਹ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਕਿਉਂਕਿ ਇਹਨਾਂ ਨੇ ਇਹਦੇ ਬਾਰੇ ਰਿਸਰਚ ਕੀਤੀ ਹੋਈ ਹੈ ਸੋ ਅਸੀਂ ਤਾਂ ਇਧਰੋਂ ਪੜ੍ਹੀ ਉਧਰੋਂ ਪੜ੍ਹੀ ਸਾਰਿਆਂ ਨੇ ਆਪਣਾ ਇਹਨਾਂ ਦਾ ਬਹੁਤ ਅੱਛੀ PhD ਗੱਲ ਦਾ ਹੈ ਹੈ ਜੀਓ PhD ਤੇ ਦਾ ਇਹਨਾਂ ਦਾ ਤੇ ਫਿਰ ਬਹੁਤ ਇਹ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਇਹਨਾਂ ਕੋਲੋਂ ਇਹ ਸਾਡੇ ਕੋਲ ਬੜਾ ਇੱਕ ਸੁਨਹਿਰੀ ਮੌਕਾ ਹੈ ਲੇਜ਼ੀਆ ਜੀ ਤੋਂ ਸਾਡੇ ਕੋਲ ਸਿੱਖਣ ਦਾ ਸੋ ਅਸੀਂ ਇਹ ਮੌਕਾ ਹੱਥੋਂ ਜਾਣ ਨਹੀਂ ਦੇਣਾ ਬੀਬਾ ਜੀ ਮੈਂ ਇਹਦੇ ਚ ਇੱਕ ਐਡ ਕਰਾਂਗਾ ਕਿ ਲੀਜ਼ੀਆ ਜੀ ਹਾਂਜੀ ਨੂੰ ਛੋਟਾ ਕਹਿਣਾ ਜਿਹਾ ਜਦੋਂ ਹਾਂਜੀ ਹਾਂਜੀ ਕਿ ਜਦੋਂ ਨੈਕਸਟ ਟਾਈਮ ਆਉਣ ਤੇ ਮਾਈਕ ਜ਼ਰੂਰ ਰੱਖਣ ਇੱਕ ਹਾਂ ਮੈਂ ਜ਼ਰੂਰ ਇਹਨਾਂ ਨੂੰ ਇਹ ਕਰਾਂਗੀ ਗੱਲ ਹਾਂਜੀ ਬਹੁਤ ਬਹੁਤ ਸ਼ੁਕਰੀਆ ਲੇਜ਼ੀਆ ਜੀ ਤੁਸੀਂ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਸਾਨੂੰ ਇੱਕ ਆਰਟੀਕਲ ਦਿੱਤਾ ਹੈਗਾ ਸਾਨੂੰ ਸੋਚਣ ਦਾ ਮੌਕਾ ਦਿੱਤਾ ਹੈਗਾ ਹੈ ਸੋ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੁਸੀਂ ਸਾਡੇ ਨਾਲ ਇਦਾਂ ਹੀ ਜੁੜੇ ਰਹੋ ਸਾਡੀ ਸੰਗਤ ਦੇ ਨਾਲ ਸਾਰੇ ਸੰਗਤੀਆਂ ਦਾ ਜੀ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਜੁੜਨ ਦੀ ਐਂਡ ਅਗਲੀ ਵਾਰ ਤੱਕ ਰੱਬ ਰਾਖਾ ਤੁਹਾਨੂੰ ਜ਼ੁਬੈਰ ਸਾਹਿਬ ਦੱਸ ਦੇਣਗੇ ਕਿ ਅਗਲੀ ਸੰਗਤ ਅਸੀਂ ਕਿਹੜੇ ਤਰੀਕ ਤੇ ਕਰਾਂਗੇ ਅਸੀਂ ਕੋਸ਼ਿਸ਼ ਸਾਡੀ ਹੈ ਕਿ ਮਹੀਨੇ ਦੇ ਵਿੱਚ ਅਸੀਂ ਇੱਕ ਵਾਰ ਸੰਗਤ ਜ਼ਰੂਰ ਕਰ ਲਈਏ ਸੋ ਆਪਣੇ ਸੁਝਾਅ ਦਿੰਦੇ ਰਹੋ ਸਾਡੇ ਨਾਲ ਜੁੜੇ ਰਹੋ ਬਹੁਤ ਮਿਹਰਬਾਨੀ ਜੀ ਅਗਲੀ ਵਾਰ ਤੱਕ ਰੱਬ ਰਾਖਾ ਸਈਦ ਸਾਹਿਬ